ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਐਮਸੀਕਿਊ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 11 ਮਾਰਚ 2020 29 ਫੱਗਣ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਅੱਜ ਦੇ ਜੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਇਸ਼ੂ ਨੇ ਉਹਨਾਂ ਬਾਰੇ ਟੱਚ ਬੇਸ ਕਰ ਦਈਏ ਕਿ ਕਿਸ ਤਰ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਕਿ ਦਿੱਲੀ ਵਿੱਚ ਹੋਏ ਦੰਗੇ ਇੱਕ ਸੋਚੀ ਸਮਝੀ ਸਾਜ਼ਿਸ਼ ਸਨ। ਇਹ ਤਾਂ ਐਵੇਂ ਹੋਇਆ ਜਿਵੇਂ ਕਿ ਇੱਕ ਭੱਜਾ ਜਾਂਦਾ ਚੋਰ ਉਹਨਾਂ ਫੜਨ ਆਈ ਭੀੜ ਨਾਲ ਹੀ ਰਲ ਕੇ ਚੋਰ ਦਾ ਰੋਲਾ ਪਾ ਰਿਹਾ ਹੋਵੇ। ਸੋ ਮੋਦੀ ਅਮਿਤ ਸ਼ਾਹ ਦੀ ਬਿੱਲਾ ਰੰਗਾ ਦੀ ਕਾਤਲ ਜੋੜੀ ਨੇ ਜੋ ਕੁਝ 2002 ਦੇ ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਨਾਲ ਕੀਤਾ ਸੀ ਉਸ ਦਾ ਹੀ ਇਹ ਜੋ ਦਿੱਲੀ ਵਿੱਚ ਜੋ ਦੰਗੇ ਹੋਏ ਨੇ ਉਸ ਦਾ ਹੀ ਇਹ ਦੁਹਰਾ ਹੈ। ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਦੂਸਰੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜੋ UN ਸਿਕਿਉਰਿਟੀ ਕੌਂਸਲ ਨੇ ਅਮਰੀਕਾ ਤੇ ਤਾਲਿਬਾਨ ਵਿਚਕਾਰ ਅਮਨ ਸਮਝੌਤੇ ਤੇ ਮੋਹਰ ਲਾ ਦਿੱਤੀ ਹੈ। ਜਾਪਦਾ ਹੈ ਕਿ ਇਹ ਸਮਝੌਤਾ ਵਾਪਸ ਪਟੜੀ ਤੇ ਚੜ ਗਿਆ ਹੈ। ਇਸ ਬਾਰੇ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਐਂਡ ਤੀਸਰੇ ਹਿੱਸੇ ਦੇ ਵਿੱਚ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। 218 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਉਸੇ ਤਰ੍ਹਾਂ ਹੀ ਜੋ ਕਸ਼ਮੀਰੀ ਆਵਾਮ ਹੈ ਉਸੇ ਤਰ੍ਹਾਂ ਹੀ ਉਹ ਖੁੱਲੀ ਜੇਲ੍ਹ ਦੇ ਵਿੱਚ ਡਕੀ ਹੋਈ ਹੈ। ਉਸੇ ਤਰ੍ਹਾਂ ਹੀ ਜੋ ਜ਼ੁਲਮ ਨੇ ਸਤਮ ਨੇ ਉਹਨਾਂ ਦੇ ਉੱਪਰ ਹੋ ਰਹੇ ਨੇ। ਸੋ ਜੰਮੂ ਕਸ਼ਮੀਰ ਹਾਈ ਕੋਰਟ ਨੇ ਪੈਲੇਟਸ ਗਨਸ ਦੇ ਉੱਤੇ ਪਾਬੰਦੀ ਲਾਉਣ ਤੋਂ ਨਾ ਕਰ ਦਿੱਤੀ ਹੈ। ਯਾਦ ਰਹੇ ਕਿ ਇਹਨਾਂ ਪੈਲੇਟਸ ਗਨਸ ਦੇ ਨਾਲ ਹੀ ਹਜ਼ਾਰਾਂ ਕਸ਼ਮੀਰੀ ਬੱਚਿਆਂ ਦੀਆਂ ਜੋ ਅੱਖਾਂ ਦੀਆਂ ਰੋਸ਼ਨੀ ਹੈ ਉਹ ਜਾ ਚੁੱਕੀ ਹੈ। ਸੋ ਇਹ ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਦੀ ਜੋ ਜੁਡੀਸ਼ਰੀ ਹੈ ਉਹ ਵੀ ਹਿੰਦੂ ਕਾਤਲਾਂ ਨਾਲ ਰਲੀ ਹੋਈ ਹੈ। ਇਸ ਬਾਰੇ ਆਪਾਂ ਵਿਚਾਰ ਜਾਣਾਂਗੇ। ਫਿਰ ਤੁਹਾਡੀਆਂ ਲਿਖਤਾਂ ਇਸ ਤੋਂ ਬਾਅਦ ਪ੍ਰੋਗਰਾਮ ਦੇ ਐਂਡ ਵਿੱਚ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਨਸਾਨੀ ਇਤਿਹਾਸ ਦੇ ਵਿੱਚ ਜ਼ੁਲਮ ਦੀ ਗੱਲ ਕਰਦੇ ਹਾਂ ਔਰ ਜਿਨ੍ਹਾਂ ਦੇ ਹੱਥ 'ਚ ਤਾਕਤ ਆਉਂਦੀ ਹੈ, ਹਕੂਮਤ ਆਉਂਦੀ ਹੈ, ਤੇ ਕਦੇ ਇਹ ਕਿਹਾ ਜਾਂਦਾ ਸੀ ਕਿ ਭਾਈ ਕੀ ਤੂੰ ਨਵਾਬ ਹੈ, ਜਾਂ ਜਦੋਂ ਅਸੀਂ ਗ੍ਰੀਕ ਹਿਸਟਰੀ ਤੋਂ ਵੀ ਪਹਿਲਾਂ ਇਜਿਪਸ਼ੀਅਨ ਹਿਸਟਰੀ ਵੱਲ ਦੇਖਦੇ ਹਾਂ ਤਾਂ ਫਿਰ ਉਸ ਖਿੱਤੇ ਦੇ ਵਿੱਚ ਜਿਸ ਕਿਸਮ ਦਾ ਹਕੂਮਤ ਦਾ ਦੌਰਾ ਸੀ, ਜਿਸ ਕਿਸਮ ਦੇ ਫਿਰੌਨ, ਜਿਵੇਂ ਅਕਸਰ ਇਹ ਵੀ ਇੱਕ ਫਰੇਜ਼ ਇਸਤੇਮਾਲ ਕੀਤਾ ਜਾਂਦਾ ਹੈ ਕਿ ਫਲਾਣੇ ਦੇ ਵਿੱਚ ਫਿਰੌਨੀਅਤ ਹੈ। ਫਿਰੌਨੀਅਤ ਜ਼ਾਹਰ ਹੈ ਉਹ ਰੂਲਰ ਸਨ ਜਿਹੜੇ ਮਨਮਰਜ਼ੀ ਕਰਦੇ ਸੀ। ਲੇਕਿਨ ਇਹ 21ਵੀਂ ਸਦੀ ਦੇ ਵਿੱਚ ਜਿਹਨੂੰ ਦੁਨੀਆ ਦੇ ਵਿੱਚ ਕਿਹਾ ਗਿਆ ਕਿ ਜੀ ਨਿਊ ਵਰਲਡ ਆਰਡਰ, ਜਾਂ ਖ਼ਾਸ ਤੌਰ 'ਤੇ ਜਦੋਂ ਦੂਸਰਾ ਵਰਲਡ ਵਾਰ ਖ਼ਤਮ ਹੋਇਆ 1945 ਦੇ ਵਿੱਚ, ਔਰ ਉਸ ਤੋਂ ਪਹਿਲਾਂ ਜ਼ਾਹਰ ਹੈ ਕਿ 1930ਵਿਆਂ ਦੇ ਵਿੱਚ, 1920ਵਿਆਂ ਦੇ ਅਖੀਰ 'ਚ, 1930ਵਿਆਂ ਦੇ ਵਿੱਚ ਜਰਮਨ ਦੇ ਵਿੱਚ ਨਾਜ਼ੀਆਂ ਦੀ ਚੜ੍ਹਤ ਸੀ, ਇਟਲੀ ਦੇ ਵਿੱਚ ਮੁਸੋਲਿਨੀ ਜਿਹਨਾਂ ਬਰਾਊਨ ਸ਼ਰਟਸ ਵਾਲੇ ਵੀ ਕਹਿੰਦੇ ਸੀ ਉਹਨਾਂ ਦੀ ਚੜ੍ਹਤ ਸੀ, ਔਰ ਬਾਕੀ ਦੁਨੀਆ ਦਾ ਇੱਕ ਵੱਡਾ ਹਿੱਸਾ ਉਹ ਯੂਰਪੀਅਨ ਪਾਵਰਸ ਨੇ, ਉਹ ਬ੍ਰਿਟਿਸ਼ ਹੋਣ, ਫਰੈਂਚ ਹੋਣ, ਪੋਰਤੁਗੀਜ਼ ਹੋਣ,
ਸਪੈਨਿਸ਼ ਹੋਣ, ਇਹਨਾਂ ਸਾਰਿਆਂ ਨੇ ਕੋਲੋਨਾਈਜ਼ ਕੀਤਾ ਹੋਇਆ ਸੀ। ਉਹਨਾਂ ਦੇ ਉੱਤੇ ਇਹਨਾਂ ਦੀਆਂ ਹਕੂਮਤਾਂ ਸੀ, ਮਨ ਚਾਹੇ ਹੁਕਮ ਚਾੜਦੇ ਸੀ, ਮਨ ਚਾਹੇ ਕਾਨੂੰਨ ਸੀ, ਔਰ ਬੰਦਿਆਂ ਨੂੰ ਜਿਹੜਾ ਇਹ ਡੰਗਰਾਂ ਵਾਂਗ ਜਿਹੜਾ ਸਮਝਦੇ ਸੀ। ਈਵਨ ਅਮਰੀਕਾ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਸਲੇਵਰੀ ਜਾਂ ਗੁਲਾਮੀ ਦਾ ਖਾਤਮਾ ਅਬਰਾਹਿਮ ਲਿੰਕਨ ਦੇ ਵੇਲੇ 1860ਵਿਆਂ ਦੇ ਵਿੱਚ ਹੋ ਜਾਂਦਾ ਹੈ, ਜਦੋਂ ਕਿ ਪ੍ਰੋਕਲੇਮੇਸ਼ਨ ਆਉਂਦੀ ਹੈ। ਪਰ ਅਜੇ ਵੀ ਜਦੋਂ ਦੂਸਰਾ ਸੰਸਾਰ ਯੁੱਧ ਹੋਇਆ ਉਦੋਂ ਵੀ ਅਮਰੀਕਾ 'ਚ ਤਾਂ 1960 ਤੱਕ ਸੈਗਰੀਗੇਸ਼ਨ ਜਾਂ ਅੱਡ ਕਰਨ ਦੇ ਨਾਂ ਥੱਲੇ ਕਲਰਡ ਲੋਕਾਂ ਦੇ ਨਾਲ, ਖਾਸ ਤੌਰ ਤੇ ਕਾਲਿਆਂ ਦੇ ਨਾਲ ਬਹੁਤ ਜ਼ੁਲਮ ਹੁੰਦੇ ਸੀ। ਲੇਕਿਨ ਇੱਕ ਹੋਪ, ਇੱਕ ਆਸ ਉੱਭਰੀ ਦੁਨੀਆ ਦੇ ਵਿੱਚ। ਇਹ ਚਰਚਾ ਹੋਈ ਕਿ ਜੀ ਅਸੀਂ ਨੈਵਰ ਅਗੇਨ, ਹੁਣ ਅਸੀਂ ਇੱਦਾਂ ਦਾ ਕਦੇ ਨਹੀਂ ਹੋਣ ਦੇਣਾ, ਕੋਈ ਨਸਲਕੁਸ਼ੀ ਨਹੀਂ ਹੋਣ ਦੇਣੀ, ਬਰਾਬਰੀ ਦੇ ਸਭ ਦੇ ਹੱਕ ਹੋਣਗੇ, ਬਿਨਾਂ ਜ਼ਾਤ, ਰੰਗ, ਨਸਲ, ਜੈਂਡਰ ਦੀ ਡਿਸਕ੍ਰਿਮੀਨੇਸ਼ਨ ਦੇ ਹਰ ਇੱਕ ਦੇ ਹੱਕ ਮਹਿਫੂਜ਼ ਹੋਣ। ਸੋ ਜ਼ਾਹਰ ਹੈ ਉਹਦੇ 'ਚੋਂ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਬਰਥ ਹੋਇਆ। ਬੇਸ਼ੱਕ ਉਸ ਤੋਂ ਪਹਿਲਾਂ ਲੀਗ ਆਫ ਨੇਸ਼ਨਸ ਐਗਜ਼ਿਸਟ ਕਰਦੀ ਸੀ, ਪਰ ਉਹ ਜਿਹੜੀ ਹੈ ਨਾਕਾਮਯਾਬ ਰਹੀ। ਸੋ ਉਹਦੇ 'ਚੋਂ ਹੀ ਫਿਰ ਅਸੀਂ ਹਿਊਮਨ ਰਾਈਟਸ ਦੇ ਚਾਰਟਰ ਦੀ ਗੱਲ ਦੇਖਦੇ ਹਾਂ। ਉਸ ਤੋਂ ਬਾਅਦ ਜਨੀਵਾ ਪ੍ਰੋਟੋਕੋਲਸ ਦੇ ਥੱਲੇ, ਜਨੀਵਾ ਕਨਵੈਨਸ਼ਨਸ ਦੇ ਥੱਲੇ ਹੋਰ ਬਹੁਤ ਕੁਝ ਹੁੰਦਾ। ਔਰ ਇਹ ਦੱਸਣ ਦੇ ਲਈ ਕਿ ਭਾਈ ਜਿਹੜੇ ਲੋਕ ਵਾਰ ਕ੍ਰਿਮੀਨਲ ਨੇ, ਜਿਨ੍ਹਾਂ ਨੇ ਜ਼ੁਲਮ ਕੀਤੇ ਨੇ, ਉਹ ਵਾਰ ਕ੍ਰਿਮੀਨਲ ਨੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਜਰਮਨ ਦੇ ਸ਼ਹਿਰ ਨੁਰਮਬਰਗ 'ਚ, ਜਿੱਥੇ ਕਿ ਕਦੇ ਨਾਜ਼ੀਆਂ ਨੇ ਦੂਸਰਿਆਂ ਨੂੰ ਤਸੀਹੇ ਦਿੱਤੇ ਸੀ, ਉੱਥੇ ਜਾ ਕੇ ਅਦਾਲਤਾਂ ਬਣੀਆਂ, ਟਰਾਇਲ ਚੱਲੇ। ਨੁਰਮਬਰਗ ਟਰਾਇਲ ਉਹਨਾਂ ਨੂੰ ਕਿਹਾ ਜਾਂਦਾ ਹੈ। ਲੱਭ ਕੇ ਜਿਹੜਾ ਨਾਜ਼ੀਆਂ ਨੂੰ ਜਾਂ ਫਾਸ਼ਿਸਟਾਂ ਨੂੰ ਜਾਂ ਉਹਨਾਂ ਦੇ ਜਿਹੜੇ ਹੋਰ ਕੋਲੈਬੋਰੇਟਰ ਸਨ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਕੋਈ ਹੈਂਗ ਕੀਤੇ ਗਏ, ਕੋਈ ਉਮਰ ਕੈਦਾਂ ਹੋਈਆਂ। ਲੇਕਿਨ 21ਵੀਂ ਸਦੀ ਦੇ ਇਸ ਪਹਿਲੇ ਹਿੱਸੇ ਦੇ ਵਿੱਚ, ਜਦੋਂ ਅੱਜ ਅਸੀਂ 2020 ਦੇ ਵਿੱਚ ਇਹ ਗੱਲ ਕਰ ਰਹੇ ਹਾਂ, ਅੱਜ ਵੀ ਦੁਨੀਆ ਦਾ ਇੱਕ ਵੱਡਾ ਹਿੱਸਾ, ਜਦੋਂ ਅਸੀਂ ਵੱਡਾ ਹਿੱਸਾ ਕਹਿੰਦੇ ਹਾਂ, ਲਗਭਗ 7.5 ਬਿਲੀਅਨ ਲੋਕਾਂ 'ਚੋਂ 1 ਬਿਲੀਅਨ 350 ਮਿਲੀਅਨ ਕੋਈ ਛੋਟੀ ਆਬਾਦੀ ਨਹੀਂ ਹੈ। ਔਰ ਹਕੂਮਤ ਜਿਨ੍ਹਾਂ ਦੇ ਹੱਥ 'ਚ ਆਈ ਹੋਈ ਹੈ, ਉਹਨਾਂ ਨੇ ਫਿਰੌਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਹਨਾਂ ਨੇ ਨਾਜ਼ੀਆਂ, ਫਾਸ਼ੀਵਾਦੀਆਂ ਔਰ ਜਿਹੜੇ ਹੋਰ ਕਲੋਨੀਅਲ ਰੂਲਰ ਸੀ, ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਹ ਤਾਂ ਕੋਲੋਨਾਈਜ਼ ਕਰਦੇ ਸੀ, ਬਾਦਸ਼ਾਹਤਾਂ ਸੀ ਉਹਨਾਂ ਦੀਆਂ, ਜਾਂ ਉਹਨਾਂ ਦੀਆਂ ਹਕੂਮਤਾਂ, ਉਹਨਾਂ ਦੇ ਆਪਣੀ ਜਿਹੜੀ ਹੈ ਉਹ ਹੈਜਮਨੀ ਸੀ। ਲੇਕਿਨ ਲੋਕਤੰਤਰ ਦੇ ਨਾਂ ਥੱਲੇ, ਜਮਹੂਰੀਅਤ ਦੇ ਨਾਂ ਥੱਲੇ, ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਮੁਲਕ ਦੇ ਵਿੱਚ ਇੱਕ ਵੱਡੇ ਹਿੱਸੇ ਨੂੰ ਇੱਕ ਉਸ ਹੱਦ ਤੱਕ ਲਿਜਾ ਕੇ ਜ਼ੁਲਮ ਦਾ ਸ਼ਿਕਾਰ ਬਣਾਉਣਾ। ਔਰ ਜਿਹੜੀਆਂ ਸਾਰੀਆਂ ਇੰਸਟੀਟਿਊਸ਼ਨਸ ਨੇ, ਕਿਉਂਕਿ ਜਿਹਨਾਂ ਸਿਸਟਮ ਦੀ ਅਸੀਂ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਹਕੂਮਤਾਂ ਦੇ ਕੋਲ ਸਿੱਧੀਆਂ ਪਾਵਰ ਸੀ। ਜਿਵੇਂ ਨਾਜ਼ੀਆਂ ਨੇ ਭਾਵੇਂ ਵੋਟਾਂ ਰਾਹੀਂ ਪਾਵਰ ਲਈ ਹੋਈ ਸੀ, ਪਰ ਉਹਨਾਂ ਨੇ ਜਿਵੇਂ ਮੀਡੀਆ ਨੂੰ ਕੰਟਰੋਲ ਕੀਤਾ, ਜਿਵੇਂ ਉਹਨਾਂ ਨੇ ਸਾਰਾ ਇੰਟੈਲੀਜੈਂਸ਼ੀਆ ਆਪਣੇ ਨਾਲ ਲਾਇਆ, ਲੋਕਾਂ ਦੇ ਵਿੱਚ ਨਫ਼ਰਤ ਫੈਲਾਈ। ਪਰ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਜੀ ਨਹੀਂ, ਜਮਹੂਰੀਅਤ ਜਾਂ ਡੈਮੋਕ੍ਰੇਸੀ ਦੀ ਇੰਸਟੀਟਿਊਸ਼ਨ, ਮੀਡੀਆ ਵੀ ਹੁੰਦੀ ਹੈ, ਫਰੀडम, ਲੋਕਾਂ ਦੀ ਆਵਾਜ਼, ਜੁਡੀਸ਼ਰੀ ਉਹਦੀ ਹਾਫਿਜ਼ ਹੈ। ਜੇ ਹੋਰ ਕੁਝ ਨਾ ਹੋਏਗਾ ਤਾਂ ਇੰਟਰਨੈਸ਼ਨਲ ਕਮਿਊਨਿਟੀ, ਔਰ ਉਹਦੇ ਚੋਂ ਹੀ ਸੈਂਕਸ਼ਨਸ ਦਾ ਰਜੀਮ ਨਿਕਲਿਆ ਕਿ ਭਾਈ ਜਿਹੜਾ ਕੋਈ ਹਿਊਮਨ ਰਾਈਟ ਵਾਇਲੇਟ ਕਰਦਾ ਹੈ, ਜ਼ੁਲਮ ਕਰਦਾ ਹੈ, ਉਹਦੇ ਤੇ ਆਰਥਿਕ ਪਾਬੰਦੀਆਂ ਲਾ ਦਿਓ, ਉਸ ਦੇ ਨਾਲ ਜਿਹੜਾ ਵਰਤੋਂ ਵਿਹਾਰ ਬੰਦ ਕਰ ਦਿਓ, ਉਸ ਨੂੰ ਆਰਥਿਕ ਤੌਰ ਤੇ ਚੋਕ ਕਰੋ ਕਿ ਉਹ ਜਿਹੜੀਆਂ ਉਹਦੀਆਂ ਗਲਤੀਆਂ ਨੇ ਉਹਨਾਂ ਨੂੰ ਸੁਧਾਰੇ। ਔਰ ਅਸੀਂ ਦੇਖਦੇ ਕਿ ਇਹਨਾਂ ਸੈਂਕਸ਼ਨਸ ਦਾ ਇਸਤੇਮਾਲ ਕਿਵੇਂ ਕਿਊਬਾ ਦੇ ਖਿਲਾਫ ਵੀ ਕੀਤਾ ਗਿਆ, ਔਰ ਤਾਜ਼ਾ ਅਸੀਂ ਈਰਾਨ ਦੇ ਖਿਲਾਫ ਦੇਖ ਰਹੇ ਹਾਂ। ਹਾਲਾਂਕਿ ਇਹਦੇ 'ਚ ਉਹਨਾਂ ਦਾ ਆਪਣਾ ਏਜੰਡਾ ਹੈ, ਲੇਕਿਨ ਇਹ ਕਿਵੇਂ ਹੋ ਸਕਦਾ ਹੈ ਕਿ 2020 ਦੇ ਵਿੱਚ, ਜਦੋਂ ਅਮਰੀਕਾ ਦਾ, ਦੁਨੀਆ ਦੀ ਇੱਕ ਜਿਹਨੂੰ ਗ੍ਰੇਟੈਸਟ ਡੈਮੋਕ੍ਰੇਸੀ ਕਿਹਾ ਜਾਂਦਾ ਹੈ, ਉਹਦਾ ਪ੍ਰੈਜ਼ੀਡੈਂਟ ਦਿੱਲੀ ਦੇ ਵਿੱਚ ਬੈਠਾ ਹੋਏ, ਮੋਦੀ ਦੇ ਨਾਲ ਡਿਨਰ ਖਾ ਰਿਹਾ ਹੋਏ, ਤੇ ਉੱਥੋਂ ਦਾ ਜਿਹੜਾ ਨਿਜ਼ਾਮ ਹੈ ਇਸ ਹੱਦ ਤੱਕ ਐਮਬੋਰਡਨ ਮਹਿਸੂਸ ਕਰੇ ਕਿ ਵੀ ਜੇ ਇੱਕ ਮਾਈਨੋਰਿਟੀ ਨੂੰ ਅਸੀਂ ਵਾਈਪ ਆਊਟ ਕਰ ਦਿੰਦੇ ਹਾਂ ਇੱਕ ਹਿੱਸੇ ਤੋਂ, ਉਹਨਾਂ ਦੇ ਉੱਤੇ ਜਿਹੜਾ ਉਹ ਹਿੰਸਕ ਭੀੜਾਂ ਨੂੰ ਛੱਡ ਦਿੰਦੇ ਆ। ਹਜ਼ਾਰਾਂ ਬੰਦੇ ਯੂਪੀ ਤੋਂ, ਹਰਿਆਣੇ ਤੋਂ ਲਿਆ ਕੇ 24 ਘੰਟੇ ਪਹਿਲਾਂ ਸਕੂਲਾਂ 'ਚ ਰੱਖੇ ਗਏ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਦਿੱਲੀ ਵਾਲਿਆਂ ਦੇ ਮਾਈਨੋਰਿਟੀ ਕਮਿਸ਼ਨ ਦਾ ਚੇਅਰਪਰਸਨ ਕਹਿ ਰਿਹਾ। ਔਰ ਤੁਸੀਂ ਇੱਕ ਖੂਨ ਦੀ ਹੋਲੀ ਉਹਨਾਂ ਦੇ ਨਾਲ ਖੇਡੋ। ਔਰ ਉਸ ਸਾਰੇ ਤੋਂ ਬਾਅਦ ਜਿਹੜਾ 3 ਘੰਟੇ ਇਹ ਜਿਹੜਾ ਤਾਂਡਵ ਨਾਚ ਹੈ ਮੌਤ ਦਾ, ਉਹ ਜਾਰੀ ਰਹੇ।
ਲੋਕਾਂ ਦੀ ਜਿਹੜੀ ਹੈ ਉਹ ਉਹਨਾਂ ਦੀ ਸਾਰੀ ਪ੍ਰਾਪਰਟੀ ਤਬਾਹ, ਉਹਨਾਂ ਦੇ ਘਰ ਤਬਾਹ, ਉਹਨਾਂ ਨੂੰ ਡਾਂਗਾਂ ਨਾਲ, ਰੋਡਸ ਨਾਲ, ਔਰ 60% ਦੀ ਜਿਹੜੀਆਂ ਮੌਤਾਂ ਨੇ ਉਹ ਗੋਲੀਆਂ ਦੇ ਨਾਲ ਹੋਣ, ਸੈਂਕੜਿਆਂ ਗਨਜ਼ ਆਈਆਂ ਹੋਣ, ਔਰ ਉਸ ਲੈਵਲ ਦੇ ਉੱਤੇ ਤੁਹਾਡੀ ਕੈਪੀਟਲ ਦੇ ਵਿੱਚ ਹੋ ਰਿਹਾ। ਇਹ ਨਹੀਂ ਹੈ ਕਿ ਫਾਰ ਆਫ ਕਿਸੇ ਅਸਾਮ ਦੇ ਖੂੰਜੇ 'ਚ ਹੋ ਰਿਹਾ ਜਾਂ ਦੂਜੇ ਪਾਸੇ ਕੇਰਲਾ ਦੇ ਖੂੰਜੇ 'ਚ ਹੋ ਰਿਹਾ। ਉਹਨਾਂ ਨੂੰ ਕਹੋ ਜੀ ਕਿ ਉਹ ਰਿਮੋਟ ਹੈ। ਉਸ ਕੈਪੀਟਲ ਦੇ ਅੰਦਰ ਜਿੱਥੇ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਮੌਜੂਦ ਹੈ, ਔਰ ਜਦੋਂ ਸਿਵਲਾਈਜ਼ ਸੁਸਾਇਟੀ ਕਹੇ ਕਿ ਤੁਹਾਡੀ ਪਾਰਲੀਮੈਂਟ ਹੈ, ਤੁਹਾਡੀ ਰਾਜ ਸਭਾ ਹੈ, ਇਹ ਇਸ ਦੇ ਉੱਤੇ ਗੱਲਬਾਤ ਕਰੋ, ਔਰ ਉਹ ਤੜਿੰਗ ਹੋ ਕੇ ਕਹਿਣ ਹਾਕਮ ਨਹੀਂ ਜੀ ਅਜੇ ਅਸੀਂ ਹੁਣ ਹੋਲੀ ਤੋਂ ਬਾਅਦ ਦੇਖਾਂਗੇ, ਹੋਲੀ ਤੱਕ ਅਸੀਂ ਕੰਟਰੋਲ ਕਰ ਰਹੇ ਹਾਂ। ਅਸੀਂ 72 ਘੰਟੇ ਵਾਇਲੈਂਸ ਹੋਈ। ਅੱਜ ਵੀ ਜਦੋਂ ਮੈਂ ਇਹ ਰਿਪੋਰਟ ਪ੍ਰਿੰਟ ਜਿਹੜਾ ਇੱਕ ਪਪੂਲਰ ਪਬਲੀਕੇਸ਼ਨ ਹੈ ਉਹਨੂੰ ਹੁਣ ਦਾ ਟੈਲੀਗ੍ਰਾਫ ਵਾਲੇ ਵੀ ਅੱਗੋਂ ਆਪਣਾ ਇਸਤੇਮਾਲ ਕਰਦੇ ਨੇ ਉਹਨਾਂ ਦੇ ਸਾਰੇ ਆਰਟੀਕਲਸ ਨੂੰ। ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੇ ਵਕਫ ਬੋਰਡ ਨੇ ਔਰ ਦੂਜਿਆਂ ਨੇ ਇੱਕ ਦਫ਼ਤਰ ਖੋਲ੍ਹਿਆ ਕਿ ਜਿਹੜੇ ਮਿਸਿੰਗ ਲੋਕ ਨੇ ਉਹਨਾਂ ਦੀ ਰਿਪੋਰਟ ਦਿਓ, ਔਰ ਪਿਛਲੇ 48 ਘੰਟੇ ਦੇ ਵਿੱਚ 40 ਤੋਂ ਜ਼ਿਆਦਾ ਰਿਪੋਰਟਾਂ ਆਈਆਂ ਨੇ ਜਿਨ੍ਹਾਂ ਦੇ ਵਿੱਚ ਕਿਸੇ ਦਾ ਘਰ ਵਾਲਾ ਨਹੀਂ ਹੈ, ਕਿਸੇ ਦਾ ਪੁੱਤਰ ਨਹੀਂ ਮਿਲਦਾ। ਜਦੋਂ ਕਿ 50 ਤੋਂ ਜ਼ਿਆਦਾ ਮੌਤਾਂ ਕਨਫਰਮਡ ਨੇ, 400 ਤੋਂ ਜ਼ਿਆਦਾ ਜ਼ਖਮੀ ਨੇ, ਲੇਕਿਨ ਇੰਨੀ ਵੱਡੀ ਗਿਣਤੀ ਦੇ ਵਿੱਚ ਮਿਸਿੰਗ ਲੋਕ ਵੀ ਨੇ। ਲੇਕਿਨ ਨਾ ਉਸ ਪੀਰੀਅਡ ਦੇ ਵਿੱਚ ਹੋਮ ਮਿਨਿਸਟਰ ਬਾਹਰ ਨਿਕਲਿਆ, ਨਾ ਪ੍ਰਾਈਮ ਮਿਨਿਸਟਰ ਦੀ ਕੋਈ ਸਟੇਟਮੈਂਟ ਆਈ, ਨਾ ਉਹਨਾਂ ਨੂੰ ਕੋਈ ਰੋਕਣ ਦੀ ਕੋਸ਼ਿਸ਼। ਤਾਂ ਦੂਰ ਦੀ ਗੱਲ, ਈਵਨ ਪੁਲਿਸ ਦਾ ਵਰਤਾਰਾ, ਜਿਹੜੀਆਂ ਵੀਡੀਓਜ਼ ਸਾਹਮਣੇ ਆਈਆਂ ਕਿ ਕਿਵੇਂ ਪੁਲਿਸ ਨਾ ਸਿਰਫ ਦੰਗਾਈਆਂ ਦੇ ਸਾਹਮਣੇ ਜਿਹੜੀ ਹੈ ਉਹ ਬਿਲਕੁਲ ਮੂਕ ਦਰਸ਼ਕ ਹੈ, ਸਪੈਕਟੇਟਰ ਹੈ, ਸਾਇਲੈਂਟ, ਸਗੋਂ ਉਹ ਵੀ ਪੱਥਰ ਵੀ ਚਲਾ ਰਹੀ ਹੈ, ਉਹ ਉਹਨਾਂ ਨੂੰ ਜਿਹੜਾ ਉਤਸ਼ਾਹਿਤ ਵੀ ਕਰ ਰਹੀ ਹੈ ਵੀ ਇਹ ਹਿੱਸਾ ਕਰੋ। ਫਿਰ ਵੀ ਬਹੁਤ ਸਾਰਿਆਂ ਨੂੰ ਸੀ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਏਗੀ ਉਦੋਂ ਦੇਖਿਆ ਜਾਏਗਾ ਵੀ ਅੱਜ ਕੱਲ੍ਹ ਤਾਂ ਸਭ ਕੁਝ ਸਾਹਮਣੇ ਹੈ। ਕਿਵੇਂ ਕਈ ਰਿਪੋਰਟਸ ਇਸ ਦੀਆਂ ਸਾਹਮਣੇ ਆਈਆਂ ਕਿ ਕੀ ਹੋਇਆ। ਈਵਨ ਅਸੀਂ ਦੇਖਦੇ ਹਾਂ ਕਿ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਭਾਰਤੀ ਮੂਲ ਦੀ ਜਿਹੜੀ ਨਾਦੀਆ ਵਿਟਕੌਮ, ਯੂਕੇ ਦੀ MP, ਉਹਨੇ ਇਹ ਉੱਥੇ ਖਲੋ ਕੇ ਕਿਹਾ ਕਿ ਕਾਲਸ ਦਿੱਲੀ ਰਾਇਟਸ ਸਿਸਟੈਮਿਕ ਹਿੰਦੂਤਵਾ ਵਾਇਲੈਂਸ ਸੈਂਕਸ਼ਨਡ ਬਾਈ ਮੋਦੀ ਗਵਰਨਮੈਂਟ। ਹੁਣ ਜੇ ਇਸ ਲੈਵਲ ਤੇ ਜੇ ਕੋਈ ਕਹਿੰਦਾ ਹੈ ਕਿਸ ਜ਼ਿੰਮੇਵਾਰੀ ਦੇ ਨਾਲ, ਔਰ ਉਸ ਤੋਂ ਇਲਾਵਾ ਜਿਹੜਾ ਅਸੀਂ ਹੋਰ ਦੇਖਦੇ ਹਾਂ ਕਿ ਅਪਾਰਟ ਫਰੋਮ ਨਾਦੀਆ, ਲਿਬਰਲ ਡੈਮੋਕ੍ਰੈਟਸ ਐਂਡ ਕੰਜ਼ਰਵੇਟਿਵਸ ਆਲਸੋ ਕ੍ਰਿਟਿਸਾਈਜ਼ ਇੰਡੀਅਨ ਗਵਰਨਮੈਂਟ ਐਂਡ ਅਰਜ ਦਾ ਬ੍ਰਿਟਿਸ਼ ਗਵਰਨਮੈਂਟ ਟੂ ਟੇਕ ਸਟ੍ਰਿਕਟ ਐਕਸ਼ਨ। ਈਵਨ ਟੋਰੀ ਪਾਰਟੀ ਦੇ MP ਰਿਚਰਡ ਗ੍ਰਾਮ ਨੇ ਤਾਂ ਕਿਹਾ ਕਿ ਬਈ ਇਹ ਜਿਹੜਾ ਸ਼ੌਕਿੰਗ ਆਰਕੈਸਟ੍ਰੇਟਡ ਸੈਕਟੇਰੀਅਨ ਵਾਇਲੈਂਸ ਹੈ ਜੋ ਵੀਡੀਓਜ਼ ਤੋਂ ਸਾਹਮਣੇ ਆਉਂਦੀ ਹੈ, ਔਰ ਉਹ ਮਿਨਿਸਟਰ ਨੂੰ ਕਿਹਾ ਕਿ ਇਨਵਾਈਟ ਦਾ UK ਇੰਡੀਅਨ ਹਾਈ ਕਮਿਸ਼ਨਰ ਟੂ ਹਿਜ਼ ਆਫਿਸ ਟੂ ਡਿਸਕਸ ਦਾ ਡੀਪ ਕੰਸਰਨ, ਕਿ ਉਹਨੂੰ ਇੱਥੇ ਤਲਬ ਕਰੋ ਔਰ ਪੁੱਛੋ ਕਿ ਬਈ ਇਹ ਕੀ ਹੋ ਰਿਹਾ ਹੈ। ਸੋ ਜ਼ਾਹਰ ਹੈ ਅਮਰੀਕਾ ਦੇ ਵਿੱਚ ਇਸ ਦੇ ਉੱਤੇ ਕਿਸ ਲੈਵਲ ਦਾ ਜਿਹੜਾ ਹੈ ਉਹ ਉਹਨੇ ਬਰਨੀ ਸੈਂਡਰਸ ਹੋਏ, ਐਲਿਜ਼ਾਬੈਥ ਵਾਰਨ ਹੋਏ, ਉਹਨਾਂ ਸਾਰਿਆਂ ਨੇ ਇਸ ਦੇ ਉੱਤੇ ਕੰਸਰਨ ਸ਼ੋਅ ਕੀਤੇ। ਲੇਕਿਨ ਦਿਲਚਸਪ ਪਾਰਟ ਇਹ ਹੈ, ਔਰ ਜਿਵੇਂ ਤੁਸੀਂ ਆਪਣੀ ਪਹਿਲੀ ਬਰੀਫਿੰਗ ਦੇ ਵਿੱਚ ਕਿਹਾ ਕਿ ਚੋਰ ਕੰਧ ਟੱਪ ਕੇ ਚੋਰੀ ਕਰਕੇ ਦੌੜ ਰਿਹਾ, ਘਰ ਵਾਲੇ ਜਾਗ ਗਏ, ਸਾਰੇ ਮਗਰ ਦੌੜ ਰਹੇ ਨੇ, ਚੋਰ ਚੋਰ, ਤੇ ਉਹ ਹਨੇਰੇ ਦੇ ਵਿੱਚ ਉਹ ਚੋਰ ਜਿਹੜਾ ਹੈ ਉਹ ਵੀ ਭੀੜ ਦੇ ਵਿੱਚ ਹੀ ਸ਼ਾਮਲ ਹੋ ਜਾਂਦਾ ਤੇ ਉਹ ਵੀ ਉੱਚੀ ਉੱਚੀ ਰੌਲਾ ਪਾ ਰਿਹਾ ਚੋਰ ਚੋਰ। ਔਰ ਫਿਰ ਸਾਰੇ ਦੇਖਦੇ ਨੇ ਕਿ ਚੋਰ ਕਿੱਥੇ ਗਾਇਬ ਹੋ ਗਿਆ, ਕਿਉਂਕਿ ਜਿਹੜਾ ਚੋਰ ਹੈ ਉਹ ਤਾਂ ਭੀੜ 'ਚ ਰਲਿਆ ਹੋਇਆ। ਪਰ ਇੱਥੇ ਜਿਹੜਾ ਚੋਰ ਹੈ, ਜਿਹੜੀ ਹਕੂਮਤ ਹੈ ਭਾਰਤ ਦੀ, ਜਿਨ੍ਹਾਂ ਨੇ ਆਰਕੈਸਟ੍ਰੇਟਡ ਵਾਇਲੈਂਸ ਜਿਸ ਦੇ ਥੱਲੇ, ਔਰ ਟਾਈਮਿੰਗ ਵੀ ਉਹਨਾਂ ਦੀ, ਸ਼ਾਹੀਨ ਬਾਗ ਨੂੰ ਜਦੋਂ ਜਿਹੜਾ ਅਮਿਤ ਸ਼ਾਹ ਵੋਟਾਂ ਮੰਗਣ ਵੇਲੇ ਦਿੱਲੀ 'ਚ ਕਹਿੰਦਾ ਸੀ ਕਿ ਇੰਨੀ ਜ਼ੋਰ ਦਾ ਬਟਨ ਦੱਬੋ ਕਿ ਕਰੰਟ ਜਾ ਕੇ ਸ਼ਾਹੀਨ ਬਾਗ ਲੱਗੇ, ਔਰ ਕਿਵੇਂ ਉਹਨਾਂ ਨੇ, ਔਰ ਮੋਦੀ ਦਾ ਇਹ ਕਹਿਣਾ ਝਾਰਖੰਡ ਪ੍ਰਚਾਰ ਦੌਰਾਨ ਕਿ ਜੀ ਵਾਇਲੈਂਸ ਕਰਨ ਵਾਲਿਆਂ ਦੇ ਪਹਿਰਾਵੇ ਵੱਲ ਦੇਖੋ ਕੌਣ ਨੇ, ਜ਼ਾਹਰ ਹੈ ਮੁਸਲਮਾਨਾਂ ਦੇ ਖਾਤੇ 'ਚ ਪਾਉਣ ਦੀ ਗੱਲ। ਔਰ ਫਿਰ ਜਿਵੇਂ ਉਹਨਾਂ ਨੇ ਇਹ ਮਿੱਥਿਆ ਕਿ ਇਹਨਾਂ ਨੂੰ ਅਸੀਂ ਸਬਕ ਸਿਖਾਉਣਾ ਹੈ, ਕਿਵੇਂ ਵਾਇਲੈਂਸ ਪਲਾਨ ਕੀਤੀ ਗਈ, ਕਿਵੇਂ ਬਿਨਾਂ ਡਰ ਤੋਂ ਉਸ ਨੂੰ ਐਗਜ਼ੀਕਿਊਟ ਕੀਤਾ ਗਿਆ, ਔਰ ਇਵੈਂਚੁਅਲੀ ਜੋ ਇਸ ਪਾਰਲੀਮੈਂਟ ਦੀ ਡਿਬੇਟ ਦੇ ਵਿੱਚ ਨਿਕਲਿਆ। ਕੱਲ੍ਹ ਜਦੋਂ ਡਿਬੇਟ ਹੋਈ ਹੈ, ਅਮਿਤ ਸ਼ਾਹ ਬੜੀ ਬੇਸ਼ਰਮੀ ਦੇ ਨਾਲ, ਔਰ ਇਹ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਇਹ ਤੁਹਾਨੂੰ ਜਿਹੜੇ ਸਾਈਕੋਲੋਜਿਸਟ ਨੇ ਦੱਸਣਗੇ ਜਾਂ ਕਹਿਣਗੇ ਕਿ ਜਦੋਂ ਤੁਸੀਂ ਪਹਿਲਾ ਕ੍ਰਾਈਮ ਕਰਦੇ ਹੋ ਜ਼ਿੰਦਗੀ ਦੇ ਵਿੱਚ, ਕੋਈ ਵੀ ਕ੍ਰਾਈਮ ਨਾ ਵੀ ਹੋਏ ਵੱਡਾ, ਕੋਈ ਗਲਤ ਗੱਲ ਕਰਦੇ ਹੋ, ਤੇ ਇੱਕ ਵਾਰ ਤੁਸੀਂ ਡਰਦੇ ਹੋ, ਬਿਲਕੁਲ,
ਤੁਹਾਡਾ ਜ਼ਿਹਨ, ਤੁਹਾਡਾ ਅੰਦਰ ਤੁਹਾਨੂੰ ਕਹਿੰਦਾ ਹੈ ਕਿ ਵੀ ਇਹ ਠੀਕ ਇਹ ਨਹੀਂ ਹੈ, ਠੀਕ ਨਹੀਂ ਹੈ। ਤੁਸੀਂ ਫਿਰ ਵੀ ਕਰ ਲੈਂਦੇ ਹੋ। ਦੂਸਰੀ ਵਾਰ ਕਰਨ ਵੇਲੇ ਉਹ ਪਹਿਲੀ ਝਿਜਕ ਨਹੀਂ ਹੁੰਦੀ, ਕਿਉਂਕਿ ਆਲਰੇਡੀ ਤੁਹਾਡੀ ਜ਼ਿਹਨ ਦੇ ਅੰਦਰ ਉਹ ਕਾਲਖ ਜਿਹੜੀ ਹੈ ਗੁਨਾਹ ਦੀ, ਉਸ ਨੇ ਪਰਦਾ ਪਾ ਦਿੱਤਾ ਹੁੰਦਾ ਹੈ, ਔਰ ਤੁਹਾਨੂੰ ਜ਼ਿਹਨ ਦੇ ਵਿੱਚ ਝਾਕਣ ਦੀ ਵੀ ਲੋੜ ਮਹਿਸੂਸ ਨਹੀਂ ਹੁੰਦੀ, ਔਰ ਫਿਰ ਤੁਸੀਂ ਇਵੇਂ ਹੀ ਹਾਰਡਨਡ ਕ੍ਰਿਮੀਨਲ ਬਣ ਜਾਂਦੇ ਹੋ। ਔਰ ਹਰ ਕਾਤਲ ਦੀ ਕਹਾਣੀ ਇੱਥੋਂ ਹੀ ਸ਼ੁਰੂ ਹੁੰਦੀ ਹੈ, ਜੀ। ਔਰ ਅਲਟੀਮੇਟਲੀ ਉਸ ਦੇ ਲਈ ਫਿਰ ਉਹ ਈਵਨ ਮਾਰ ਕੇ ਦੂਜਿਆਂ ਨੂੰ ਆ ਕੇ ਬੜੀ ਆਰਾਮ ਦੇ ਨਾਲ ਡਿਨਰ ਕਰ ਰਿਹਾ ਹੁੰਦਾ ਹੈ, ਉਹਨੂੰ ਉਹ ਸੈਲੀਬ੍ਰੇਟ ਕਰ ਰਿਹਾ ਹੁੰਦਾ ਹੈ ਕਿ ਉਹਦੀ ਕਿੰਨੀ ਸਕਸੈਸ ਹੈ। ਸੋ ਇਸ ਗੱਲ ਦਾ ਧਿਆਨ ਰਹੇ ਕਿ ਮੋਦੀ ਅਮਿਤ ਸ਼ਾਹ ਦੀ ਕਾਤਲ ਜੋੜੀ, ਜੀ ਜਿਨ੍ਹਾਂ ਨੇ 2002 ਦੇ ਵਿੱਚ, ਇਹ ਅਮਿਤ ਸ਼ਾਹ ਹੀ ਹੋਮ ਮਿਨਿਸਟਰ ਸੀ ਮੋਦੀ ਦਾ, ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ। ਉਹਨਾਂ ਦੇ ਵਿੱਚ ਛੋਟੇ ਬੱਚੇ, ਪ੍ਰੈਗਨੈਂਟ ਵਿਮਨ, ਸੋ ਸੈਡ, ਬਜ਼ੁਰਗ, ਕਿਸੇ ਨੂੰ ਨਹੀਂ ਬਖਸ਼ਿਆ ਗਿਆ। ਬਖਸ਼ਿਆ। ਔਰ ਬਿਲਕੁਲ, ਔਰ ਕਿਵੇਂ ਸਫਾਈ ਦੇ ਨਾਲ ਉਸ ਦਾ ਕਵਰ ਅਪ, ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ 18 ਸਾਲ ਬੀਤ ਚੁੱਕੇ ਨੇ, ਔਰ ਗੌਹਰ ਆਯੂਬ ਬੀਬੀ ਨੇ ਜਿਹੜੀ ਕਿ ਇੱਕ ਜਰਨਲਿਸਟ ਸੀ, ਔਰ ਕਿਵੇਂ ਉਹਨੇ ਇਹ ਸਾਰਾ ਇੱਕ ਖੁਫੀਆ ਕੈਮਰਿਆਂ ਨਾਲ ਔਰ ਇੱਕ ਲੰਬਾ ਆਪਰੇਸ਼ਨ ਜਿਸ ਨੂੰ ਉਹਨੇ ਗੁਜਰਾਤ ਫਾਈਲਸ ਕਿਤਾਬ ਦੇ ਰਾਹੀਂ ਸਾਹਮਣੇ ਵੀ ਲਿਆਂਦਾ, ਕਿਵੇਂ ਇਸ ਗੱਲ ਨੂੰ ਐਕਸਪੋਜ਼ ਕੀਤਾ ਕਿ ਕਿਸ ਹੱਦ ਤੱਕ ਪੁਲਿਸ ਦੇ ਆਫੀਸ਼ੀਅਲ, ਜਿਹਨੂੰ ਹੁਣ ਉਹਨਾਂ ਨੇ ਰੀਹੈਬਿਲਿਟੇਟ ਕੀਤਾ ਬੀਜੇਪੀ ਨੇ, ਮਿਸਟਰ ਵਣਜਾਰਾ DIG ਲੈਵਲ ਦੇ ਉੱਤੇ, ਕਿਵੇਂ ਅਮਿਤ ਸ਼ਾਹ, ਕਿਵੇਂ ਮੋਦੀ, ਇਹਨਾਂ ਨੇ ਕੀ ਰੋਲ ਅਦਾ ਕੀਤਾ। ਔਰ ਜੇ ਇੱਕ ਕਤਲ ਕੇਸ ਦੇ ਵਿੱਚ ਜਿਹੜਾ ਫੇਕ ਐਨਕਾਊਂਟਰ ਦੇ ਵਿੱਚ ਅਮਿਤ ਸ਼ਾਹ ਕਾਬੂ ਵੀ ਆਇਆ, ਔਰ ਜਿਹੜਾ ਸੁਪਰੀਮ ਕੋਰਟ ਦਾ ਜੱਜ ਜਸਟਿਸ ਲੋਇਆ ਅਮਿਤ ਸ਼ਾਹ ਨੂੰ, ਜਦੋਂ ਕਿ ਉਹ ਬਣ ਚੁੱਕਾ ਬੀਜੇਪੀ ਦਾ ਪ੍ਰੈਜ਼ੀਡੈਂਟ ਸੀ, ਮੋਦੀ ਜਿਹੜਾ ਉਹ ਹੋਮ ਮਿਨਿਸਟਰ ਬਣ ਚੁੱਕਾ, ਪ੍ਰਾਈਮ ਮਿਨਿਸਟਰ ਬਣ ਚੁੱਕਾ ਸੀ, ਔਰ ਕਿਸ ਅੰਦਾਜ਼ ਦੇ ਵਿੱਚ ਜਸਟਿਸ ਲੋਇਆ ਜਿਹੜਾ ਕਿ ਇਨਵੈਸਟੀਗੇਟ ਕਰ ਰਿਹਾ ਸੀ ਅਮਿਤ ਸ਼ਾਹ ਦੇ ਖਿਲਾਫ, ਉਸ ਨੂੰ ਉਹਨਾਂ ਨੇ ਐਲੀਮੀਨੇਟ ਕੀਤਾ ਲੋਇਆ ਨੂੰ, ਕਿਵੇਂ ਕਾਲੀ ਰਤੂ ਦੀ ਲਾਸ਼ ਉਹਦੇ ਪਿੰਡ ਲਿਜਾ ਕੇ ਉਸ ਦਾ ਜਿਹੜਾ ਉਹ ਕੰਮ ਹੀ ਮੁਕਾ ਦਿੱਤਾ। ਸੋ ਇਹ ਸਾਰਾ ਪਾਰਟ ਇਸ ਗੱਲ ਦੀ ਯਾਦ ਦਹਾਨੀ ਕਰਾਉਂਦਾ ਹੈ ਕਿ ਹਾਰਡਨਡ ਕ੍ਰਿਮੀਨਲਸ, ਇਹਨਾਂ ਨੇ ਈਵਨ ਉਸ ਜੱਜ ਨੂੰ ਵੀ ਵਾਈਪ ਆਊਟ ਕਰ ਦਿੱਤਾ ਹੈ ਜਿਹੜਾ ਇਹਨਾਂ ਦਾ ਮੁੱਖ ਤੌਰ ਦੇ ਉੱਤੇ ਜਿਹੜਾ ਇਸ ਨੂੰ ਇਨਵੈਸਟੀਗੇਟ ਕਰ ਰਿਹਾ ਸੀ। ਹੁਣ ਅਸੀਂ ਜਦੋਂ ਇਸ ਸਾਰੇ ਪਾਰਟ ਨੂੰ ਨਵੰਬਰ 84 ਦੇ ਨਾਲ ਜੋੜ ਕੇ ਦੇਖਦੇ ਹਾਂ, ਕਿਵੇਂ ਕਾਂਗਰਸ ਨੇ ਉਹ ਸਾਰੇ ਪਾਰਟ ਨੂੰ ਜਿਹੜਾ ਉਹ ਲਿਆਂਦਾ, ਕਿਵੇਂ ਇਸ ਪਾਰਟ ਨੂੰ ਉਹਨਾਂ ਨੇ ਕਵਰ ਅਪ ਕੀਤਾ। 35 ਸਾਲ ਬਾਅਦ ਵੀ ਹਜ਼ਾਰਾਂ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ। ਔਰ ਇਸ ਸਾਰੇ ਦੌਰ ਦੇ ਵਿੱਚ ਜਿਹੜਾ ਹੁਣ ਜਦੋਂ ਸਾਡੇ ਸਾਹਮਣੇ ਇਹ ਅੱਜ ਉਹਦੀ ਸਪੀਚ ਆਉਂਦੀ ਹੈ ਅਮਿਤ ਸ਼ਾਹ ਦੀ, ਜਿਹੜੀ ਉਹ ਰਾਜ ਸਭਾ ਦੇ ਵਿੱਚ ਕਰ ਰਿਹਾ, ਜਿਹਦੇ 'ਚ ਉਹ ਕਹਿ ਰਿਹਾ ਹੈ, ਔਰ ਉਹਦਾ ਹੀ ਮੈਂ ਲਫ਼ਜ਼ ਕੋਟ ਕਰਨਾ ਚਾਹਾਂਗਾ, ਉਹਨਾਂ ਦੀ ਨਿਊਜ਼ ਏਜੰਸੀ ਨੇ ਇਸ ਦੇ ਉੱਤੇ ਕਵਰੇਜ ਕੀਤੀ ਹੈ, PTI ਨੇ, ਪਲੱਸ ਅੱਜ ਸਾਰੇ TV ਚੈਨਲਸ ਨੇ, NDTV ਦੀ ਵੀ ਰਿਪੋਰਟ ਸੀ। ਅਮਿਤ ਸ਼ਾਹ ਕਾਲਸ Delhi riots well planned conspiracy, says police successfully contained it। ਔਰ ਉਹ ਕਹਿੰਦਾ ਜੀ ਕਿ ਇਹ ਜਿਹੜੀ ਦਿੱਲੀ ਦੀ ਜਿਹੜੀ ਹਿੰਸਾ ਹੋਈ ਹੈ, ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਸੀ, ਵੈਲ ਪਲੈਨਡ ਕੰਸਪੀਰੇਸੀ। ਔਰ ਉਹਨੇ ਕਿਹਾ ਜੀ ਕਿ ਪੁਲਿਸ ਜਿਹੜੀ ਹੈ ਉਹਨੇ ਬੜੀ ਕਾਮਯਾਬੀ ਦੇ ਨਾਲ ਇਸ ਦੇ ਉੱਤੇ ਕਾਬੂ ਪਾਇਆ। ਹੁਣ ਇਹਦੇ 'ਚ ਦੋ ਸਟੇਟਮੈਂਟਸ ਜਿਹੜੇ ਐਕਸਟ੍ਰੀਮ ਲਾਈਜ਼, ਇੱਕ ਤਾਂ ਇਹਨੂੰ ਤਾਂ ਝੂਠ ਕਹਿਣਾ ਵੀ, ਝੂਠ ਵੀ ਜਿਹੜਾ ਹੈ, ਜਿਹੜੀ ਝੂਠ ਦੀ ਦੇਵੀ ਹੈ ਕੋਈ, ਉਹ ਵੀ ਸ਼ਰਮ ਮਹਿਸੂਸ ਕਰਦੀ ਹੋਏਗੀ ਕਿ ਨਹੀਂ ਬਈ ਇਹ ਤਾਂ ਤੂੰ ਮੇਰੇ ਨਾਲ ਕੰਪੀਟ ਕਰ ਰਿਹਾ, ਤੂੰ ਤਾਂ ਮੈਨੂੰ ਵੀ ਪਿੱਛੇ ਛੱਡ ਗਿਆ। ਔਰ ਉਹਦੇ 'ਚ ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਪੁਲਿਸ ਹੈ ਉਹਦੀ ਤਾਂ ਤਾਰੀਫ ਕਰਨੀ ਚਾਹੀਦੀ ਹੈ ਕਿ ਉਹਨੇ 72 ਘੰਟੇ ਦੇ ਵਿੱਚ ਜਿਹੜਾ ਇਹਨੂੰ ਕਾਬੂ ਕੀਤਾ। ਔਰ ਨਾਲ ਉਹ ਕਹਿ ਰਿਹਾ ਕਿ ਸਿਰਫ 4% ਏਰੀਆ ਦੇ ਵਿੱਚ ਹੀ ਦਿੱਲੀ 'ਚ ਵਾਇਲੈਂਸ ਹੋਈ, ਔਰ 13% ਜਿਹੜੀ ਪੋਪੂਲੇਸ਼ਨ ਹੈ ਉਹ ਪ੍ਰਭਾਵਿਤ ਹੋਈ। ਉਹ ਕਹਿੰਦਾ ਜੀ ਜੇ ਇਹ ਬਾਕੀ ਸਾਰੀ ਦਿੱਲੀ 'ਚ ਕਿਉਂ ਨਹੀਂ ਹੋਈ, 96% ਹੋਰ ਏਰੀਆ 'ਚ ਵੀ ਹੋ ਸਕਦੀ ਸੀ। 13% ਪੋਪੂਲੇਸ਼ਨ ਤੇ ਹੋਈ, ਜਿਹੜੀ 87% ਤਾਂ ਸੇਫ ਰਹੀ। ਇਹਦਾ ਮਤਲਬ ਹੈ ਕਿ ਪੁਲਿਸ ਦੀ ਬਹੁਤ ਕਾਮਯਾਬੀ ਹੈ ਕਿ ਉਹਨਾਂ ਨੇ ਇਹਨੂੰ ਸਿਰਫ ਜਿਹੜਾ ਉਹ ਕੁਛ ਹਿੱਸੇ 'ਚ ਹੀ ਹੋਣ ਦਿੱਤਾ, ਔਰ ਥੋੜ੍ਹੀ ਬਹੁਤ ਪੋਪੂਲੇਸ਼ਨ ਹੋਈ ਹੈ ਜਿਹੜੀ ਹੈ 4% ਏਰੀਆ 'ਚ। ਫਿਰ ਉਹ ਕਹਿ ਰਿਹਾ ਕਿ ਮੈਨੂੰ ਬਹੁਤ ਦੁੱਖ ਹੈ ਜਿਹੜੇ ਮਾਰੇ ਗਏ ਉਹਨਾਂ ਦੇ ਨਾਲ,
ਬੜੀ ਹਮਦਰਦੀ ਹੈ, ਪਰ ਉਹਨੂੰ ਧਰਮ ਦੇ ਨਾਂ ਤੇ ਨਾ ਵੰਡੋ ਕਿ ਕੌਣ ਹਿੰਦੂ ਸੀ ਕੌਣ ਮੁਸਲਮਾਨ ਸੀ। ਸਭ ਭਾਰਤੀ ਸੀ, ਭਾਰਤੀ ਮਾਰੇ ਗਏ, ਭਾਰਤੀ ਜ਼ਖਮੀ ਹੋਏ, ਦੇਖੋ। ਭਾਰਤੀਆਂ ਦੀ ਪ੍ਰਾਪਰਟੀ। ਤੁਸੀਂ ਇਹ ਹਿੰਦੂ ਮੁਸਲਮ ਨੈਰੇਟਿਵ ਹੀ ਤੁਸੀਂ ਲਿਆਂਦਾ ਹੈ। ਤੁਸੀਂ ਲੈ ਕੇ ਆਏ। ਤੁਹਾਡੀ ਸਾਰੀ ਤਾਕਤ ਹੀ ਉਸ ਪੋਲਰਾਈਜੇਸ਼ਨ ਚੋਂ ਨਿਕਲੀ ਹੈ। ਜੀ। ਤੁਸੀਂ ਸਾਰੀ ਸੁਸਾਇਟੀ ਦਾ ਧਰੁਵੀਕਰਨ ਕੀਤਾ ਹੈ, ਤੁਸੀਂ ਉਹ ਨਫ਼ਰਤ ਦੀ ਅੱਗ ਚਾਰ ਚਫੇਰੇ ਫੈਲਾਈ ਹੈ। ਔਰ ਫਿਰ ਉਹ ਕਹਿ ਰਿਹਾ ਕਿ ਵੀ ਕਾਲਿੰਗ ਇਟ ਏ ਪ੍ਰੀ ਡਿਟਰਮਿਨਡ ਕੰਸਪੀਰੇਸੀ, ਇਹ ਬੜਾ ਪਹਿਲਾਂ ਹੀ ਪਲਾਨ ਕਰਕੇ ਇਹ ਸਾਜ਼ਿਸ਼ ਹੋਈ। ਸ਼ਾਹ ਸੈਡ ਦੋਜ਼ ਹੂ ਹੈਵ ਡੇਅਰ ਟੂ ਇੰਜੀਨੀਅਰ ਦਾ ਰਾਇਟ ਸ਼ੁੱਡ ਬਿਵੇਅਰ, ਜਿਨ੍ਹਾਂ ਨੇ ਇਹ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਖਬਰਦਾਰ ਹੋ ਜਾਓ। ਹਾਊ ਮਚ ਮਨੀ ਹੈਜ਼ ਬੀਨ ਰਿਸੀਵਡ ਵਾਇਆ ਹਵਾਲਾ, ਇਹ ਕਰਨ ਦੇ ਲਈ ਹਵਾਲੇ ਰਾਹੀਂ ਕਿੰਨਾ ਧਨ ਆਇਆ। The people involved in it, those who have engineered and participated in the riots will all be investigated। ਕਿ ਜਿਨ੍ਹਾਂ ਨੇ ਪੈਸਾ ਲਿਆਂਦਾ, ਜਿਨ੍ਹਾਂ ਨੇ ਜਿਹੜਾ ਇਸ ਨੂੰ ਦੀ ਯੋਜਨਾ ਬਣਾਈ, ਇੰਜੀਨੀਅਰ ਕੀਤਾ, ਜਿਹੜੇ ਇਹਦੇ 'ਚ ਮੁਲਵਸ ਨੇ, ਜਿਨ੍ਹਾਂ ਨੇ ਦੰਗਿਆਂ ਦੇ ਵਿੱਚ ਸ਼ਮੂਲੀਅਤ ਕੀਤੀ, ਸਭ ਦੀ ਜਾਂਚ ਪੜਤਾਲ ਹੋਏਗੀ। ਔਰ ਫਿਰ ਉਹਨੇ ਕਿਹਾ ਜੀ ਸਰਕਾਰ ਨੇ ਕੀ ਸਟੈਪ ਲਏ ਨੇ। ਉਹਨੇ ਕਿਹਾ ਕਿ ਵੀ ਇਹ ਕੋਈ ਹੇਟ ਸਪੀਚ ਨਹੀਂ ਹੋਈ। ਹੇਟ ਸਪੀਚ ਜੇ ਕੀਤੀ ਤਾਂ ਸੋਨੀਆ ਗਾਂਧੀ ਨੇ ਕੀਤੀ, ਹੇਟ ਸਪੀਚ ਜੇ ਕੀਤੀ ਤਾਂ ਉਹ ਇਰਫਾਨ ਪਠਾਨ ਕੇ ਕਿਨੇ ਕੀਤੀ। ਔਰ ਉਹਨੇ ਕਿਹਾ ਜੀ ਅਭਿਨਵ ਮਿਸ਼ਰਾ ਜਾਂ ਦੂਜੇ ਇਹ ਸਾਰਿਆਂ ਨੂੰ ਉਹਨਾਂ ਨੇ ਜਿਹੜਾ ਉਹ ਮਾਫ ਕਰਦੇ ਆ। ਮਾਫ ਕੀ, ਇਹਨਾਂ ਦਾ ਮੈਂਸ਼ਨ ਤੱਕ ਨਹੀਂ ਕੀਤਾ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕੋਈ ਐਸਾ ਨਹੀਂ ਕੀਤਾ, ਇਹ ਦੂਜਿਆਂ ਨੇ ਸ਼ੁਰੂ ਕੀਤਾ ਔਰ ਇਹ ਪਲੈਨਡ ਤਰੀਕੇ ਦੇ ਨਾਲ ਬਾਹਰੋਂ ਪੈਸਾ ਆਇਆ ਔਰ ਇਹ ਹਵਾਲਾ ਔਰ ਦੂਜੇ ਦੇ ਨਾਲ। ਫਿਰ ਉਹਨੇ ਕਿਹਾ ਜੀ ਅਸੀਂ ਬਹੁਤ SIT ਟੀਮਸ ਕ੍ਰੀਏਟ ਕਰ ਦਿੱਤੀਆਂ ਨੇ ਜਿਹੜੀਆਂ ਇਹਨਾਂ ਕ੍ਰਾਈਮਸ ਨੂੰ ਇਨਵੈਸਟੀਗੇਟ ਕਰਨਗੇ। ਔਰ 650 ਪੀਸ ਕਮੇਟੀ ਦੀਆਂ ਮੀਟਿੰਗਸ ਹੋਈਆਂ ਨੇ ਔਰ ਉਹਨੂੰ ਉਹ ਜਸਟੀਫਾਈ ਕਰ ਰਿਹਾ ਕਿ ਦਿੱਲੀ's population is 1.70 ਕਰੋੜ ਐਂਡ ਦਾ ਇਫੈਕਟਡ ਪੋਪੂਲੇਸ਼ਨ ਵਾਸ 20 ਲੱਖ। 20 ਲੱਖ ਲੋਕ ਹੀ ਪ੍ਰਭਾਵਿਤ ਹੋਏ ਨੇ। ਏਡੀ ਕਿਹੜੀ ਗੱਲ ਹੈ, 20 ਲੱਖ ਮਰ ਵੀ ਜਾਂਦੇ ਫਿਰ ਕੀ ਫਰਕ ਪੈ ਜਾਣਾ ਸੀ, ਅਜੇ ਬਾਕੀ ਤਾਂ ਬਚੇ ਹੋਏ ਨੇ। ਆਈ ਲਾਈਕ ਟੂ ਐਪਰੀਸ਼ੀਏਟ ਦਾ ਦਿੱਲੀ ਪੁਲਿਸ ਐਂਡ ਆਲਸੋ ਪ੍ਰੇਜ਼ ਇਟ ਫॉर containing it to 20 lakh population and 4% area and not allowed to spread to Delhi। ਕਿ ਮੈਂ ਤਾਰੀਫ ਕਰਦਾ ਦਿੱਲੀ ਪੁਲਿਸ ਦੀ ਕਿ ਉਹਨੇ ਬਿਲਕੁਲ ਉਹਨੂੰ ਸੀਮਤ ਜੇ ਦਾਇਰੇ 'ਚ ਕੀਤਾ ਹੈ। This is the biggest achievement of Delhi police that it was able to contain the riots in 36 hours। ਇਹ ਵੀ ਝੂਠ, 72 ਘੰਟੇ ਲਗਾਤਾਰ 3 ਦਿਨ 3 ਰਾਤਾਂ ਚੱਲਦਾ ਰਿਹਾ। ਪਰ ਉਹ ਕਹਿੰਦਾ ਜੀ ਕਿ ਵੀ ਮੈਂ ਬਹੁਤ ਤਾਰੀਫ ਕਰਦਾ। ਫਿਰ ਉਹਨੇ ਇੰਡੀਅਨ ਬ੍ਰਦਰਜ਼ ਵਰ ਕਿਲਡ, ਇੰਡੀਅਨ ਬ੍ਰਦਰਜ਼ ਫਲਾਣਾ, ਔਰ ਇਸ ਸਾਰੇ ਨੂੰ ਜਿਹੜਾ ਇਹ ਉਹਦੀ ਲਾਈਨ ਹੈ। ਹੁਣ ਮੈਂ ਆਲਰੇਡੀ UK ਦੇ MPs ਦਾ ਦੱਸਿਆ ਹੈ ਕਿ ਵੀ ਉਹਨਾਂ ਨੇ ਕਿਵੇਂ ਸਿੱਧੇ ਤੌਰ ਤੇ ਬਲੇਮ ਕੀਤਾ ਹੈ। ਅਮਰੀਕਾ 'ਚ US ਸਰਫ ਨੇ ਕਿਹਾ, ਈਵਨ ਤ੍ਰਿਪੁਰਾ ਦਾ ਸਾਬਕਾ ਚੀਫ ਮਿਨਿਸਟਰ ਮਾਨਿਕ ਸਰਕਾਰ ਹੈ, ਉਹਨੇ ਕਿਹਾ ਕਿ Delhi riots a pre-planned conspiracy, alleging that violence in Delhi was pre-planned conspiracy। Former Tripura Chief Minister Manik Sarkar started a drive to raise funds for those affected by the clashes। और उन्हें बड़ा clearly कहा hooligans were hired from outside Delhi, they ransacked and vandalized many houses and shops। It was a pre-planned conspiracy induced by communal hatred, said the veteran leader। उन्हें कहा जी ਜਿਹੜੀ ਫਿਰਕੂ ਨਫ਼ਰਤ ਹੈ ਉਹਦੇ ਨਾਲ ਜੁੜੀ ਹੋਈ ਇਹ ਸਾਰੀ ਕੰਸਪੀਰੇਸੀ ਪੂਰੀ ਪਲੈਨਿੰਗ ਦੇ ਨਾਲ ਕੀਤੀ ਗਈ ਹੈ। ਹੁਣ ਜੇ ਇਹਨੂੰ ਕਹਿੰਦੇ ਨੇ ਕਿ ਚਿੱਟੇ ਦਿਨ ਕਿਸੇ ਚੀਜ਼ ਤੋਂ ਮੁਨਕਰ ਹੋਣਾ, ਔਰ ਜਿਹੜਾ ਵਿਕਟਮ ਹੈ, ਔਰ ਇਹ ਗੱਲ ਜਿਹੜੀ ਹੈ ਬਹੁਤ ਸਾਰੀ ਜਿਹੜੀ ਦਿੱਲੀ ਦੇ ਵਿੱਚ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਮਾਰੇ ਗਏ ਨੇ, ਉਹਨਾਂ ਦੇ ਘਰ ਤਬਾਹ ਕੀਤੇ ਗਏ ਨੇ, ਉਹਨਾਂ ਦਾ ਇਹ ਕਹਿਣਾ ਕਿ ਪੁਲਿਸ ਆ ਕੇ ਸਾਨੂੰ ਹੀ ਫੜ ਰਹੀ ਹੈ, ਕੇਸ ਝੂਠੇ ਰਜਿਸਟਰ ਕੀਤੇ ਜਾ ਰਹੇ ਨੇ ਔਰ ਜਿਹੜਾ ਸਾਨੂੰ ਬਹੁਤ ਹਰਾਸ ਕੀਤਾ ਜਾ ਰਿਹਾ। ਔਰ ਇਹ ਜਿਹੜਾ ਹਵਾਲਾ ਕਾਂਡ ਦੀ ਗੱਲ ਕਰ ਰਿਹਾ ਜੀ, ਪੈਸਾ ਬਾਹਰੋਂ ਆਇਆ, ਜਿੰਨਾ ਪੈਸਾ ਇਸ ਵੇਲੇ BJP ਦੇ ਕੋਲ ਹੈ। ਹੁਣ ਜਦੋਂ ਇੱਕ ਤੋਂ ਬਾਅਦ ਇੱਕ ਬੈਂਕ ਕਲੈਪਸ ਹੋ ਰਹੇ ਨੇ ਔਰ ਜਿਵੇਂ ਇੱਕ ਤੋਂ ਬਾਅਦ ਇੱਕ ਇਹਨਾਂ ਦੇ ਸਕੈਂਡਲ ਸਾਹਮਣੇ ਆ ਰਹੇ ਨੇ ਔਰ ਬਹੁਤਿਆਂ ਦਾ ਧਿਆਨ ਕਿਉਂਕਿ ਸਕੈਂਡਲਾਂ ਵੱਲ ਜਾਂਦਾ ਹੈ। ਔਰ ਹੁਣ ਇਹ ਵੀ ਗੱਲ ਸਾਹਮਣੇ ਆਈ ਕਿ ਕਿਵੇਂ ਈਵਨ ਜਿਸ ਸਕੈਂਡਲ 'ਚ ਸਿੱਧੇ ਤੌਰ 'ਤੇ ਇਨਵੋਲਵ ਨੇ, ਜਿਹੜਾ ਕਪੂਰ ਯਸ ਬੈਂਕ ਦਾ ਕਰਤਾ ਧਰਤਾ BJP ਦਾ ਬੰਦਾ, ਲੇਕਿਨ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਕਿਵੇਂ ਇਹ ਜਿਹੜਾ ਮਾਧਵ ਰਾਓ ਸਿੰਧੀਆ ਦਾ ਬੇਟਾ, ਸਿੰਧੀਆ ਕਾਂਗਰਸ ਦਾ ਜਨਰਲ ਸੈਕਟਰੀ ਸੀ,
ਕਿਵੇਂ ਉਹਨੇ ਜਿਹੜਾ ਉਹ 20-22 MLA ਨਾਲ ਲੈ ਕੇ ਅਬ ਰਿਜ਼ਾਈਨ ਕੀਤਾ ਕਾਂਗਰਸ ਤੋਂ, ਬੀਜੇਪੀ ਜੁਆਇਨ ਕਰ ਰਹੇ। ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਅਸਲ 'ਚ ਉਹ ਕਪੂਰ ਜਿਸ ਘਰ ਦੇ ਵਿੱਚ ਰਹਿੰਦਾ ਸੀ ਬੰਬੇ 'ਚ, ਜਿੱਥੇ ਲੱਖਾਂ ਕਰੋੜਾਂ ਦੇ ਜਿਹੜਾ ਉਹ ਬਿੱਲ ਜਿਹੜਾ ਉਹ ਉਤਾਰਦਾ ਹੋਏਗਾ, ਉਹ ਇਸ ਸਿੰਧੀਆ ਦਾ ਹੀ ਸੀ। ਔਰ ਇਹ ਸਿੰਧੀਆ ਵੀ ਕਿਤੇ ਨਾ ਕਿਤੇ ਇਨਵੋਲਵ ਸੀ ਕਿਸੇ ਲੈਵਲ ਦੇ ਉੱਤੇ ਉਸ ਯੈਸ ਬੈਂਕ 'ਚ। ਹੁਣ ਜਦੋਂ ਇੱਕ ਪਾਸੇ ਸਕੈਂਡਲ ਆਇਆ, ਹੁਣ ਇਹ ਆ ਰਿਹਾ ਵੀ ਆਲ ਆਫ ਏ ਸਡਨ ਉਸ ਲੈਵਲ ਦਾ ਜਨਰਲ ਸੈਕਟਰੀ ਜਿਹੜਾ 2 ਵਾਰ ਮਿਨਿਸਟਰ ਰਿਹਾ ਮਨਮੋਹਨ ਸਿੰਘ ਸਰਕਾਰ ਦੇ ਵਿੱਚ, 4 ਵਾਰੀ MP ਬਣਿਆ, ਜਿਹਦਾ ਪਿਓ ਜਿਹੜਾ ਉਹ ਵੱਡਾ ਸਟਾਲਵਾਰਡ ਸੀ ਕਾਂਗਰਸ ਦਾ, ਕਿ ਆਲ ਆਫ ਏ ਸਡਨ ਕੀ ਹੋਇਆ। ਹੁਣ ਇਹ ਵੀ ਸਾਹਮਣੇ ਆ ਰਿਹਾ ਵੀ ਇਹ ਇੱਕ ਚੀਜ਼ ਚੋਂ ਕਿਵੇਂ ਦੋ ਫਾਇਦੇ ਕੱਢ ਰਹੇ ਨੇ, ਕਿ ਇੱਕ ਪਾਸੇ ਉਹਨਾਂ ਨੇ ਉਸ ਬੈਂਕ ਨੂੰ ਕਰਕੇ ਕਿਵੇਂ ਉਹਦੇ ਚੋਂ ਕੀ ਕੱਢਿਆ ਹੋਏਗਾ, ਕੀ ਮਫਾਦ ਲਿਆ, ਔਰ ਆਪਣਾ ਬੰਦਾ ਜਿਹੜਾ ਉਹਨੂੰ ਕਿਵੇਂ ਪ੍ਰੋਟੈਕਟ ਕਰਨਾ, ਪਰ ਨਾਲ ਦੀ ਨਾਲ ਉਹਨਾਂ ਨੇ ਇਹਨੂੰ ਖਬਰ ਕਰ ਦਿੱਤੀ ਹੋਣੀ ਹੈ ਕਿ ਭਾਈ ਹੁਣ ਤੇਰਾ ਵੀ ਨਾਂ ਇਹਦੇ 'ਚ ਬੋਲਣਾ, ਤੇ ਜਾਂ ਇੱਕੋ ਹੀ ਤਰੀਕਾ ਹੈ ਕਿ ਵੀ ਤੂੰ ਸਾਡੀ ਪਾਰਟੀ ਜੁਆਇਨ ਕਰ ਲੈ। ਹੁਣ ਇਹ ਜਿਹੜੀ ਖੇਡ ਉੱਥੇ ਖੇਡੀ ਹੈ, ਅਮਰਿੰਦਰ ਸਿੰਘ 79 ਸਾਲ ਦਾ ਹੋਇਆ, ਔਰ ਕੱਲ ਆਇਆ ਕਿ ਜੀ ਮੋਦੀ ਨੇ ਜਿਹੜਾ ਉਹਨੂੰ ਵਧਾਈ ਦਿੱਤੀ ਉਹਦੇ ਜਨਮ ਦਿਨ ਦੀ ਖਾਸ ਤੌਰ ਤੇ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਪੰਜਾਬ ਦੇ ਵਿੱਚ ਵੀ ਇਸ ਕਿਸਮ ਦੀ ਖੇਡ ਬੀਜੇਪੀ, ਬੇਸ਼ੱਕ ਇੱਕ ਪਾਸੇ ਨਵਜੋਤ ਸਿੱਧੂ ਜਿਸ ਨਾਲ ਆਮ ਆਦਮੀ ਪਾਰਟੀ ਵਾਲੇ ਵੀ ਮਿਲ ਰਹੇ ਨੇ, ਕਾਂਗਰਸ ਨੇ ਵੀ, ਕਾਂਗਰਸ ਦਾ ਹਿੱਸਾ ਉਹ ਮਿਨਿਸਟਰ ਸੀ ਕੱਲ ਤੱਕ, ਬੀਜੇਪੀ ਦਾ MP 2-3 ਵਾਰ ਰਿਹਾ, ਔਰ ਹੋ ਸਕਦਾ ਕੱਲ ਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਹੁਣ ਅਮਰਿੰਦਰ ਸਿੰਘ ਦਾ ਵੀ ਇਹ ਸਾਰੇ ਸਕੈਂਡਲ, ਉਹਦੀ ਘਰ ਵਾਲੀ ਪਰਨੀਤ ਕੌਰ ਪਹਿਲਾਂ ਹੀ ਸਵਿਸ ਬੈਂਕ ਅਕਾਊਂਟ ਮਾਮਲੇ 'ਚ ਉਹਦਾ ਨਾਂ ਆਇਆ ਸੀ, ਫਿਰ ਦੱਬ ਗਿਆ, ਜਿਹਦੇ ਥੱਲੇ ਇਹ ਬਲੈਕਮੇਲ ਕਰਦੇ ਨੇ ਕਿ ਜੇ ਕੱਲ ਨੂੰ ਅਮਰਿੰਦਰ ਸਿੰਘ ਹੀ ਆਪਣੇ ਇੱਕ ਵੱਡੇ ਧੜੇ ਨੂੰ ਨਾਲ ਲੈ ਕੇ ਬੀਜੇਪੀ ਜੁਆਇਨ ਕਰ ਲੈ, ਜਾਂ ਜੇ ਪ੍ਰੈਸ਼ਰ ਥੱਲੇ ਨਾ ਆਏ, ਦੂਜੇ ਪਾਸੇ ਵੀ ਉਸ ਦੇ ਜਿਹੜੀਆਂ ਨੇ ਉਹ ਰਲੀਆਂ ਹੋਈਆਂ ਨੇ ਇੱਟੀਆਂ ਸਿੱਟੀਆਂ, ਤੇ ਫਿਰ ਈਵਨ ਨਵਜੋਤ ਸਿੱਧੂ ਦੇ ਨਾਲ ਹੀ ਇਹ ਗੇਮ ਖੇਡੀ ਜਾਏ, ਔਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੀ। ਸੋ ਕੁੱਲ ਮਿਲਾ ਕੇ ਜਿੰਨਾ ਪੈਸਾ ਇਸ ਵੇਲੇ ਬੀਜੇਪੀ ਦੇ ਕੋਲ ਕਿਸੇ ਨੂੰ ਜੋੜਨ ਤੋੜਨ ਲਈ ਹੈ, ਜਿੰਨਾ ਬਲੈਕਮੇਲ ਜਿਸ ਹੱਦ ਤੱਕ ਜਾ ਕੇ ਆਪਣੀਆਂ ਇਨਵੈਸਟੀਗੇਟਿਵ ਏਜੰਸੀਜ਼, ਨੈਸ਼ਨਲ ਸਿਕਿਉਰਿਟੀ ਏਜੰਸੀ, CBI ਦੂਸਰਿਆਂ ਨੂੰ ਇਸਤੇਮਾਲ ਕਰਦੇ ਨੇ, ਔਰ ਜਿਸ ਹੱਦ ਤੱਕ ਜਾ ਕੇ ਈਵਨ ਜਿਹੜੀ ਡੋਨੇਟਡ ਮਨੀ ਹੈ, ਔਰ ਇਹ ਇੱਕ ਰਿਪੋਰਟ ਜਿਹਨੂੰ ਕੋਈ ਬਹੁਤਾ ਕਿਸੇ ਨੇ ਡਿਸਕਸ ਨਹੀਂ ਕੀਤਾ ਹੈ ਕਿ ADR report says bulk of political funding from unknown sources, BJP biggest beneficiary, ਕਿ ਸਭ ਤੋਂ ਜ਼ਿਆਦਾ ਜੇ ਫਾਇਦੇ 'ਚ ਹੈ ਜਿਹੜੀ ਅਨਨੋਨ, ਕਿਉਂਕਿ ਇਹ ਨਰਿੰਦਰ ਮੋਦੀ ਜਦੋਂ ਆਇਆ ਲਾਸਟ ਵੇਲੇ ਇਹਨਾਂ ਨੇ ਇੱਕ ਲਾਅ ਬਣਾਇਆ ਸੀ ਕਿ ਵੀ ਇੱਕ ਤਾਂ ਉਹ ਡੋਨੇਸ਼ਨ ਹੈ ਜਿਹਦਾ ਸੋਰਸ ਦੱਸਿਆ ਜਾਏਗਾ ਵੀ ਕੀ ਹੈ, ਪਰ ਇੱਕ ਇਹਨਾਂ ਨੇ ਕਲੌਜ਼ ਕ੍ਰੀਏਟ ਕੀਤਾ ਜਿਹਦੇ ਥੱਲੇ ਸੀ ਕਿ ਜੀ ਅਨਨੋਨ ਸੋਰਸ ਦੱਸ ਕੇ ਵੀ ਤੁਸੀਂ ਪੈਸਾ ਲੈ ਸਕਦੇ ਹੋ। ਔਰ ਇਹ ਰਿਪੋਰਟਿੰਗ ਐਨ ਐਨਾਲਿਸਿਸ ਆਫ ਇਨਕਮ ਟੈਕਸ ਰਿਟਰਨਸ ਐਂਡ ਡੋਨੇਸ਼ਨ ਸਟੇਟਮੈਂਟਸ filed by political parties with the Election Commission of India shows bulk of their funding is from unknown sources. ਹਾਲਾਂ ਦੂਸਰੀਆਂ ਪਾਰਟੀਆਂ ਦੇ ਵੀ unknown source ਨੇ, ਪਰ ਸਭ ਤੋਂ ਜ਼ਿਆਦਾ and as much as 78% of rupees, ਮੈਂ ਤਾਂ ਗਿਣ ਵੀ ਨਹੀਂ ਸਕਦਾ, 1960 crore accrued by them in financial year 2018-19 came from electoral bonds in which the highest gainer was the ruling BJP according to Association for Democratic Reform. ਹੁਣ 1960 ਕਰੋੜ ਆਲਮੋਸਟ ਕਲੋਜ਼ ਟੂ 2000 ਕਰੋੜ ਰੁਪਈਆ ਐਸਾ ਹੈ ਜਿਹੜਾ ਡੋਨੇਸ਼ਨ ਚ ਆ ਰਿਹਾ ਜਿਹਦਾ ਸੋਰਸ ਨਹੀਂ ਪਤਾ ਵੀ ਕੌਣ ਦੇ ਰਿਹਾ, ਔਰ ਇਹ ਇਸ ਸਾਰੇ ਚੋਂ ਕਿਉਂਕਿ ਲੰਬੀ ਚੌੜੀ ਖਬਰ ਹੈ, ਔਰ ਇਹਦੇ ਚ ਬੀਜੇਪੀ ਨੇ ਜੋ ਡਿਕਲੇਅਰ ਕੀਤਾ ਹੈ ਡਿਊਰਿੰਗ ਫਾਈਨੈਂਸ਼ੀਅਲ ਈਅਰ 2018-19, ਇਹ ਉਹ ਹੈ ਜਿਹਦੇ ਚ ਇਲੈਕਸ਼ਨਾਂ ਵੀ ਹੋਈਆਂ ਨੇ। ਬੀਜੇਪੀ ਡਿਕਲੇਅਰਡ rupees 1612 crore as income from unknown sources, ਕਿ 1612 ਕਰੋੜ ਰੁਪਈਆ ਬੀਜੇਪੀ ਦੇ ਇਲੈਕਸ਼ਨ ਫੰਡ ਦੇ ਵਿੱਚ ਆਇਆ ਅਨਨੋਨ ਸੋਰਸ ਤੋਂ, ਜਿਹੜਾ ਕਿ ਸਾਰੀਆਂ ਪਾਰਟੀਆਂ ਜਿਨ੍ਹਾਂ ਨੂੰ ਡੋਨੇਸ਼ਨ ਹੈ ਉਹਦਾ 64% ਹੈ। ਸੋ 64% ਹਵਾਲਾ ਮਨੀ ਤਾਂ ਇਹ ਹੈ ਬਿਲਕੁਲ। ਔਰ ਇਸ ਤੋਂ ਇਲਾਵਾ ਨੀਰਵ ਮੋਦੀ ਨੇ ਕੀ ਦਿੱਤਾ ਹੈ, ਲਲਿਤ ਮੋਦੀ ਨੇ ਕੀ ਦਿੱਤਾ ਹੈ, ਵਿਜੇ ਮਲਾਇਆ ਨੇ ਕੀ ਦਿੱਤਾ ਹੈ, ਕਿਹਨਾਂ ਚੋਰਾਂ ਨੇ ਕਿੱਥੇ ਕਿੱਥੇ
ਕੀ ਕੱਟਿਆ। ਜੀ ਲੇਕਿਨ ਜਦੋਂ ਅਸੀਂ ਦੇਖਦੇ ਹਾਂ ਬਹੁਤ ਵਾਰ ਅਸੀਂ ਰੱਬ 'ਚ ਯਕੀਨ ਰੱਖਣ ਵਾਲੇ ਲੋਕ ਹਾਂ, ਪਰ ਮੈਂ ਕਈ ਵਾਰ ਸੋਚਦਾ ਵੀ ਹਾਂ ਕਿ ਇਹ ਜਿਹੜਾ ਸਾਰਾ ਨਿਜ਼ਾਮ ਹੈ, ਜਦੋਂ ਸ਼ੈਤਾਨ ਦੇ ਹੱਥ 'ਚ ਪਾਵਰ ਆਉਂਦੀ ਹੈ, ਦੁਨੀਆ ਤਾਂ ਰੱਬ ਨੇ ਬਣਾਈ ਹੈ, ਰੱਬ ਤੋਂ ਵੱਡਾ ਤਾਂ ਕੋਈ ਨਹੀਂ ਹੈ, ਕਾਇਨਾਤ ਉਸ ਦੀ ਬਣਾਈ ਹੋਈ ਹੈ, ਪਰ ਇਹ ਕਿਵੇਂ ਪੋਸੀਬਲ ਹੁੰਦਾ ਹੈ ਰੱਬ ਦੀ ਬਣਾਈ ਉਸ ਕਾਇਨਾਤ 'ਚ ਕਿ ਇਸ ਕਿਸਮ ਦੀ ਸ਼ੈਤਾਨ ਦੀ ਔਲਾਦ ਜਿਹੜੀ ਹੈ ਉਹ ਇਸ ਹੱਦ ਤੱਕ ਪਾਵਰਫੁਲ ਹੁੰਦੇ ਨੇ, ਜਿੱਥੇ ਕਰੋੜਾਂ ਲੋਕ ਉਹਨਾਂ ਦੀ ਰੋਜ਼ੀ ਵੀ ਇਹਨਾਂ ਦੇ ਸ਼ੈਤਾਨ ਦੇ ਕੋਲ ਹੁੰਦੀ ਹੈ। ਇਹਨਾਂ ਨੇ ਜਦੋਂ ਮੁੱਠੀ ਕੁੱਟਣੀ ਹੈ, ਜਿਵੇਂ ਬੈਂਕ ਕੁੱਟੇ ਨੇ, ਕਿਵੇਂ ਉਹਨਾਂ ਰੋਂਦੇ ਲੋਕਾਂ ਦੀਆਂ ਤਸਵੀਰਾਂ, ਜਿਨ੍ਹਾਂ 'ਚੋਂ ਕਿਸੇ ਨੇ ਗਰੀਬ ਨੇ ਆਪਣੇ ਬੱਚੀ ਵਿਆਹੁਣੀ ਹੈ, ਕਿਸੇ ਦਾ ਕੋਈ ਬਿਮਾਰ ਹੈ ਜੋ ਉਹਦਾ ਸਰਜਰੀ ਕਰਾਉਣੀ ਹੈ ਜਾਂ ਕੋਈ ਆਪਰੇਸ਼ਨ ਹੈ, ਉਹਦੇ ਲਈ ਪੈਸਾ ਹੈ, ਬੈਂਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੀ ਕਿਰਤ ਕਮਾਈ ਹੈ ਉਹਨੂੰ ਵੀ ਖਾ ਗਏ। ਕਿੰਨੇ ਹਜ਼ਾਰ ਕਰੋੜ ਕਿਸ ਹੱਦ ਤੱਕ ਹੈ, ਪਾਵਰ ਵੀ ਇਹਨਾਂ ਦੇ ਕੋਲ ਹੈ। ਵਾਇਲੈਂਸ ਦੇ ਨਾਂ ਥੱਲੇ ਜਿਹੜਾ ਉਹ ਬਲੱਡ ਲੈਟਿੰਗ ਹੋ ਰਹੀ ਹੈ, ਕਿੰਨਿਆਂ ਦਾ ਖੂਨ, ਕਿਵੇਂ ਜਦੋਂ ਉਹ ਤੁਸੀਂ ਉਹ ਦਿੱਲੀ ਕੈਂਪਾਂ ਵੱਲ ਦੇਖਦੇ ਹੋ, ਇੰਨਾ ਵੱਡਾ ਕੈਂਪ ਲੱਗਾ ਹੋਇਆ ਹੈ, ਜੇ ਉੱਥੋਂ ਦੇ 20 ਲੱਖ ਲੋਕ ਪ੍ਰਭਾਵਿਤ ਨੇ, 20 ਲੱਖ ਛੋਟੀ ਫਿਗਰ ਨਹੀਂ ਹੈ, ਜਿਹਨੂੰ ਅਮਿਤ ਸ਼ਾਹ ਕਹਿ ਰਿਹਾ ਕਿ ਦੇਖੋ ਜੀ ਉਹ ਆਬਾਦੀ ਤਾਂ ਉਹਨਾਂ ਦੀ ਜਿਹੜੀ ਹੈ ਉਹ ਇੰਨੀ ਜ਼ਿਆਦਾ ਹੈ, 170 ਮਿਲੀਅਨ ਹੈ, ਉਹ 'ਚ ਠੀਕ ਹੈ 20 ਲੱਖ 2 ਮਿਲੀਅਨ ਪ੍ਰਭਾਵਿਤ, ਦੇਖੋ ਜੀ ਕਿੰਨੀ ਕਾਮਯਾਬੀ ਹੈ ਦਿੱਲੀ ਪੁਲਿਸ ਦੀ। ਲੇਕਿਨ ਉਹ ਜਿਹੜੇ 20 ਲੱਖ ਲੋਕ ਰੋ ਰਹੇ ਨੇ, ਜਿਨ੍ਹਾਂ ਦੀਆਂ ਦੀ ਪੁਸ਼ਤਾਂ ਦੀ ਕਮਾਈ, ਘਰ ਉਹਨਾਂ ਦੇ ਡਾਕੂਮੈਂਟ ਇਹ ਨਹੀਂ ਹੈ, ਇਹੀ 20 ਲੱਖ ਲੋਕ ਜਦੋਂ ਕੱਲ ਨੂੰ ਇਹਨਾਂ ਨੇ ਦੂਸਰਾ ਨੈਸ਼ਨਲ ਪੋਪੂਲੇਸ਼ਨ ਰਜਿਸਟਰ ਕਰਨਾ, ਇਹਨਾਂ ਨੂੰ ਵੀ ਸਟੇਟਲੈਸ ਐਲਾਨਣਾ, ਕਿਉਂਕਿ ਜੇ ਉਹਨਾਂ ਦੇ ਕੋਲ ਕੋਈ ਆਪਣੇ ਪੁਰਖਿਆਂ ਦੇ ਕੋਈ ਦੂਜੇ ਕੋਈ ਡਾਕੂਮੈਂਟ ਵੀ ਸੀ, ਸਾਰੇ ਹੀ ਸਾੜ ਦਿੱਤੇ ਗਏ। ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਹ 3 ਕੱਪੜਿਆਂ ਦੇ ਵਿੱਚ ਨਿਕਲੇ। ਔਰ ਕਿਸ ਹੱਦ ਤੱਕ ਜਾ ਕੇ, ਇਹ ਤਾਂ ਨਹੀਂ ਹੈ ਕਿ ਅਸੀਂ ਰੱਬ ਨੂੰ ਸ਼ਿਕਵਾ ਕਰਦੇ ਹਾਂ, ਹਾਲਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਜਦੋਂ ਹਿਊਮਨ ਸਫਰਿੰਗ ਹੁੰਦੀ ਹੈ, ਗੁਰੂ ਨਾਨਕ ਸਾਹਿਬ ਨੇ ਵੀ ਰੱਬ ਨੂੰ ਐਡਰੈਸ ਕਰਦੇ ਆ ਕਿਹਾ ਸੀ ਕਿ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਕਿ ਇੰਨੀ ਕੁਰਲਾਟ ਹੈ, ਇੰਨੀ ਪੀੜ ਹੈ, ਤੇ ਹੇ ਵਾਹਿਗੁਰੂ, ਹੇ ਰੱਬ, ਤੈਨੂੰ ਤਰਸ ਨਹੀਂ ਆਇਆ। ਪਰ ਮੈਂ ਤਾਂ ਇਹ ਸਮਝਦਾ ਵੀ ਇਹ ਜਿਹੜੀ ਸ਼ੈਤਾਨ ਦੀ ਔਲਾਦ ਹੈ, ਕਿਵੇਂ ਕਿੱਥੋਂ ਇਹ ਪਲਦੇ ਪਨਪਦੇ ਕਿੱਥੋਂ ਤੱਕ ਪਹੁੰਚ ਗਏ ਨੇ, ਕਿਵੇਂ ਇਹ ਮਰਡਰਰ, ਇਹ ਕਿਲਰ ਜਿਹੜੀ ਜੋੜੀ ਹੈ, ਜਿਹਨੇ 2002 'ਚ ਹਜ਼ਾਰਾਂ ਬੇਗੁਨਾਹ ਮਾਰੇ। ਔਰ ਕੱਲਾ ਇਹ ਫੈਕਟਰ ਨਹੀਂ ਹੈ, 50,000 ਤੋਂ ਜ਼ਿਆਦਾ ਸਿੱਖ ਕਿਸਾਨ, ਜਦੋਂ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ, ਉਸ ਕੱਛ ਏਰੀਏ ਦੇ ਵਿੱਚ ਜਿਹੜੇ 1960ਵਿਆਂ ਦੇ ਵਿੱਚ ਜਾ ਕੇ ਉੱਥੇ ਇੱਕ ਲਾਲ ਬਹਾਦਰ ਸ਼ਾਸਤਰੀ ਦੀ ਇੱਕ ਸਕੀਮ ਸੀ ਕਿ ਜੀ ਬਾਰਡਰ ਏਰੀਆ ਨੂੰ ਮਹਿਫੂਜ਼ ਕਰਨ ਦੇ, ਰੇਤਲਾ ਇਲਾਕਾ, ਉੱਥੇ ਸਿੱਖ ਕਿਸਾਨਾਂ ਨੇ, ਉਹਨਾਂ 'ਚ ਕੁਝ ਜਾਟ ਵੀ ਸੀ ਹਰਿਆਣੇ ਦੇ, ਕਿ ਉਹਨਾਂ ਨੇ ਮਿਹਨਤ ਕਰਕੇ ਉੱਥੇ ਨਰਮਾ ਕਪਾਹ ਜਿਹੜੀ ਹੈ ਉਹਨੂੰ ਉਹ ਮੰਡੀ ਬਣਾ ਦਿੱਤਾ, ਸਭ ਤੋਂ ਜ਼ਿਆਦਾ ਉਹ ਪ੍ਰੋਡਿਊਸਿੰਗ ਉਸ ਏਰੀਏ 'ਚ ਬਣ ਗਿਆ। ਔਰ ਇਹ ਜਦੋਂ ਚੀਫ ਮਿਨਿਸਟਰ ਬਣਿਆ ਨੇ ਕਿਹਾ ਜੀ ਇਲੀਗਲ ਆਕੂਪੇਸ਼ਨ ਹੈ, ਨਿਕਲੋ। ਈਵਨ ਗੁਜਰਾਤ ਹਾਈ ਕੋਰਟ ਦਾ ਫੈਸਲਾ ਕਿਸਾਨਾਂ ਦੇ ਹੱਕ 'ਚ ਆਇਆ, ਪਰ ਇਹ ਮੋਦੀ ਉਸ ਨੂੰ ਸੁਪਰੀਮ ਕੋਰਟ 'ਚ ਲੈ ਕੇ ਗਿਆ, ਲਟਕ ਰਿਹਾ। ਔਰ ਇਨ ਦਾ ਮੀਨ ਟਾਈਮ ਗੁੰਡਿਆਂ ਦਾ ਜਿਹੜਾ ਗਰੁੱਪ ਹੈ ਉੱਥੇ ਕਿਸਾਨਾਂ ਦੇ ਉੱਤੇ ਅਟੈਕ ਕਰਦਾ ਰਿਹਾ, ਔਰ ਉਹਨਾਂ ਦੇ ਨਾਲ ਜਿਹੜਾ ਉਹ ਜ਼ੋਰ ਜ਼ਬਰਦਸਤੀ ਕੀਤੀ, ਬਹੁਤ ਸਾਰੇ ਛੱਡ ਕੇ ਵਾਪਸ ਆ ਗਏ। ਔਰ ਹੁਣ ਇਹ ਜਿਹੜੇ ਜਿਸ ਹੱਦ ਤੱਕ ਗਏ ਨੇ, ਜਿਸ ਹੱਦ ਤੱਕ ਜਾ ਕੇ ਇਹ ਇਹਨਾਂ ਦਾ ਇੱਕ ਪਾਸੇ ਕਾਨੂੰਨੀ ਲਾਈਨ ਦੇ ਥੱਲੇ, ਪਾਰਲੀਮੈਂਟ ਇਹਨਾਂ ਦੇ ਕੰਟਰੋਲ, ਔਰ ਇਹ ਇਕੱਲਾ ਨਹੀਂ ਹੈ ਜੋ ਕੁਛ ਇਹਨਾਂ ਨੇ ਮੱਧ ਪ੍ਰਦੇਸ਼ ਕੀਤਾ, ਜਾਂ ਕੱਲ ਨੂੰ ਪੰਜਾਬ 'ਚ ਵੀ ਕਰ ਸਕਦੇ ਨੇ, ਰਾਜਸਥਾਨ ਵੀ ਕਿਸੇ ਵੇਲੇ ਇਹ ਸਾਰੇ ਦਾ ਸ਼ਿਕਾਰ ਹੋ ਸਕਦਾ। ਇਹਦਾ ਇੱਕ ਦੂਸਰਾ ਮਕਸਦ ਸਿਰਫ ਇਹ ਨਹੀਂ ਹੈ ਕਿ ਸਟੇਟ ਗਵਰਨਮੈਂਟਸ ਟੌਪਲ ਕਰਨੀ ਹੈ, ਕਿਉਂਕਿ ਅਪਰ ਹਾਊਸ ਰਾਜ ਸਭਾ ਦੀਆਂ ਚੋਣਾਂ ਆ ਰਹੀਆਂ ਨੇ, ਔਰ ਰਾਜ ਸਭਾ ਇਲੈਕਸ਼ਨਾਂ ਨੂੰ ਰਾਜ ਸਭਾ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਸਟੇਟ ਲੈਜਿਸਲੇਚਰ ਕਰਦੇ ਨੇ। ਅਜੇ ਇਹਨਾਂ ਦੀ ਰਾਜ ਸਭਾ 'ਚ ਮੈਜੋਰਟੀ ਨਹੀਂ ਹੈ। ਪਿਛਲੀਆਂ ਇਲੈਕਸ਼ਨਾਂ ਦੇ ਵੇਲੇ ਜਿਹੜੇ ਇਹਨਾਂ ਨੇ ਆਰਟੀਕਲ 370 ਜਾਂ ਦੂਜੇ ਐਬਰੋਗੇਟ ਕੀਤੇ, ਰੀਜਨਲ ਪਾਰਟੀਆਂ ਦੀ ਬਾਹ ਮਰੋੜ ਕੇ ਉਹਨਾਂ ਤੋਂ ਵੋਟਾਂ ਪਵਾਈਆਂ ਨੇ। ਪਰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਬੀਜੇਪੀ ਨੂੰ ਕਿਸੇ ਦੀ ਲੋੜ ਨਾ ਰਹੇ, ਆਪਣੇ ਬਲਬੂਤੇ, ਪਾਰਲੀਮੈਂਟ ਦਾ 302 ਸੀਟਾਂ ਹੈ ਹੀ ਨੇ ਉਹਨਾਂ ਦੇ ਕੋਲ, ਕਿ ਆਪਣੇ ਬਲਬੂਤੇ ਤੇ ਅਸੀਂ ਰਾਜ ਸਭਾ ਦੇ ਵਿੱਚ ਵੀ ਕਰ ਸਕੀਏ। ਸੋ ਇਹ ਜਿਹੜੀ ਗੁੰਡਾਗਰਦੀ ਪੈਸੇ ਦੇ ਨਾਲ, ਔਰ ਕਿਵੇਂ ਬੰਦੇ ਉੱਥੋਂ ਚੁੱਕ ਕੇ ਰਾਜਸਥਾਨ 'ਚੋਂ ਬੰਗਲਾਰੂ 'ਚ ਰੱਖੇ ਹੋਏ ਨੇ, ਕਰਨਾਟਕਾ ਜਿੱਥੇ ਬੀਜੇਪੀ ਦੀ ਹਕੂਮਤ ਹੈ, ਔਰ ਬੜੀ ਬੇਹਯਾਈ ਨਾਲ ਹਰ ਇੰਸਟੀਟਿਊਸ਼ਨ ਨੂੰ
ਜਿਵੇਂ ਕੱਲ੍ਹ ਅਸੀਂ ਪੋਲੀਟੀਕੋ ਜਿਹੜੀ ਕੈਪੀਟਲ ਹਿੱਲ ਦੀ ਪਬਲੀਕੇਸ਼ਨ ਹੈ ਡਿਸਕਸ ਕੀਤਾ ਸੀ ਜੀ ਕਿ ਕਿਸ ਹੱਦ ਤੱਕ ਜੁਡੀਸ਼ਰੀ ਵੀ ਡਿਸਟਰੋਇਡ, ਮੀਡੀਆ ਵੀ ਡਿਸਟਰੋਇਡ, ਇਲੈਕਸ਼ਨ ਕਮਿਸ਼ਨ ਵੀ ਡਿਸਟਰੋਇਡ, ਔਰ ਕਿਵੇਂ ਉਹਨਾਂ ਨੇ ਜਿਹੜਾ ਆਪਣੇ ਜਾਲੀ ਕਿਸਮ ਦੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਟਰੋਲ ਕਰਨ ਵਾਲੇ ਵੀ ਛੱਡੇ ਹੋਏ ਨੇ, ਔਰ ਕਿਵੇਂ ਇਹ ਟ੍ਰਿਨਿਟੀ ਜਿਹੜੀ ਹੈ ਉਹ ਸਾਰੇ ਨੂੰ ਬਿਲਕੁਲ ਬਿਨਾਂ ਖੌਫ ਤੋਂ ਲਾਗੂ ਕਰ ਰਹੀ ਹੈ। ਔਰ ਇਹ ਕਿੱਥੇ ਗਿਆ ਉਹ ਵਰਲਡ ਆਰਡਰ, ਜਿਹੜਾ ਨਿਊ ਵਰਲਡ ਆਰਡਰ ਸੀ, ਕਿੱਥੇ ਗਏ ਉਹ ਦੁਨੀਆ ਦੇ ਨਾਅਰੇ ਕਿ ਜੀ ਨੈਵਰ ਅਗੇਨ। ਉੱਥੇ UN ਚਾਰਟਰ ਹੈ, ਉੱਥੇ ਹੀ ਉਹ ਹਕੂਮਤਾਂ ਨੇ। ਠੀਕ ਹੈ, ਅੱਜ ਦੀ ਡੇਟ 'ਚ ਤਾਂ ਮਾਈ ਕਰੋਨਾ ਪਿੱਛੇ ਪਈ ਹੋਈ ਹੈ, ਸੋ ਬਹੁਤ ਸਾਰਿਆਂ ਨੂੰ ਜਿਹੜਾ ਉਹ ਹੁਣ ਹੋਰ ਕਿਸੇ ਚੀਜ਼ ਦਾ ਨਹੀਂ ਸੁਝਦਾ, ਪਰ ਉਹ ਬੜੇ ਧੜੱਲੇ ਦੇ ਨਾਲ ਗੁੰਡਾਗਰਦੀ, ਔਰ ਜਿਵੇਂ ਕਿਸੇ ਦਾ ਇਹ ਅਖਾਣ ਹੈ ਕਿ ਹਰ ਨਾਜਾਇਜ਼ ਕੰਮ ਜਾਇਜ਼ ਢੰਗ ਨਾਲ ਕੀਤਾ ਜਾਂਦਾ ਹੈ। ਅੱਜ ਭਾਰਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਜਾਇਜ਼ ਢੰਗ ਨਾਲ ਡੈਮੋਕ੍ਰੇਸੀ ਦੇ ਨਾਂ ਥੱਲੇ ਪਾਰਲੀਮੈਂਟ ਦੇ ਸਹਾਰੇ ਕੀਤਾ ਜਾ ਰਿਹਾ ਹੈ। ਬੇਸ਼ੱਕ ਆਪੋਜੀਸ਼ਨ ਮੈਂਬਰਾਂ ਨੇ ਆਪੋਜ਼ਿਟ ਬਿਆਨ ਦਿੱਤੇ, ਪਰ ਜਦੋਂ ਇਹ ਬੋਲ ਰਿਹਾ ਸੀ ਕਾਂਗਰਸ ਛੱਡ ਕੇ ਚਲੀ ਗਈ, ਫਿਰ ਇਹਨਾਂ ਦੇ ਕੋਲ ਆ ਜਾਂਦਾ ਜੀ ਤੁਸੀਂ ਵੀ ਤਾਂ ਨਵੰਬਰ 84 'ਚ ਇਹ ਕੰਪੀਟੀਸ਼ਨ ਇਹਨਾਂ ਦਾ ਇਹ ਹੁੰਦਾ ਕਿ ਜੀ ਅਸੀਂ ਤਾਂ ਫਿਰ ਇੰਨੇ ਮਰੇ ਨੇ, ਤੁਸੀਂ ਤਾਂ ਉਹ ਅਜੇ 3000 ਫਿਗਰ ਹੀ ਕਹੀ ਜਾਂਦੇ ਨੇ, ਹਾਲਾਂਕਿ 10,000 ਤੋਂ ਬਿਯੋਂਡ ਔਰ 22-23 ਸੂਬਿਆਂ 'ਚ ਇਹ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਦੇ ਹੱਥ ਵੀ ਖੂਨ ਨਾਲ ਰੰਗੇ ਹੋਏ ਨੇ। ਔਰ ਜਿਵੇਂ ਉਹਨੇ ਪੋਲੀਟੀਕੋ ਨੇ ਕਿਹਾ ਸੀ ਆਮ ਆਦਮੀ ਪਾਰਟੀ ਹਿੰਦੂਤਵਾਦੀ ਥਰਡ ਪਾਰਟੀ, ਉਹਨੇ ਵੀ ਜੇ ਇਹਨੇ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਦੀ ਤਾਰੀਫ ਕੀਤੀ ਹੈ ਤੇ ਕੇਜਰੀਵਾਲ ਨੇ ਵੀ ਘੱਟ ਨਹੀਂ ਕੀਤੀ, ਉਹਨੇ ਵੀ ਦਿੱਲੀ ਪੁਲਿਸ ਦੀ ਬਹੁਤ ਤਾਰੀਫ ਕੀਤੀ ਕਿ ਜੀ ਬਹੁਤ ਚੰਗਾ ਕੰਮ ਕੀਤਾ। ਔਰ ਇਸ ਸਾਰੇ ਦੇ ਵਿੱਚ ਜਦੋਂ ਚਾਰ ਚਫੇਰੇ ਇਸ ਕਿਸਮ ਦੀ ਅੱਗ ਬਲ ਰਹੀ ਹੈ, ਕੌਣ ਉੱਥੇ ਜਿਹੜਾ ਹੈ ਉਹ ਅਕਲੀਅਤਾਂ ਨੂੰ, ਘੱਟ ਗਿਣਤੀਆਂ ਨੂੰ ਬਚਾਏਗਾ। ਲੇਕਿਨ ਮੈਂ ਡੈਸਪਰੇਟ ਨੋਟ ਤੇ ਇਹਨੂੰ ਐਂਡ ਨਹੀਂ ਕਰਨਾ ਚਾਹੁੰਦਾ ਸੈਗਮੈਂਟ ਨੂੰ। ਮੈਂ ਸਮਝਦਾ ਵੀ ਅਲਟੀਮੇਟਲੀ ਜਿੱਥੇ ਸ਼ੈਤਾਨ ਦੀ ਫਿਤਰਤ ਜ਼ੁਲਮ ਕਰਨਾ, ਨਾਪਾਕ ਕੰਮ ਕਰਨਾ, ਉੱਥੇ ਰੱਬ ਦੇ ਬੰਦਿਆਂ ਦੀ ਵੀ ਤਾਂ ਫਿਰ ਫਿਤਰਤ ਹੈ। ਉਹ ਫਿਤਰਤ ਹੈ ਇਮਾਨਦਾਰੀ ਦੇ ਨਾਲ ਈਮਾਨ ਨੂੰ ਕਾਇਮ ਰੱਖਦੇ ਹੈ, ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣਾ, ਜ਼ੁਲਮ ਦੇ ਖਿਲਾਫ ਖਲੋਣਾ, ਲੜਨਾ। ਜਿਵੇਂ ਇੱਕ ਪਪੂਲਰ ਕਹਾਣੀ ਬਚਪਨ ਦੀ ਮੇਰੇ ਦਿਮਾਗ 'ਚ ਹੈ ਕਿ ਇੱਕ ਫਕੀਰ ਨਹਾ ਰਿਹਾ, ਦਰਿਆ ਦੇ ਵਿੱਚ ਉਤਰਿਆ ਨਹਾਉਣ ਦੇ ਲਈ, ਉਹਦਾ ਜਿਹੜਾ ਮੁਰੀਦ ਹੈ ਜਾਂ ਚੇਲਾ ਹੈ ਉਹ ਸਾਈਡ 'ਤੇ ਖੜਾ ਢੀਕ ਰਿਹਾ, ਔਰ ਜੋ ਹੀ ਵਿੱਚ ਵੜਨ ਲੱਗਾ ਇੱਕ ਬਿੱਛੂ ਜਿਹੜਾ ਉਹ ਰੁੜਦਾ ਆ ਰਿਹਾ, ਤੇ ਉਹ ਉਹਨੂੰ ਫਕੀਰ ਜਿਹੜਾ ਉਹਨੂੰ ਹੱਥ ਦੇ ਨਾਲ ਚੁੱਕਦਾ, ਬਿੱਛੂ ਡੰਗ ਮਾਰਦਾ, ਉਹ ਫਿਰ ਉਹਨੂੰ ਬਚਾਉਂਦਾ, ਉਹਨੂੰ ਫਿਰ ਉਹ ਬਾਹਰ ਖੜਾ ਕਹਿੰਦਾ ਜੀ ਇਹਨੂੰ ਜਾਣ ਦਿਓ, ਇਹਨੂੰ ਡੁੱਬਣ ਦਿਓ। ਉਹ ਕਹਿੰਦੇ ਕਿ ਵੀ ਜੇ ਇਹ ਬਿੱਛੂ ਆਪਣਾ ਸੁਭਾਅ ਨਹੀਂ ਛੱਡਦਾ ਜਿਹੜਾ ਕਿ ਡੰਗ ਮਾਰਨ ਦਾ, ਤੇ ਇੱਕ ਫਕੀਰ ਜਿਹਦਾ ਸੁਭਾਅ ਪਰਉਪਕਾਰ ਦਾ ਹੈ, ਦੂਸਰੇ ਦਾ ਭਲਾ ਕਰਨ ਦਾ, ਉਹ ਆਪਣਾ ਸੁਭਾਅ ਕਿਉਂ ਛੱਡੇ। ਸੋ ਸ਼ੈਤਾਨ ਆਪਣੀ ਖੇਡ ਖੇਡ ਰਿਹਾ, ਖੇਡੇਗਾ। ਸੋ ਮੈਂ ਸਮਝਦਾ ਵੀ ਈਮਾਨ ਵਾਲੇ, ਸੱਚਾਈ ਵਾਲੇ ਸਿਰ ਜੋੜ ਕੇ ਭਾਰਤ ਦੇ ਨਕਸ਼ੇ ਦੇ ਵਿੱਚ ਅਕਲੀਅਤਾਂ ਇਸ ਸਾਰੇ ਜ਼ੁਲਮ ਨੂੰ ਵੰਗਾਰਨ, ਇਸ ਦੇ ਖਿਲਾਫ ਲੜਨ, ਔਰ ਇੰਟਰਨੈਸ਼ਨਲੀ ਵੀ ਜਿਹੜੇ ਸੱਚ ਦੇ ਵਿੱਚ ਯਕੀਨ ਰੱਖਦੇ ਨੇ ਉਹ ਇਸ ਪੀੜ ਨੂੰ ਮਹਿਸੂਸ ਕਰਨ, ਔਰ ਇਸ ਮੋਦੀ ਅਮਿਤ ਸ਼ਾਹ ਦਾ ਜਿਹੜਾ ਗੁੰਡਾ ਰਜੀਮ ਹੈ ਇਸ ਨੂੰ ਜਿਹੜਾ ਉਹ ਚੈਲੰਜ ਕਰਕੇ ਇਸ ਨੂੰ ਧਰਾਸ਼ਾਹੀ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ US ਅਮਰੀਕਨ ਅਮਨ ਸਮਝੌਤੇ ਤੇ ਕਿ ਕਿਸ ਤਰ੍ਹਾਂ UN ਸਿਕਿਉਰਿਟੀ ਕੌਂਸਲ ਨੇ ਜੋ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਜੋ ਸਮਝੌਤਾ ਹੈ ਉਸ ਦੇ ਉੱਪਰ ਮੋਹਰ ਲਗਾ ਦਿੱਤੀ ਹੈ। ਸੋ ਇਸ ਤਰ੍ਹਾਂ ਜਾਪਦਾ ਹੈ ਕਿ ਜੋ ਇਹ ਸਮਝੌਤਾ ਹੈ ਉਹ ਪਟੜੀ ਤੇ ਮੁੜ ਚੜ ਗਿਆ ਹੈ। ਸੋ ਇਸ ਉੱਪਰ ਆਪਾਂ ਦਰਸ਼ਕ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜੇ ਦੁਨੀਆ ਦਾ ਕੋਈ ਸਭ ਤੋਂ ਅਨਸਰਟਨਟੀ ਵਾਲਾ ਖਿੱਤਾ ਕਿਹਾ ਜਾਂਦਾ ਹੈ ਤੇ ਜ਼ਾਹਰ ਹੈ ਉਹਨਾਂ ਦੇ ਵਿੱਚੋਂ ਅਫਗਾਨਿਸਤਾਨ ਜਾਂ ਉਹ ਸਾਰਾ ਹੀ ਹਿੱਸਾ ਕਾਕੇਸ਼ੀਅਨ ਤੋਂ ਲੈ ਕੇ ਔਰ ਦਰਿਆ ਖੈਬਰ ਤੱਕ ਔਰ ਈਵਨ ਇੰਡਸ ਤੱਕ ਵੀ ਅਸੀਂ ਕਹਿ ਸਕਦੇ ਹਾਂ ਰਿਹਾ ਜੀ। ਤੇ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਦੁਨੀਆ ਦੇ ਵਿੱਚ ਬਹੁਤ ਵਾਰ ਜਿਹੜੇ ਲਿਖਤੀ ਸਮਝੌਤੇ ਵੀ ਨੇ ਉਹਨਾਂ ਦਾ ਸਿਰੇ ਚੜ੍ਹਨਾ ਦੋਨੋਂ ਧਿਰਾਂ ਜਿਨ੍ਹਾਂ ਦੇ ਵਿਚਕਾਰ ਇਹ ਸਮਝੌਤਾ ਹੁੰਦਾ ਹੈ ਉਹਨਾਂ ਦੀ ਸਿੰਸੈਰਿਟੀ ਦੇ ਉੱਤੇ ਡਿਪੈਂਡ ਕਰਦਾ ਹੈ ਜੀ। ਔਰ ਜਿਸ ਸਮਝੌਤੇ ਦੀ ਅਸੀਂ ਗੱਲ ਕਰ ਰਹੇ ਹਾਂ, ਕੱਲ੍ਹ ਵੀ ਅਸੀਂ ਇਸ ਦੇ ਉੱਤੇ ਪਹਿਲਾਂ ਆਪਣਾ ਸੈਗਮੈਂਟ ਕੀਤਾ ਸੀ, ਕਿਉਂਕਿ 29 ਫਰਵਰੀ ਨੂੰ ਜਦੋਂ ਦੋਹਾ ਕਤਰ ਦੇ ਵਿੱਚ US ਦੇ ਸੈਕਟਰੀ ਆਫ ਸਟੇਟ ਪਲੱਸ ਉਹਨਾਂ ਦੇ ਚੀਫ ਨੈਗੋਸ਼ੀਏਟਰ ਜ਼ਾਲਮੇ ਖਲੀਲਜ਼ਾਦ ਔਰ ਤਾਲਿਬਾਨ ਦੇ ਜਿਹੜੇ ਪ੍ਰਮੁੱਖ ਉਹਨਾਂ ਦੇ ਰਿਪਰੈਜ਼ੈਂਟੇਟਿਵ ਉਹਨਾਂ ਨੇ ਆਪਸ ਦੇ ਵਿੱਚ ਸਮਝੌਤੇ ਦੇ ਦਸਤਖਤ ਕੀਤੇ। ਜਿਹੜੀ ਪਿਕਚਰ ਇਸ ਵੇਲੇ ਜਿਹੜੀਆਂ ਦੁਨੀਆ ਦੀਆਂ ਕਲਾਸਿਕ ਪਿਕਚਰਸ ਹੋਣਗੀਆਂ ਉਹਨਾਂ ਦੇ ਵਿੱਚ ਹੋਏਗਾ, ਇੱਕ ਪਾਸੇ ਉਹ ਆਪਣੀ ਦਸਤਾਰ ਦੇ ਨਾਲ ਔਰ ਆਪਣੇ ਉਸ ਅਟਾਇਰ ਦੇ ਨਾਲ ਹੀ ਜਿਸ ਨੂੰ ਕਦੇ ਅਮਰੀਕਾ ਔਰ ਉਸੇ ਯੂਨਾਈਟਿਡ ਨੇਸ਼ਨਸ ਨੇ ਦਹਿਸ਼ਤਗਰਦੀ ਦੇ ਨਾਲ ਜੋੜਿਆ ਸੀ। 18 ਸਾਲ ਕਿਸ ਕਿਸਮ ਦਾ ਉੱਥੇ ਨੈਟੋ ਔਰ ਦੂਸਰਿਆਂ ਨੇ ਜ਼ੁਲਮ ਕੀਤੇ, ਲੇਕਿਨ ਉਹ ਕਿਸ ਡਿਗਨਿਟੀ ਦੇ ਨਾਲ, ਕਿਸ ਕੌਨਫੀਡੈਂਸ ਦੇ ਨਾਲ, ਔਰ ਉਹਨਾਂ ਨੇ ਇਹ ਮੈਸੇਜ ਵੀ ਦਿੱਤਾ ਹੈ ਕਿ ਅਲਟੀਮੇਟਲੀ ਬੰਦੂਕ ਦੀ ਨਾਲੀ ਹੁੰਦੀ ਹੈ ਜਿਹੜੀ ਡਿਸਾਈਡ ਕਰਦੀ ਹੈ ਕਿ ਕੌਣ ਜ਼ੋਰਾਵਰ ਹੈ। ਤੁਸੀਂ ਧੱਕੇ ਦੇ ਨਾਲ ਕਿਸੇ ਨੂੰ ਇੱਕ ਸਟੇਜ ਦੇ ਉੱਤੇ ਦੱਬ ਸਕਦੇ ਹੋ, ਪਰ ਜੇ ਤੁਹਾਡੀ ਖਲੋਣ ਦੀ ਹਿੰਮਤ ਹੈ, ਤੁਸੀਂ ਗੁਲਾਮੀ ਨਹੀਂ ਕਬੂਲਦੇ, ਤੁਸੀਂ ਦੂਸਰੀ ਜਿਹੜਾ ਧਿਰ ਤੁਹਾਡੇ ਤੇ ਆਪਣੀ ਧੌਂਸ ਜਮਾਉਣਾ ਚਾਹੁੰਦਾ ਉਹਦੀ ਧੌਂਸ ਨਹੀਂ ਮੰਨਦੇ, ਤੇ ਤੁਹਾਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਲੇਕਿਨ ਉਹ ਸਾਰੇ ਤੋਂ ਵਿਦਿਨ 24 ਆਵਰਸ ਹੀ, ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜੀ ਉਹ ਅਸ਼ਰਫ ਗਨੀ ਮੁੱਕਰ ਗਿਆ ਕਿ ਮੈਂ ਨਹੀਂ ਕਰਦਾ, ਔਰ ਜਿਵੇਂ ਸਾਡੇ ਗੁਆਂਢੀ ਮੁਲਕ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਬਹੁਤ ਸਾਰਿਆਂ ਨੇ ਸੈਲੀਬ੍ਰੇਟ ਕਰਨਾ ਸ਼ੁਰੂ ਕਰ ਦਿੱਤਾ ਖਾਲਿਸਤਾਨ ਦੇ ਗੁਆਂਢ 'ਚ ਭਾਰਤ ਜਮਨਾ ਪਾਰ ਵਾਲੇ ਕਿ ਜੀ ਦੇਖੋ ਕੁਛ ਵੀ ਨਹੀਂ ਹੈ, ਫੇਲ ਹੋ ਗਿਆ, ਉੱਡ ਗਿਆ। ਪਾਕਿਸਤਾਨ 'ਚ ਵੀ ਇੱਕ ਦੋ ਐਸੇ ਨੇ ਕਰੋਨਿਕ ਪੈਸੀਮਿਸਟ ਜਿਨ੍ਹਾਂ ਨੂੰ ਲੱਗਦਾ ਨਾ ਜੀ ਇਹ ਤਾਂ ਵੈਸੇ ਹੀ ਤਾਂ ਸਮਝੌਤਾ ਹੀ ਨਹੀਂ ਹੈ, ਇਹਨੂੰ ਅਮਨ ਸਮਝੌਤਾ ਕੀ ਕਹਿਣਾ ਹੈ, ਇਹਦੇ ਤੇ ਇਹਨੂੰ ਕੌਣ ਸਮਝੌਤਾ ਕਹਿੰਦਾ, ਇਹ ਤਾਂ ਸ਼ਰਤਾਂ ਨੇ, ਕਿਸੇ ਨੇ ਕੁਛ ਕਿਹਾ ਕਿਸੇ ਨੇ ਕੁਛ ਕਿਹਾ। ਪਰ ਅਸੀਂ ਇਹ ਗੱਲ ਪਹਿਲੇ ਦਿਨ ਤੋਂ ਕਹੀ ਕਿ ਠੀਕ ਹੈ ਇਹ ਪਾਥ ਬੜਾ ਡਿਫਿਕਲਟ ਹੈ, ਪਰ ਇੱਕ ਔਨਰੇਬਲ ਸਰੈਂਡਰ ਹੈ ਅਮਰੀਕਾ ਦਾ। ਅਮਰੀਕਾ ਲੜਾਈ ਹਾਰ ਚੁੱਕਾ ਹੈ ਉੱਥੇ, ਉਹ ਨਿਕਲਣਾ ਚਾਹੁੰਦੇ ਨੇ, ਪਰ ਉਹ ਇੱਕ ਔਨਰੇਬਲ ਢੰਗ ਦੇ ਨਾਲ, ਔਰ ਉਹਨਾਂ ਦੇ ਭਾਵੇਂ ਸ਼ੋਲਜਰ ਉੱਥੇ 13,000 ਹੀ ਨੇ,
ਲੇਕਿਨ ਕਦੇ ਉੱਥੇ ਹੀ 1,20,000 ਦੇ ਕਰੀਬ ਫੌਜ ਸੀ ਅਮਰੀਕਾ ਔਰ ਨੈਟੋ ਔਰ ਅਲਾਈਡ ਫੋਰਸਿਸ ਦੀ ਮਿਲਾ ਕੇ। ਜੇ 1.25 ਲੱਖ ਫੌਜ ਜਿਹੜੀ ਆ ਉੱਥੇ ਡਿਫੀਟ ਨਹੀਂ ਕਰ ਸਕੀ ਤੇ 13,000 ਉੱਥੇ ਰਹਿ ਵੀ ਜਾਣਗੇ ਤੇ ਉਹ ਮਰਨਗੇ ਹੀ, ਉਹ ਉੱਥੇ ਲੜਾਈ ਜਿੱਤਣ ਲਈ ਨਹੀਂ ਨੇ। ਸੋ ਜ਼ਾਹਰ ਹੈ ਕਿ ਇਹਨਾਂ ਨੇ ਸਾਰਾ ਕੈਲਕੂਲੇਟ ਕੀਤਾ ਹੋਇਆ ਸੀ। ਸਮਝੌਤਾ ਵੀ ਉਹਨਾਂ ਨੇ ਤਾਲਿਬਾਨ ਨਾਲ ਕੀਤਾ ਜੀ, ਅਸ਼ਰਫ ਗਨੀ ਨਾਲ ਨਹੀਂ ਕੀਤਾ, ਉਹ ਤਾਂ ਉਹਨਾਂ ਦੇ ਬਣਾਏ ਹੋਏ ਬੰਦੇ ਸੀ। ਬਿਲਕੁਲ। ਔਰ ਜਦੋਂ ਅਸ਼ਰਫ ਗਨੀ ਮੁੱਕਰਿਆ ਇਸ ਸਾਰੇ ਤੋਂ, ਫਿਰ ਆ ਗਿਆ ਦੇਖੋ ਜੀ ਹੁਣ ਤਾਂ ਅਸ਼ਰਫ ਗਨੀ ਨੇ ਵੀ ਅੱਖਾਂ ਦਿਖਾ ਦਿੱਤੀਆਂ ਨਹੀਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਕੱਲ੍ਹ ਵੀ ਕਿਹਾ ਸੀ ਕਿ ਸਪੋਇਲਰ ਮੇਨ ਇੰਡੀਅਨ ਏਜੰਸੀ ਰਾ, ਉਸ ਦੇ ਵਿੱਚ ਕਿਤੇ ਨਾ ਕਿਤੇ ਤਾਜ਼ਕ ਫੈਕਟਰ ਵੀ ਹੈ, ਉਜ਼ਬੇਕ ਫੈਕਟਰ ਵੀ ਹੈ। ਅਬਦੁੱਲਾ ਨੇ ਵੀ ਜੇ ਪੈਰਲਲ ਸਹੁੰ ਚੁੱਕੀ, ਉਹਨਾਂ ਨੂੰ ਵੀ ਕੁਛ ਜਿਹੜੀਆਂ ਫੈਕਸ਼ਨਸ ਨੇ ਉਹਨਾਂ ਦੀ ਹਮਾਇਤ ਹੈ। ਕਿਤੇ ਨਾ ਕਿਤੇ ਟਰਕੀ ਦੇ ਨਾਲ ਵੀ ਥੋੜਾ ਬਹੁਤ ਸਪੋਰਟ ਬੇਸ ਆ ਕੇ ਜੁੜਦਾ ਹੋਏਗਾ। ਲੇਕਿਨ ਇਨ ਦਾ ਐਂਡ ਆਫ ਦਾ ਡੇ ਇਹ ਸਾਰੇ ਨੈਗੋਸ਼ੀਏਟ ਕਰ ਰਹੇ ਨੇ, ਆਪਣਾ ਭਾਰ ਬਣਾ ਰਹੇ ਨੇ ਕਿ ਜਿਹੜਾ ਕੇਕ ਵੰਡਿਆ ਜਾਣਾ ਜਦੋਂ ਤਾਲਿਬਾਨ ਨੇ ਕਾਬਲ ਵੀ ਲੈਣਾ ਔਰ ਉਹਦਾ ਹੋਣਾ, ਉਹਦੇ 'ਚ ਸਾਡਾ ਜਿਹੜਾ ਹੈ ਉਹ ਵੱਡਾ ਇੱਕ ਹਿੱਸਾ ਵੀ ਕਾਇਮ ਰਹੇ। ਇੰਨੀ ਕਿ ਲੜਾਈ ਹੈ। ਔਰ ਜਦੋਂ ਪਹਿਲੇ ਦਿਨ ਇਹ ਹੋਇਆ ਜੀ ਕਿ ਉਹਨਾਂ ਨੇ ਮੁੱਕਰ ਗਏ ਨੇ, ਫਿਰ ਹੋਇਆ ਜੀ ਦੋਨਾਂ ਨੇ ਸਹੁੰ ਚੁੱਕ ਸਮਾਗਮ ਕਰ ਲਏ। ਉੱਥੇ ਆ ਕੇ ਵੀ ਐਨ ਕੁਛ ਵਿੱਥ ਦੇ ਉੱਤੇ ਰਾਕਟ ਲਾਂਚਰਸ ਦੇ ਧਮਾਕੇ ਹੋਏ। ਬਹੁਤਿਆਂ ਨੇ ਫਿਰ ਕਿਹਾ ਜੀ ਲੋ ਇਹ ਤਾਂ ਉੜ ਗਿਆ ਕੰਮ। ਔਰ ਮੈਂ ਇਹ ਚਾਹਾਂਗਾ ਇੱਕ ਕਾਈਂਡ ਆਫ ਮਾਫੀ ਮੰਗਣਾ ਵੀ ਸਾਡੇ, ਅਸੀਂ ਕੱਲ ਤੁਸੀਂ ਵੀ ਕਿਹਾ ਸੀ ਔਰ ਮੈਂ ਵੀ ਇਹ ਟਰਮ ਯੂਜ਼ ਕਰਦਾ ਕਿ ਜੀ ਕਈਆਂ ਨੇ ਤਾਂ ਕਿਹਾ ਕਿ ਇਹਦਾ ਬਿਸਮਿਲ੍ਲਾ ਹੀ ਗਲਤ ਹੋਇਆ। ਤੇ ਸਾਡੇ ਇੱਕ ਵੀਰ ਨੇ ਸਾਨੂੰ ਇਹ ਪੁਆਇੰਟ ਆਊਟ ਕੀਤਾ ਹੈ ਕਿ ਬਿਸਮਿਲ੍ਲਾ ਦਾ ਐਗਜ਼ੈਕਟ ਮਤਲਬ ਕਿਸੇ ਵੀ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅੱਲਾ ਦਾ ਨਾਮ ਲੈਣ ਤੋਂ ਹੁੰਦਾ ਹੈ ਕਿ ਭਾਈ ਇਸ ਨੂੰ ਸ਼ੁਰੂ ਕਰੋ। ਔਰ ਜੇ ਅਸੀਂ ਇਹ ਕਹੀਏ ਕਿ ਬਿਸਮਿਲ੍ਲਾ ਗਲਤ ਹੋਇਆ, ਫਿਰ ਇਹਦਾ ਮਤਲਬ ਹੋਏਗਾ ਕਿ ਅੱਲਾ ਵੀ ਗਲਤ ਹੋਇਆ, ਜਿਹੜਾ ਅੱਲਾ ਗਲਤ ਨਹੀਂ ਹੁੰਦਾ। ਬਿਲਕੁਲ ਠੀਕ ਹੈ ਔਰ ਅਸੀਂ ਮਾਫੀ ਚਾਹੁੰਦੇ ਹਾਂ, ਕਿਉਂਕਿ ਮੈਂ ਆਲਰੇਡੀ ਇਹ ਟਰਮ ਸੁਣੀ ਸੀ, ਕੁਛ ਆਪਣੇ ਪਾਕਿਸਤਾਨੀ ਦੋਸਤਾਂ ਨੂੰ ਹੀ ਇਸਤੇਮਾਲ ਕਰਦੇ ਹਾਂ, ਪਰ ਅਸੀਂ ਹਮੇਸ਼ਾ ਹੀ ਜਜ਼ਬਾਤ ਜਿਹੜੇ ਨੇ ਖਾਸ ਤੌਰ ਤੇ ਮਜ਼ਹਬੀ ਤੌਰ ਦੇ ਉੱਤੇ ਅਸੀਂ ਉਹਨਾਂ ਦਾ ਇਹਤਰਾਮ ਕਰਦੇ ਹਾਂ। ਔਰ ਕਈ ਵਾਰੀ ਕੁਛ ਚੀਜ਼ਾਂ ਨਾ ਸਮਝੀ ਨਾਲ ਵੀ ਹੁੰਦੀਆਂ ਨੇ। ਹੁਣ ਤੁਸੀਂ ਵੀ ਇਹ ਲਫ਼ਜ਼ ਜਿਹੜਾ ਇਸਤੇਮਾਲ ਨੇ, ਕਿਉਂਕਿ ਤੁਸੀਂ ਕੀਤਾ ਸੀ ਪਹਿਲੇ ਕੱਲ ਜਾਂ ਪਰਸੋਂ ਵਾਲੇ, ਚਲੋ ਮੈਂ ਵੀ ਕਰਦਾ ਕਿਉਂਕਿ ਮੈਨੂੰ ਇਹ ਸੀ ਕਿ ਵੀ ਜਿਵੇਂ ਈਵਨ ਇਹ ਹਿੰਦੂਆਂ ਦੇ ਵਿੱਚ ਵੀ ਉਹ ਜਦੋਂ ਕਿਸੇ ਗੱਲ ਨੂੰ ਸ਼ੁਰੂ ਕਰਦੇ ਨੇ ਤਾਂ ਉਹਨੂੰ ਕਹਿੰਦੇ ਨੇ ਜੀ ਸ਼੍ਰੀ ਗਣੇਸ਼ ਕਰੋ ਇਹਦਾ। ਸ਼੍ਰੀ ਗਣੇਸ਼, ਉਹ ਗਣੇਸ਼ ਹਾਥੀ ਵਾਲਾ ਉਹਨਾਂ ਦਾ ਸ਼ਿਵ ਜੀ ਦਾ ਪੁੱਤਰ, ਉਹ ਆਸਪੀਸਿਸ ਮੰਨਿਆ ਜਾਂਦਾ। ਤੇ ਜਦੋਂ ਕੋਈ ਗੱਲ ਬਿਗਨਿੰਗ 'ਚ ਗਲਤ ਹੋਏ ਤੇ ਉਹ ਉਹਨਾਂ ਦੀ ਇਹ ਟਰਮ ਹੁੰਦੀ ਹੈ ਕਿ ਤਾਂ ਸ਼੍ਰੀ ਗਣੇਸ਼ ਹੀ ਗਲਤ ਹੋਇਆ। ਸੋ ਮੈਂ ਸਮਝਦਾ ਕਿ ਵੀ ਅਸੀਂ ਇਸ ਨੂੰ ਦੁਬਾਰਾ ਨਹੀਂ ਇਸਤੇਮਾਲ ਕਰਾਂਗੇ। ਲੇਕਿਨ ਬੇਸ਼ੱਕ ਉਹਦੀ ਸ਼ੁਰੂਆਤ ਦੇ ਵਿੱਚ ਹੀ ਲੱਗਾ ਵੀ ਪੁਆੜੇ ਪੈ ਗਏ ਨੇ, ਲੇਕਿਨ ਸਾਡਾ ਇਹ ਫਿਰ ਵੀ ਯਕੀਨ ਸੀ ਔਰ ਹੈ ਕਿ ਅਮਰੀਕਾ ਦੇ ਹੀ ਇੰਟਰਸਟ ਹੈ, ਸਭ ਤੋਂ ਵੱਡਾ ਜਾਮਨ ਅਮਰੀਕਾ ਹੈ ਕਿ ਇਹਨੂੰ ਕਾਮਯਾਬ ਕਰਨਾ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਗੱਲ ਜਿਹੜੇ ਲੋਕ ਕਹਿੰਦੇ ਸੀ ਜੀ ਇਹ ਤਾਂ ਦੋਆਂ ਦੇ ਵਿਚਕਾਰ ਐਵੇਂ ਕਾਗਜ਼ ਤੇ ਦਸਤਖਤ ਹੋਏ, ਐਗਜ਼ੈਕਟ ਐਗਰੀਮੈਂਟ ਤਾਂ ਸਾਹਮਣੇ ਹੀ ਨਹੀਂ ਆਇਆ। ਔਰ ਕੁਝ ਜਿਹੜੇ ਨੇ ਉਹਦੇ ਅਨਰਿਟਨ ਕਲੌਜ਼ ਨੇ, ਉਹ ਕੀ ਨੇ? ਉਹ ਹਮੇਸ਼ਾ ਅਨਰਿਟਨ ਕਲੌਜ਼ ਹੁੰਦੇ ਨੇ। ਜੇ ਰਿਟਨ ਦੇ ਵਿੱਚ ਆਇਆ ਕਿ ਭਾਈ ਤਾਲਿਬਾਨ ਇਸ ਦੀ ਜ਼ਿੰਮੇਵਾਰੀ ਲੈਂਦੇ ਨੇ ਕਿ ਉਹ ਅਲ-ਕਾਇਦਾ ਹੋਏ, ਆਈਸਿਸ ਹੋਏ ਜਾਂ ਕੋਈ ਹੋਰ ਦਹਿਸ਼ਤਗਰਦ ਗਰੁੱਪ, ਉਸ ਨੂੰ ਇਸਤੇਮਾਲ ਨਹੀਂ ਕਰਨ ਦਿੱਤਾ ਜਾਏਗਾ ਅਫਗਾਨਿਸਤਾਨ ਦੀ ਜ਼ਮੀਨ ਨੂੰ। ਤੇ ਜੇ ਇਹਨਾਂ ਨੇ ਉਹਨਾਂ ਤੇ ਭਰੋਸਾ ਕੀਤਾ, ਉਹਨਾਂ ਨੂੰ ਵੀ ਪਤਾ ਹੈ ਵੀ ਤਾਲਿਬਾਨ ਆਲਰੇਡੀ 65% ਟੈਰੀਟਰੀ ਕੰਟਰੋਲ ਕਰਦੇ ਨੇ। ਹਾਲਾਂ ਇਹਨੂੰ ਸੈਬੋਟਾਜ ਕਰਨ ਦੇ ਲਈ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਲਈ। ਜਦੋਂ ਅਸ਼ਰਫ ਗਨੀ ਦੀ ਸਹੁੰ ਵੇਲੇ ਆਇਆ ਔਰ ਅੱਜ ਕਿਸੇ ਨੇ ਜਰਨਲਿਸਟ ਨੇ ਪੁੱਛਿਆ ਸੀ ਕਿ ਕੀ ਹੁਣ ਇੰਡੀਅਨ ਏਜੰਸੀਆਂ ਇਸਲਾਮਿਕ ਸਟੇਟ ਨੂੰ ਸਪੋਰਟ ਕਰ ਰਹੀਆਂ, ਕਿਉਂਕਿ ਜ਼ਾਹਰ ਹੈ ਜੋ ਵੀ ਹੋਇਆ ਜੇ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਲਈ ਤਾਂ ਇਸ ਵੇਲੇ ਉੱਥੇ ਪ੍ਰੋਮੀਨੈਂਟਲੀ ਜੇ ਕੋਈ ਐਕਟਿਵ ਨੇ ਤਾਂ ਭਾਰਤੀ ਖੁਫੀਆ ਏਜੰਸੀਆਂ ਨੇ। ਲੇਕਿਨ ਮੈਂ ਸਮਝਦਾ ਵੀ ਇਹ ਇਸ ਸਮਝੌਤੇ ਦਾ ਇੱਕ ਸਟੈਪ ਹੋਰ ਅੱਗੇ ਗਿਆ ਹੈ। ਇੱਕ ਪਾਸੇ ਇਹ ਖਬਰ ਹੈ ਅਫਗਾਨ ਗਵਰਨਮੈਂਟ ਟੂ ਰਿਲੀਜ਼ 5000 ਤਾਲਿਬਾਨ ਪ੍ਰਿਜ਼ਨਰਸ ਇਫ ਵਾਇਲੈਂਸ ਈਜ਼ਿਸ। ਇਹ ਹੁਣ ਉਹ ਜਿਹਨੂੰ ਕਹਿੰਦੇ ਨੇ ਕਿ ਲਫ਼ਜ਼ਾਂ ਦਾ ਹੇਰ ਫੇਰ ਹੈ। ਤੇ ਅਫਗਾਨ ਗਵਰਨਮੈਂਟ ਵਿਲ ਗ੍ਰੈਜੂਅਲੀ ਰਿਲੀਜ਼ 5000 ਤਾਲਿਬਾਨ ਪ੍ਰਿਜ਼ਨਰਸ ਸਟਾਰਟਿੰਗ ਦਿਸ ਵੀਕ। ਇਸ ਹਫ਼ਤੇ ਦੀ ਸ਼ੁਰੂਆਤ ਜੋ ਸ਼ੁਰੂ ਕਰਨਗੇ। ਔਰ ਨਾਲ ਹੀ ਉਹਨੇ ਕਿਹਾ ਕਿ ਜੀ ਅਸੀਂ ਪਹਿਲਾ ਜਿਹੜਾ ਹੈ the government will release 1500 Taliban prisoners as a gesture of goodwill। ਇਹਦਾ ਮਤਲਬ ਹੈ ਕਿ ਅਸ਼ਰਫ ਗਨੀ ਨੇ ਆਪਣਾ ਉਨਾ ਕੁ ਭਾਰ, ਉਹਨੂੰ ਲੱਗਦਾ ਹੈ ਕਿ ਬਈ ਹੁਣ ਵਾਪਸ, ਕਿਉਂਕਿ ਅਮਰੀਕਾ ਨੇ ਕਿਹਾ ਹੋਣਾ ਵੀ ਤੇਰੇ ਪੱਲੇ ਕੀ ਹੈ, ਜਿੱਦਣ ਅਸੀਂ ਚੁੱਪਚਾਪ ਨਿਕਲ ਗਏ
ਉਹ ਨਜ਼ੀਬੁੱਲਾ ਦੀ ਤਰ੍ਹਾਂ ਤੇਰੀ ਲਾਸ਼ ਵੀ ਲਟਕਾਈ ਹੋਣੀ ਹੈ ਤੇ ਬੰਦੇ ਦਾ ਪੁੱਤ ਬਣ। ਹਾਲਾਂਕਿ ਉਹ ਵੀ ਆਪਣਾ ਭਾਰ ਹੀ ਬਣਾ ਰਿਹਾ ਸੀ। ਸੋ ਇਹ ਹਾਲਾਂਕਿ ਉਹਨੇ ਕਿਹਾ ਜੀ ਅਸੀਂ ਪਹਿਲੇ ਗੁੱਡਵਿਲ ਜੈਸਚਰ ਕਰਾਂਗੇ, ਫਿਰ ਅਸੀਂ 100 ਪ੍ਰਿਜ਼ਨਰ ਵੀ ਵਿਲ ਬੀ ਫਰੀਇੰਗ ਈਚ ਡੇ ਡਿਪੈਂਡਿੰਗ ਔਨ ਤਾਲਿਬਾਨਸ ਵਿਲਿੰਗਨੈਸ ਟੂ ਸਿਗਨੀਫਿਕੈਂਟਲੀ ਲਿਮਿਟ ਅਟੈਕਸ ਇਨ ਦਾ। ਬੈਕ ਕਰ ਰਿਹਾ ਉਹਨਾਂ ਤੋਂ ਕਿ ਜੀ ਤੁਸੀਂ ਹਮਲੇ ਜ਼ਰਾ ਰੋਕ ਦਿਓ, ਫਿਰ ਅਸੀਂ 100 ਛੱਡਦੇ ਜਾਵਾਂਗੇ। ਸੋ ਜ਼ਾਹਰ ਹੈ ਕਿ ਵੀ ਉਹ ਪਾਰਟ ਜਿਹੜਾ ਸੀ ਕਿ ਜੀ ਬਲੌਕੇਡ ਹੋ ਗਈ ਆ, ਉਹ ਹੋ ਗਿਆ। ਲੇਕਿਨ ਜਿਹੜੀ ਮੈਨੂੰ ਹੋਰ ਵੀ ਅਹਿਮੀਅਤ ਵਾਲੀ ਗੱਲ ਲੱਗੀ ਹੈ ਕਿ ਅੱਜ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਅਮਰੀਕਾ ਦਾ ਜਿਹੜਾ ਡਿਪਟੀ ਹੈ, ਕਿਉਂਕਿ ਜਿਹੜੀ ਇਹਨਾਂ ਦੀ ਐਂਬੈਸਡਰ ਸੀ ਨਿੱਕੀ ਹੇਲੀ, ਉਹ ਤਾਂ ਰਿਜ਼ਾਈਨ ਕਰ ਚੁੱਕੀ ਹੈ। ਇਹਨਾਂ ਦਾ US ਦਾ ਚੈਰਿਥ ਨਾਰਮਨ ਜਿਹੜਾ ਡਿਪਟੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ, ਉਹਨੇ ਇੱਕ ਰੈਜ਼ੋਲੂਸ਼ਨ ਲਿਆਂਦਾ ਜਿਹਦੇ 'ਚ ਐਗਰੀਮੈਂਟ ਨੂੰ ਐਂਡੋਰਸ ਕਰਾਉਣ ਦੇ ਲਈ ਜਿਹੜਾ ਦੋਹਾ ਦੇ ਵਿੱਚ ਹੋਇਆ। ਔਰ ਸਾਰੇ ਹੀ 15 ਮੈਂਬਰਾਂ ਨੇ, UN ਸਿਕਿਉਰਿਟੀ ਕੌਂਸਲ ਦੇ 15 ਮੈਂਬਰ ਨੇ, 5 ਵੀਟੋ ਬਿਲਡਿੰਗ ਮੈਂਬਰ ਨੇ, 10 ਜਿਹੜੇ ਨੇ ਰੋਟੇਸ਼ਨਲ ਨੇ, ਸਭ ਨੇ ਉਸ ਦੀ ਸ਼ਲਾਘਾ ਕੀਤੀ। ਸੋ ਇਹਦਾ ਮਤਲਬ ਇਹ ਹੈ ਕਿ ਇਹ ਮਹਿਜ ਹੁਣ ਇੱਕ ਬਾਈਲੇਟਰਲ ਐਗਰੀਮੈਂਟ ਨਹੀਂ ਰਹਿ ਗਿਆ। 15 ਮੁਲਕ UN ਸਿਕਿਉਰਿਟੀ ਕੌਂਸਲ ਜਿਹੜੀ 194 ਮੈਂਬਰੀ UN ਜਨਰਲ ਅਸੈਂਬਲੀ ਦੇ ਵੀ ਉੱਤੇ ਬੈਠੀ ਹੋਈ ਹੈ, ਜਿਹਦੇ ਕੋਲ ਰੀਅਲ ਪਾਵਰ ਹੈ, ਉਹਨੇ ਸਟੈਂਪ ਲਾ ਕੇ ਇਸ ਐਗਰੀਮੈਂਟ ਨੂੰ ਇੰਟਰਨੈਸ਼ਨਲਾਈਜ਼ ਕੀਤਾ। ਔਰ ਇਹ ਖਬਰ ਹੈ ਕਿ UN ਸਿਕਿਉਰਿਟੀ ਕੌਂਸਲ ਹੈਜ਼ ਯੂਨੈਨਿਮਸਲੀ ਅਡਾਪਟਡ a resolution welcoming the recent deal between the US and Taliban to bring lasting peace in war-torn Afghanistan and allow US troops to return home from America's longest war। ਔਰ ਇਹ UN ਸਿਕਿਉਰਿਟੀ ਕੌਂਸਲ ਦੀ ਐਂਡੋਰਸਮੈਂਟ ਦੀ ਹੋਰ ਵੀ ਅਹਿਮੀਅਤ ਹੈ ਕਿ ਇਰਾਕ ਦੇ ਵਿੱਚ ਜਦੋਂ ਅਮਰੀਕਾ 2003 ਚ ਗਿਆ, UN ਸਿਕਿਉਰਿਟੀ ਕੌਂਸਲ ਦੇ ਥੱਲੇ ਨਹੀਂ ਸੀ ਗਿਆ, ਕਿਉਂਕਿ ਫਰਾਂਸ ਵੀ ਨਹੀਂ ਸੀ ਮੰਨਦਾ, ਰਸ਼ੀਆ ਵੀ ਨਹੀਂ ਸੀ ਮੰਨਦਾ। ਉਹ ਅਮਰੀਕਾ ਦਾ ਆਪਣਾ ਫੈਸਲਾ ਸੀ, ਉੱਥੇ ਗਿਆ, ਭਾਵੇਂ ਆਪ ਹੀ ਵਿਦਡਰਾ ਕਰਨਾ ਪਿਆ, ਟਰੰਪ ਨੇ ਹਾਰੇ ਉੱਥੇ ਵੀ ਨੇ। ਪਰ ਇਹ ਕਿਉਂਕਿ ਜਿਹੜਾ ਅਫਗਾਨਿਸਤਾਨ ਤੇ ਹਮਲਾ ਸੀ ਉਹ UN ਸਿਕਿਉਰਿਟੀ ਕੌਂਸਲ ਦੀ ਸੈਂਕਸ਼ਨ ਥੱਲੇ ਸੀ, ਸਾਰੇ ਦੇਸ਼ਾਂ ਦੀ ਉਹਦੇ 'ਚ ਅਪਰੂਵਲ ਸੀ। ਸੋ ਜੇ ਸਮਝੌਤਾ ਹੋਇਆ ਤਾਂ ਹੁਣ ਉਸੇ ਸਿਕਿਉਰਿਟੀ ਕੌਂਸਲ ਜਾ ਕੇ ਕਿਹਾ ਕਿ ਜੀ ਅਸੀਂ ਆਪਣੇ ਟਰੂਪਸ ਵਿਦਡਰਾ ਕਰ ਰਹੇ ਹਾਂ ਉੱਥੋਂ, ਔਰ ਅਸੀਂ ਉੱਥੇ ਜਿਹੜਾ ਹੈ ਅਮਨ ਸਮਝੌਤਾ ਕੀਤਾ। ਔਰ all 15 members of UNSC on Tuesday supported the resolution tabled by United States which endorses the joint US-Afghan declaration on peace and the agreement signed between Washington and the Taliban। ਬੜਾ ਕਲੀਅਰ ਹੈ ਕਿ ਐਗਰੀਮੈਂਟ ਵਾਸ਼ਿੰਗਟਨ ਔਰ ਹਾਲਾਂ ਸਰਕਾਰ ਉੱਥੇ ਅਸ਼ਰਫ ਗਨੀ ਜਿਹੜੀਆਂ ਚੋਣਾਂ ਇਹਨਾਂ ਨੇ ਕਰਵਾਈਆਂ ਜਾਂ ਅਬਦੁੱਲਾ, ਪਰ ਐਗਰੀਮੈਂਟ ਉਹਦੇ ਨਾਲ ਹੋ ਰਿਹਾ, ਸੋ ਤਾਲਿਬਾਨ ਨਾਲ ਹੋ ਰਿਹਾ। ਸੋ ਜ਼ਾਹਰ ਹੈ ਵੀ ਤਾਕਤ ਕਿਹਦੇ ਕੋਲ ਹੈ। ਦਾ ਡਿਵੈਲਪਮੈਂਟਸ ਔਰ ਇਹਦੇ 'ਚ ਉਹਨੇ ਕਿਹਾ UN ਦੇ ਵਿੱਚ ਉਹਨਾਂ ਦੇ ਡਿਪਟੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ, the developments endorsed by this resolution are the product of more than a year of unprecedented US diplomatic engagement with Taliban in coordination with our partners in Afghanistan, the region and around the world। ਇਹ ਉਹਨਾਂ ਨੇ ਕਿਹਾ ਜੀ ਸਾਲ ਤੋਂ ਜ਼ਿਆਦਾ ਗੱਲਬਾਤ ਚੱਲੀ, ਔਰ ਜਿਹੜੇ ਬਾਕੀ ਸਾਡੇ ਪਾਰਟਨਰ ਨੇ ਅਫਗਾਨਿਸਤਾਨ ਦੇ ਵਿੱਚ, ਜ਼ਾਹਰ ਹੈ ਨੈਟੋ ਦੀ ਗੱਲ ਹੋ ਰਹੀ ਹੈ, ਬਾਕੀ ਸਾਰੇ ਦੇਸ਼, ਕਿਉਂਕਿ UN ਸਿਕਿਉਰਿਟੀ ਕੌਂਸਲ ਦੇ ਥੱਲੇ। ਉਹਨੇ ਇਹ ਵੀ ਕਿਹਾ ਵੀ ਇਹ ਕੋਈ ਅਸੀਂ ਆਪਣੇ ਤੌਰ 'ਤੇ ਨਹੀਂ ਕੀਤਾ, ਇਹ ਸਾਰਿਆਂ ਦੀ ਜਿਹੜੇ ਸਾਡੇ ਪਾਰਟਨਰ ਸੀ ਉਹਨਾਂ ਦੇ ਨਾਲ ਅਸੀਂ ਕੋਆਰਡੀਨੇਟ ਕੀਤਾ ਐਂਡ ਅਰਾਊਂਡ ਦਾ ਵਰਲਡ। ਔਰ ਇਸ ਸਾਰੇ ਦੇ ਥੱਲੇ ਫਿਰ ਉਹ ਸਾਰਿਆਂ ਨੇ ਕਿਹਾ ਕਿ ਵੀ ਹੋਪ the people of Afghanistan seize the opportunity to achieve an historic peace settlement that ends the conflict in Afghanistan, preserves the gains of the last 2 decades in human rights, basic freedoms, and the meaningful participation of women in political and civil institutions, and ensures that the territory of Afghan people will never again be used by ਇੰਟਰਨੈਸ਼ਨਲ ਟੈਰਰਿਸਟ ਟੂ ਥ੍ਰੈਟਨ ਦਾ ਵਰਲਡ। ਉਹਦਾ ਹੀ ਹਿੱਸਾ ਹੈ ਕਿ ਜੀ ਉਹ ਡਾਇਲੌਗ ਕਰਨਗੇ, ਵਿਮਨ ਦੀ ਐਮਪਾਵਰਮੈਂਟ ਵਾਲੀਆਂ ਨੀਤੀਆਂ ਵੀ ਰਹਿਣਗੀਆਂ, ਦੂਸਰਾ ਵੀ ਹੋਣਗੇ। ਔਰ ਇਹ ਸਾਰੇ ਨੂੰ ਜਿਹੜਾ ਅਸੀਂ ਸਮਝਦੇ ਹਾਂ ਕਿ ਇਸ ਗੱਲ ਨੇ ਇਹ ਸਾਬਤ ਕੀਤਾ ਕਿ ਇਹ ਵਾਪਸ ਸਮਝੌਤਾ ਪਟੜੀ 'ਤੇ। ਵੈਸੇ ਸਾਡੇ ਮੁਤਾਬਕ ਤਾਂ ਲੱਥਿਆ ਵੀ ਨਹੀਂ ਸੀ ਪਟੜੀ ਤੋਂ, ਪਰ ਜਿਹੜੇ ਲੋਕ ਇਹ ਕਲੇਮ ਕਰਦੇ ਸੀ ਜੀ ਮੁੱਕ ਗਿਆ, ਗੱਲ ਗਿਆ, ਆਪਸ 'ਚ ਹੋਇਆ, ਇਹ ਕਿਹੜਾ, ਇਹ ਤਾਂ ਐਗਰੀਮੈਂਟ ਵੀ ਨਹੀਂ ਹੈ, ਇਹਨੂੰ ਸਮਝੌਤਾ ਕਿਵੇਂ ਕਿਹਾ ਜਾਏ। ਹੁਣ ਉਹ ਇਹ ਮੰਨਣ ਲਈ ਮਜਬੂਰ ਹੋਣਗੇ ਕਿ UN ਸਿਕਿਉਰਿਟੀ ਕੌਂਸਲ ਦੇ ਮਤੇ ਨਾਲ ਹੀ ਜੰਗ ਅਫਗਾਨਿਸਤਾਨ 'ਚ ਵਿੱਢੀ ਗਈ ਸੀ। ਉਹਨਾਂ ਦੇ ਸਾਹਮਣੇ 15 ਮੈਂਬਰਾਂ ਨੇ ਇਸ ਨੂੰ ਜਿਹੜਾ ਐਂਡੋਰਸ ਕਰਕੇ ਇਹ ਸਮਝੌਤੇ ਦੇ, ਔਰ ਨਾਲ ਦੀ ਨਾਲ ਹੀ ਅਸ਼ਰਫ ਗਨੀ ਨੇ ਹਾਲਾਂ ਆ ਰਿਹਾ ਹੈ, ਉਹਨੇ ਕਿਹਾ ਜੀ ਅਸੀਂ ਜਿਹੜੇ 1500 ਛੱਡੇ ਨੇ ਜੈਸਚਰ,
ਤਾਲਿਬਾਨ ਨੇ ਕਿਹਾ ਨਹੀਂ ਇਹਦੇ 'ਚ ਤਾਂ ਕੋਈ ਸਾਡੇ ਪ੍ਰਿਜ਼ਨਰ ਹੀ ਨਹੀਂ ਨੇ, ਕਿਉਂਕਿ ਹੁਣ ਇਹ ਜਿਵੇਂ ਮਿਊਚੁਅਲ ਪ੍ਰੈਸ਼ਰ ਬਿਲਟ ਹੋ ਰਿਹਾ ਹੁੰਦਾ ਇੱਕ ਦੂਸਰੇ ਦੇ ਉੱਤੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਹੈ ਤਾਲਿਬਾਨ ਦੀ ਫਤਹ ਹੈ, ਔਰ ਅਮਰੀਕਾ ਨੇ ਵੀ ਉਹਨਾਂ ਦੀ ਸੁਪਰਾਮੇਸੀ ਨੂੰ ਮੰਨਿਆ ਵੀ ਹੈ, ਔਰ UN ਸਿਕਿਉਰਿਟੀ ਕੌਂਸਲ ਨੇ ਵੀ ਤਾਲਿਬਾਨ ਨੂੰ ਐਜ਼ ਏ ਹਸਤੀ, ਹਾਲਾਂ ਉਹ ਕੋਈ ਉੱਥੇ ਇਲੈਕਟਿਡ ਨਹੀਂ ਨੇ, ਉਹ ਤਾਂ ਬੰਦੂਕ ਦੇ ਜ਼ੋਰ ਨਾਲ ਹੀ ਉਹਨਾਂ ਨੇ ਟੈਰੀਟਰੀ ਲਈ ਹੋਈ ਹੈ, ਤੇ UN ਵੀ ਮੰਨ ਰਹੀ ਹੈ ਉਸ ਸਮਝੌਤੇ ਨੂੰ ਕਿ ਬਹੁਤ ਠੀਕ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਤਾਂ ਹੋਪ ਹੀ ਕਰਦੇ ਹਾਂ ਕਿ ਭਾਈ ਉੱਥੇ ਅਮਨ ਪਰਤੇ, ਉਹ ਇੱਕ ਸਟੇਬਲ ਖਿੱਤਾ ਹੋਏ। ਔਰ ਇਸ ਦੇ ਨਾਲ ਜਿਵੇਂ ਮਾਈ ਕਰੋਨਾ ਨੇ ਸਾਰਿਆਂ ਨੂੰ ਕੀਤਾ ਹੋਇਆ, ਔਰ ਹੁਣ ਤਾਂ ਅੱਜ ਉਹਨਾਂ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਇਸ ਨੂੰ ਐਂਡੈਮਿਕ, ਜਿਹਨੂੰ ਮਹਾਮਾਰੀ ਕਹਿੰਦੇ ਨੇ, ਉਹ ਮੰਨ ਲਿਆ। ਔਰ ਬਹੁਤ ਸਾਰੇ ਦੇਸ਼, ਉਹਨਾਂ ਦਾ ਨੰਬਰ ਵੀ ਹੈ 1,90,000 ਤੋਂ ਜ਼ਿਆਦਾ ਨੋਨ ਕੇਸਿਸ ਦਾ ਜ਼ਿਕਰ ਹੈ, ਏਅਰਪੋਰਟ ਬੰਦ ਹੋ ਰਹੇ ਨੇ। ਦੂਸਰਾ ਪਰ ਅਸੀਂ ਇਹ ਸਮਝਦੇ ਹਾਂ ਕਿ ਅਲਟੀਮੇਟਲੀ ਜਿਹੜੀ ਹਿਊਮਨ ਸਪਿਰਿਟ ਹੈ ਉਹ ਵੀ ਇਨਵਿੰਸੀਬਲ ਹੈ। ਰੱਬ ਦੀ ਯਾਦ ਦਹਾਨੀ ਵੀ ਹੁੰਦੀ ਹੈ ਇਨਸਾਨ ਨੂੰ ਕਿ ਭਾਈ ਤੂੰ ਬੰਦਿਆ, ਤੂੰ ਰੱਬ ਦਾ ਬੰਦਾ ਹੈ, ਬੰਦਾ ਹੀ ਰਹੋ, ਸ਼ੈਤਾਨ ਨਾ ਬਣ। ਪਰ ਇਹ ਸਾਨੂੰ ਮੁਸ਼ਕਲ ਮੁਸੀਬਤ ਸਾਨੂੰ ਮਜ਼ਬੂਤ ਵੀ ਕਰਦੀ ਹੈ। ਅਸੀਂ ਸਮਝਦੇ ਹਾਂ ਵੀ ਕੋਈ ਪੈਨਿਕ ਦੀ ਲੋੜ ਨਹੀਂ ਹੈ, ਇhtiyat ਫੋਲੋ ਕੀਤੀ ਜਾਏ। ਇਹ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਲਸਣ ਖਾ ਕੇ ਇਲਾਜ ਕਰ ਰਹੇ ਨੇ, ਕੋਈ ਦੂਜੇ ਲੱਭ ਰਹੇ ਨੇ, ਇਹਨਾਂ ਸਾਰਿਆਂ ਤੋਂ ਵੀ ਖਬਰਦਾਰ ਰਹੋ। ਔਰ ਜਿਹੜੀਆਂ ਇੰਸਟਰਕਸ਼ਨਸ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ UNICEF ਵੱਲੋਂ ਜਾਂ ਤੁਹਾਡੇ ਆਪਣੇ ਮੁਲਕਾਂ ਦੇ ਜਿਹੜੇ ਸਿਹਤ ਅਦਾਰੇ ਨੇ ਉਹਨਾਂ ਵੱਲੋਂ ਨੇ, ਉਹਨਾਂ ਨੂੰ ਹੀ ਸਟ੍ਰਿਕਟਲੀ ਫੋਲੋ ਕਰੋ। ਬਹੁਤ ਸਾਰੀ ਮਿਸ ਇਨਫੋਰਮੇਸ਼ਨ ਹੈ, ਔਰ ਇਹਨਾਂ 'ਚੋਂ ਕਈਆਂ ਨੇ ਤਾਂ UNICEF ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਲੋਗੋ ਲਾ ਕੇ ਝੂਠ ਬੋਲ ਰਹੇ ਨੇ, ਔਰ ਕੁਛ ਉਹਦੇ ਜਿਹੜੇ ਅੱਗੋਂ ਕਈ ਸ਼ੇਅਰ ਵੀ ਕਰ ਰਹੇ ਨੇ। ਬੰਦ ਕਰੋ ਇਹ ਝੂਠੇ ਸ਼ੇਅਰ, ਔਰ ਰੱਬ ਦੇ ਅੱਗੇ ਦੁਆ ਵੀ ਕਰੀਏ, ਔਰ ਜ਼ਾਹਰ ਹੈ ਕਿ ਜਿਹੜੀਆਂ ਇhtiyatਾਂ ਨੇ ਉਹ ਵੀ ਵਰਤੀਏ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੱਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼
ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। 218 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਅਸੀਂ ਹਮੇਸ਼ਾ ਹੀ ਤਰ੍ਹਾਂ ਐਵਰੀ ਡੇ ਡਾਕਟਰ ਸਾਹਿਬ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਨੇ। ਜੋ ਕਸ਼ਮੀਰੀਆਂ ਦੀ ਪੀੜ ਹੈ ਉਸੇ ਤਰ੍ਹਾਂ ਹੀ ਆਪਾਂ ਸਾਰੇ ਮਹਿਸੂਸ ਕਰ ਰਹੇ ਹਾਂ। ਸੋ ਜੋ ਜ਼ੁਲਮ ਨੇ ਉਸੇ ਤਰ੍ਹਾਂ ਹੀ ਜਾਰੀ ਨੇ। ਸੋ 80 ਲੱਖ ਜੋ ਕਸ਼ਮੀਰੀ ਨੇ ਉਸੇ ਤਰ੍ਹਾਂ ਹੀ ਖੁੱਲੀ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ। ਹੁਣ ਜੰਮੂ ਕਸ਼ਮੀਰ ਦੇ ਜੋ ਹਾਈ ਕੋਰਟ ਨੇ ਪੈਲੇਟਸ ਗਨਸ ਉੱਤੇ ਪਾਬੰਦੀ ਲਾਉਣ ਤੋਂ ਨਾ ਕਰ ਦਿੱਤੀ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਹਜ਼ਾਰਾਂ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਹੈ ਉਹ ਇਹਨਾਂ ਪੈਲੇਟਸ ਗਨਸ ਦੇ ਨਾਲ ਹੀ ਜਾ ਚੁੱਕੀ ਹੈ। ਸੋ ਹੁਣ ਇਸ ਤਰ੍ਹਾਂ ਜਾਪਦਾ ਹੈ ਕਿ ਜੋ ਭਾਰਤ ਦੀ ਜੁਡੀਸ਼ਰੀ ਹੈ ਉਹ ਵੀ ਹਿੰਦੂ ਕਾਤਲਾਂ ਨਾਲ ਰਲ ਚੁੱਕੀ ਹੈ। ਸੋ ਹੁਣ ਆਪਾਂ ਇਸ ਉੱਪਰ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਔਰ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਨਿਊਜ਼ ਦੇ ਹਵਾਲੇ ਨਾਲ ਅਕਸਰ ਇਹੀ ਕਿਹਾ ਜਾਂਦਾ ਹੈ ਕਿ ਨਿਊਜ਼ ਹਰ ਮਿੰਟ ਬਾਅਦ ਬਦਲ ਜਾਂਦੀ ਹੈ ਜੀ, ਔਰ ਜਦੋਂ ਹੋਰ ਚੀਜ਼ਾਂ ਵੱਡੀਆਂ ਆ ਜਾਂਦੀਆਂ ਨੇ ਤਾਂ ਫਿਰ ਛੋਟੀਆਂ ਵੈਸੇ ਹੀ ਗਵਾਚ ਜਾਂਦੀਆਂ। ਬਿਲਕੁਲ। ਜਦੋਂ ਅਸੀਂ 218 ਦਿਨਾਂ ਦੀ ਗੱਲ ਕਰ ਰਹੇ ਹਾਂ, ਔਰ ਮੇਰਾ ਖਿਆਲ ਹੈ ਪਾਕਿਸਤਾਨ ਦੇ ਵੀ ਵੱਡੇ ਹਿੱਸੇ ਦੇ ਵਿੱਚ ਜਿਹੜੇ ਇੱਕਦਮ ਬਾਅਦ 5 ਅਗਸਤ ਤੋਂ ਲੱਖਾਂ ਲੋਕ ਸੜਕਾਂ ਤੇ ਉਤਰੇ, ਕਸ਼ਮੀਰ ਸੋਲੀਡੈਰਿਟੀ ਡੇ ਦੇ ਨਾਂ ਥੱਲੇ ਵੀ ਔਰ ਅਦਰਵਾਈਜ਼ ਵੀ ਹੁਣ ਕੋਈ ਐਕਟੀਵਿਟੀ ਨਜ਼ਰ ਨਹੀਂ ਆਉਂਦੀ ਹੈ। ਇਹ ਅਸੀਂ ਉਹਨਾਂ ਮਜ਼ਲੂਮ ਕਸ਼ਮੀਰੀਆਂ ਦੇ ਉੱਤੇ ਹੀ ਛੱਡ ਦਿੱਤਾ ਹੈ ਕਿ ਉਹਨਾਂ ਨੇ ਆਪਣੀ ਲੜਾਈ ਕਿਵੇਂ ਲੜਨੀ ਹੈ। ਹਾਲਾਂਕਿ ਭਾਰਤੀ ਏਜੰਸੀਆਂ ਪਿਛਲੇ 7 ਮਹੀਨੇ ਤੋਂ ਜਿਵੇਂ ਕਸ਼ਮੀਰ ਦੇ ਵਿੱਚ ਇੱਕ ਪੋਲੀਟੀਕਲ ਪੋਲਰਾਈਜੇਸ਼ਨ ਕਰਨ ਦੇ ਲਈ ਵੀ ਉਹਨਾਂ ਨੇ, ਜਿਵੇਂ ਇੱਕ ਐਕਸ PDP ਲੀਡਰ ਅਲਤਾਫ ਬੁਖਾਰੀ, ਉਸ ਤੋਂ ਇੱਕ ਪੋਲੀਟੀਕਲ ਪਾਰਟੀ ਖੜੀ ਕਰਵਾਈ ਹੈ ਜਿਹਦੇ 'ਚ ਸਾਰੀਆਂ ਧਿਰਾਂ ਦੇ ਬੰਦੇ ਜੁਆਇਨ ਕਰਵਾਏ ਨੇ। ਇਸੇ ਤਰ੍ਹਾਂ ਉੱਥੇ ਡੈਮੋਗ੍ਰਾਫਿਕ ਬਦਲੀਆਂ ਜਾ ਰਹੀਆਂ ਆਲਰੇਡੀ। ਜਿਸ ਅੰਦਾਜ਼ ਦੇ ਵਿੱਚ ਇਹ ਜਿਹੜੇ ਇਹਨਾਂ ਦੇ ਸਾਰੇ ਹੀ ਰਿਲਾਇੰਸ ਤੋਂ ਲੈ ਕੇ ਦੂਜੇ ਦਾ ਜਿਹੜਾ ਟੋਲਾ ਹੈ, ਇਹ ਜ਼ਮੀਨਾਂ ਜ਼ਮੂਨਾਂ ਲੈ ਕੇ ਹੋਟਲ ਔਰ ਦੂਜੇ ਵੀ ਕਰ ਰਹੇ ਨੇ। ਮਾਈਨਿੰਗ ਦੇ ਵਿੱਚ ਇੰਡਸਟਰੀ ਜਿਹੜੀ ਉਹਨਾਂ ਦੀ ਬਿਜ਼ਨਸ ਸੀ ਉਹਦੇ 'ਚ ਵੀ, ਕਿਉਂਕਿ ਆਰਟੀਕਲ 370 ਖਤਮ ਹੋਣ ਨੇ ਬਾਕੀ ਸਾਰਾ ਪਾਰਟ ਹੀ ਖਤਮ ਕਰ ਦਿੱਤਾ ਹੈ। ਉਹਦੇ ਥੱਲੇ ਜਿਹੜਾ ਹੈ ਉਹ ਬੋਲੀ ਵੀ ਉਹਦੀ ਜਿਹੜੀ ਹੈ ਮਾਈਨਿੰਗ ਵਾਲੀ ਕਰੋੜਾਂ 'ਚ ਚਲੀ ਗਈ, ਜਿਹੜੀ ਬਾਹਰਲੇ ਵਪਾਰੀਆਂ ਨੇ ਖਰੀਦੀ ਹੈ। ਔਰ ਉੱਥੇ ਕੀ ਚੱਲ ਰਿਹਾ ਹੈ, ਹਾਲਾਂਕਿ ਇਨੀਸ਼ੀਅਲੀ ਜਦੋਂ ਆਰਟੀਕਲ 370 ਖਤਮ ਕੀਤਾ ਗਿਆ ਤਾਂ ਇਹਨਾਂ ਦੇ ਦੁਮਛੱਲੇ ਇੱਕ ਅੱਧੇ ਅਕਾਲੀ ਲੀਡਰ ਨੇ ਵੀ ਦਿੱਲੀ 'ਚ ਕਿਹਾ ਕਿ ਜੀ ਦੇਖੋ, ਜੰਮੂ ਕਸ਼ਮੀਰ 'ਚ ਮਾਈਨੋਰਿਟੀ ਕਮਿਸ਼ਨ ਨਹੀਂ ਸੀ ਬਣਨ ਦਿੰਦੇ, ਸਿੱਖਾਂ ਨੂੰ ਇਹ ਫਾਇਦਾ ਹੋਏਗਾ ਕਿ ਹੁਣ ਆਰਟੀਕਲ 370 ਨਹੀਂ ਹੈ ਤੇ ਉਹਨਾਂ ਨੂੰ ਸਿੱਖਾਂ ਦੇ ਲਈ ਜਿਹੜਾ ਉਹ ਮਾਈਨੋਰਿਟੀ ਰਾਈਟ ਮਿਲਣਗੇ। ਔਰ ਕਈਆਂ ਨੇ ਕੁਛ ਕਿਹਾ ਹੈ, ਪਰ ਅੱਜ ਹੀ ਅਸੀਂ ਜਗਮੋਹਨ ਸਿੰਘ ਰੈਣਾ ਜਿਹੜੇ ਕੋਆਰਡੀਨੇਟਰ ਨੇ ਜੰਮੂ ਕਸ਼ਮੀਰ ਸਿੱਖ ਗੁਰਦੁਆਰਿਆਂ ਦੀ ਕਮੇਟੀ ਦੇ, ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਔਰ ਮੈਂ ਦੱਸਦੇ ਹਾਂ ਕਿ ਅੱਜ 9:30 ਤੋਂ 10 ਦੇ ਟਾਈਮ ਦੇ ਵਿੱਚ ਗੁਫ਼ਤਗੂ ਪ੍ਰੋਗਰਾਮ 'ਚ ਜਗਮੋਹਨ ਸਿੰਘ ਰੈਣਾ ਨਾਲ ਜਿਹੜੇ ਸ੍ਰੀਨਗਰ ਬੇਸਡ ਨੇ ਗੱਲਬਾਤ ਹੋਏਗੀ, ਕਿਉਂਕਿ ਬਾਕੀ ਬਹੁਤ ਸਾਰੀਆਂ ਖਬਰਾਂ ਕਸ਼ਮੀਰ ਨਾਲ ਰਿਲੇਟਡ ਤਾਂ ਅਸੀਂ ਡਿਸਕਸ ਕਰਦੇ ਹੀ ਹਾਂ ਐਵਰੀ ਡੇ। ਪਰ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਵੀ ਤੁਸੀਂ ਸਿੱਖਾਂ ਨੂੰ ਇਸ ਨਾਲ ਕੀ ਫਾਇਦਾ ਨੁਕਸਾਨ ਹੋਇਆ, ਔਰ ਉਹਨਾਂ ਨੇ ਜਿਹੜੀਆਂ 2 ਗੱਲਾਂ ਦੱਸੀਆਂ ਜਿਹਦੇ ਤੇ ਉਹ ਗੱਲਬਾਤ ਵੀ ਕਰਨਗੇ ਕਿ ਪਹਿਲੇ ਸਿਸਟਮ ਦੇ ਵਿੱਚ ਪੰਜਾਬੀ ਲੈਂਗੁਏਜ ਇੱਕ ਰੈਕਗਨਾਈਜ਼ਡ ਲੈਂਗੁਏਜ ਸੀ, 3 ਲੈਂਗੁਏਜ। ਹੁਣ ਇਸ ਸੈਟਅਪ ਦੇ ਵਿੱਚ ਪੰਜਾਬੀ ਜ਼ਬਾਨ ਦਾ ਹੀ ਖਾਤਮਾ ਕਰ ਦਿੱਤਾ ਜੰਮੂ ਕਸ਼ਮੀਰ 'ਚੋਂ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਜੀ ਮਾਈਨੋਰਿਟੀ ਕਮਿਸ਼ਨ ਤੇ ਦੂਜੇ ਤੇ ਇਹਨਾਂ ਨੇ ਸਿੱਖਾਂ ਨੂੰ ਕੀ ਦੇਣਾ ਸੀ। ਪੰਡਤਾਂ ਦੇ ਲਈ ਸਕੀਮਾਂ ਆ ਰਹੀਆਂ ਕਸ਼ਮੀਰੀ ਪੰਡਤਾਂ ਨੂੰ ਲਿਆਉਣ ਲਈ, ਸਿੱਖ ਜਿਹੜੇ ਨੇ ਫਰਦਰ ਬਹੁਤ ਨੁਕਸਾਨ 'ਚ ਚਲੇ ਗਏ ਨੇ, ਕਿਉਂਕਿ ਇਹ ਵੀ ਇੰਪੋਰਟੈਂਟ ਹੈ। ਅਸੀਂ ਜਿੱਥੇ ਟੋਟਲ ਜਿਹੜਾ ਜੰਮੂ ਕਸ਼ਮੀਰ ਦੇ ਮੁੱਦੇ ਤੇ ਗੱਲ ਕਰਦੇ ਹਾਂ, ਸਾਡੀ ਆਪਣੀ ਜਿਹੜੀ ਕਮਿਊਨਿਟੀ ਹੈ ਉਹਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਾਰੇ 'ਚ ਅਲਟੀਮੇਟ ਜਿਹੜਾ ਗੇਨਰ ਹੈ ਉਹ ਕੌਣ ਹੈ ਔਰ ਕਿਵੇਂ ਉਹਨਾਂ ਨੇ ਚਲਾਕੀ ਦੇ ਨਾਲ, ਇਹੀ ਨਹੀਂ ਕਿ ਕਸ਼ਮੀਰ ਵਾਦੀ ਦੇ 80 ਲੱਖ ਮੁਸਲਮਾਨਾਂ ਨੂੰ ਜਾਂ ਜੰਮੂ ਕਸ਼ਮੀਰ ਦੇ ਮੁਸਲਮਾਨਾਂ ਨੂੰ ਡਿਪਰਾਈਵ ਕੀਤਾ, ਕਿਵੇਂ ਸਿੱਖਾਂ ਦੇ ਲਈ ਵੀ ਐਜ਼ ਏ ਪੀਪਲ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ 3-4 ਲੱਖ ਜਿਨ੍ਹਾਂ ਦੀ ਗਿਣਤੀ ਹੈ
ਉਹ ਕਿਵੇਂ ਆਉਣ ਵਾਲੇ ਪੀਰੀਅਡ ਸਫਰ ਕਰਨਗੇ। ਸੋ 9:30 ਤੋਂ 10 ਦੇ ਗੁਫ਼ਤਗੂ ਪ੍ਰੋਗਰਾਮ 'ਚ ਜਗਮੋਹਨ ਸਿੰਘ ਰੈਣਾ, ਹਾਲਾਂਕਿ ਜਿਹੜੇ ਉੱਥੇ ਲੋਕ ਬੈਠੇ ਨੇ ਉਹਨਾਂ ਨੇ ਇੱਕ ਬੈਲੈਂਸਡ ਅਪਰੋਚ ਰੱਖਣੀ ਹੁੰਦੀ ਹੈ, ਉਹਨਾਂ ਨੇ ਏਜੰਸੀਆਂ ਦੀ ਵੀ ਪੂਰੀ ਅੱਖ ਹੁੰਦੀ ਹੈ। ਸੋ ਅਸੀਂ ਕਿਸੇ ਵੀ ਜਿਹੜਾ ਵੈਲਵਿਸ਼ਰ ਹੈ ਉਹਨੂੰ ਅਸੀਂ ਐਂਬੈਰਸਮੈਂਟ ਜਾਂ ਕਿਸੇ ਹਾਰਡਸ਼ਿਪ 'ਚ ਨਹੀਂ ਪਾਉਣਾ ਚਾਹੁੰਦੇ। ਸੋ ਇਹ ਲੇਕਿਨ ਇਹ ਜ਼ਰੂਰੀ ਵੀ ਹੈ ਕਿ ਫਰੋਮ ਦਾ ਗਰਾਊਂਡ ਹਕੀਕਤ ਸਾਹਮਣੇ ਹੋਏ। ਜੀ ਔਰ ਜਿਵੇਂ ਤੁਸੀਂ ਦੱਸਿਆ ਕਿ ਵੀ ਜੰਮੂ ਕਸ਼ਮੀਰ ਹਾਈ ਕੋਰਟ, ਜੀ ਹੁਣ ਗੱਲ ਅਸੀਂ ਜਦੋਂ ਕਿਸੇ ਸਿਸਟਮ ਦੇ ਪੁਖਤਾ ਜਾਂ ਇਮਾਨਦਾਰ ਹੋਣ ਦੀ ਗੱਲ ਹੁੰਦੀ ਹੈ ਤਾਂ ਇੱਕ ਲਫ਼ਜ਼ ਜਿਹੜਾ ਇਸਤੇਮਾਲ ਹੁੰਦਾ ਹੈ ਕਿ ਕੀ ਉੱਥੇ ਅਦਲ ਹੈ, ਬਿਲਕੁਲ ਕੀ ਇਨਸਾਫ ਹੈ, ਕੀ ਜਸਟਿਸ ਹੈ। ਔਰ ਆਈਡੀਅਲ ਸਟੇਟ ਜਿਵੇਂ ਇਸਲਾਮ ਦੇ ਹਵਾਲੇ ਨਾਲ ਵੀ ਜਿਹੜੀ ਪਹਿਲੀ ਆਈਡੀਅਲ ਸਟੇਟ ਹਜ਼ਰਤ ਮੁਹੰਮਦ ਸਾਹਿਬ ਨੇ ਹੀ ਐਸਟੈਬਲਿਸ਼ ਕੀਤੀ, ਮਦੀਨਾ, ਰਿਆਸਤ ਮਦੀਨਾ। ਸੋ ਉਹਦੇ 'ਚ ਵੀ ਰਾਈਟਸ ਜਿਹੜੇ ਨੇ ਗੱਲ ਅਦਲ ਦੀ ਹੈ। ਔਰ ਅਦਲ ਦੇ ਸਾਹਮਣੇ ਇਹ ਹੁੰਦਾ ਹੈ ਵੀ ਜੇ ਇੱਕ ਪਾਸੇ ਖਲੀਫਾ ਖੁਦ ਵੀ ਪਾਰਟੀ ਹੈ ਔਰ ਉਹਨੂੰ ਕੋਈ ਅਕਿਊਜ਼ ਕਰਦਾ ਹੈ ਕਿਸੇ ਗੱਲ ਦੇ ਲਈ ਤੇ ਉਹ ਉਸ ਅਦਲ ਦੇ ਸਾਹਮਣੇ ਬਰਾਬਰ ਦਾ ਜਵਾਬਦੇਹ ਹੈ ਕਿਉਂਕਿ ਉਹਦੇ ਹਕੂਕ ਜ਼ਿਆਦਾ ਨਹੀਂ ਨੇ ਕਾਮਨ ਬੰਦੇ ਨਾਲੋਂ। ਸੋ ਇਹ ਅਦਲ ਦਾ ਇੱਕ ਕ੍ਰਾਈਟੇਰੀਆ ਹੈ। ਔਰ ਜਿਵੇਂ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਹਿਊਮਨ ਹਿਸਟਰੀ ਦਾ ਇੱਕ ਇਫੈਕਟਿਵ ਲੀਡਰ ਵਰਲਡ BBC ਨੇ ਉਹਨਾਂ ਦੀ ਹਿਸਟਰੀ ਮੈਗਜ਼ੀਨ ਨੇ ਕੀਤਾ ਤੇ ਉਹਦੇ 'ਚ ਵੀ ਜਿਹੜੇ ਅਲਾਬਾਮਾ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਜਿਨ੍ਹਾਂ ਨੇ ਰਿਕਮੈਂਡ ਕੀਤਾ ਹੈ ਔਰ ਜਿਹੜੇ 38% ਵੋਟਾਂ ਦੇ ਨਾਲ ਚੁਣੇ ਗਏ ਮੋਸਟ ਇਨਫਲੂਐਂਸ਼ੀਅਲ ਲੀਡਰ ਆਫ ਆਲ ਟਾਈਮਸ, ਔਰ ਉਹਦਾ ਬੇਸ ਵੀ ਅਦਲ ਸੀ ਕਿ ਟੋਲਰੈਂਸ ਔਰ ਜਸਟਿਸ, ਕਿ ਹਰ ਇੱਕ ਦੇ ਲਈ ਇੱਕੋ ਹੀ ਹੈ, ਭਾਵੇਂ ਤੁਸੀਂ ਆਪ ਵੀ ਉਸ ਕਟਹਿਰੇ ਦੇ ਵਿੱਚ ਤੁਹਾਨੂੰ ਖਲੋਣਾ ਪੈਂਦਾ। ਲੇਕਿਨ ਅੱਜ ਹਾਲਤ ਇਹ ਹੈ ਜੰਮੂ ਕਸ਼ਮੀਰ ਦਾ ਹਾਈ ਕੋਰਟ ਹੋਏ, ਦੁਨੀਆ ਭਰ 'ਚ ਉਹਦੇ 'ਚ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਦੀ ਜਿਹੜੀ 49 ਪੇਜ ਰਿਪੋਰਟ ਸੀ ਉਹਦੇ 'ਚ ਵੀ ਪੈਲਟ ਗਨਸ ਜਿਹੜੀਆਂ ਲਾਈਵ ਦੇ ਤੌਰ ਤੇ ਪ੍ਰੋਟੈਸਟ ਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ ਔਰ ਉਹ ਫਿਗਰ ਸਾਹਮਣੇ ਹੈ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਚੇ ਔਰ ਬੱਚੀਆਂ, ਸਕੂਲਾਂ ਦੇ ਬੱਚੇ ਜਿਨ੍ਹਾਂ ਕੋਲ ਕੁਝ ਨਹੀਂ ਹੈ, ਬਾਹਰ ਨਿਕਲਦੇ ਆ ਉਹ ਆਜ਼ਾਦੀ ਕਰਦੇ ਨੇ, ਉਹਨਾਂ ਨੂੰ ਡਾਇਰੈਕਟ ਪੈਲਟ ਗਨਸ ਨਾਲ ਹਿੱਟ ਕਰਕੇ ਉਹਨਾਂ ਨੂੰ ਨਬੀਨੇ ਬਣਾ ਦਿੱਤਾ ਗਿਆ, ਉਹਨਾਂ ਦੇ ਅੱਖਾਂ ਦਾ ਨੂਰ ਖਤਮ ਹੋ ਗਿਆ। ਕਈਆਂ ਦੀਆਂ ਦੋਨੋਂ ਅੱਖਾਂ ਜਾ ਚੁੱਕੀਆਂ ਨੇ, ਕਈਆਂ ਦੀ ਇੱਕ ਅੱਖ ਨਹੀਂ ਹੈ, ਕਈਆਂ ਦੀ ਨਜ਼ਰ ਦੇ ਵਿੱਚ ਕਮਜ਼ੋਰ ਹੈ ਔਰ ਬਾਕੀ ਵੀ ਉਹਨਾਂ ਦੇ ਚਿਹਰੇ ਵੀ ਕਿਵੇਂ ਜਦੋਂ ਪੈਲਟ ਗਨਸ ਹਿੱਟ ਕਰਦੀ ਕਿਵੇਂ ਸਾਰੇ ਚਿਹਰੇ ਜ਼ਖਮੀ ਕਰ ਦਿੰਦੇ ਨੇ। ਲੇਕਿਨ ਹੁਣ ਇਹ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ 2016 ਦੇ ਵਿੱਚ ਪਾਈ ਸੀ ਜੰਮੂ ਕਸ਼ਮੀਰ ਹਾਈ ਕੋਰਟ 'ਚ ਕਿ ਪੈਲਟ ਗਨਸ ਦੇ ਉੱਤੇ ਪਾਬੰਦੀ ਲਾਣੀ ਚਾਹੀਦੀ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟ ਵਾਚ, US ਸਰਫ ਇਹਨਾਂ ਸਭ ਨੇ ਹੀ ਮੰਗ ਕੀਤੀ ਹੋਈ ਸੀ। ਅੱਜ ਜੰਮੂ ਕਸ਼ਮੀਰ ਹਾਈ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਜੰਮੂ ਕਸ਼ਮੀਰ ਹਾਈ ਕੋਰਟ ਰਿਫਿਊਜ਼ਸ ਟੂ ਬੈਨ ਯੂਜ਼ ਆਫ ਪੈਲਟ ਗਨਸ ਇਨ ਕਸ਼ਮੀਰ ਔਰ ਆਪਣੇ ਫੈਸਲੇ ਡਿਵੀਜ਼ਨ ਬੈਂਚ। ਔਰ ਦੇਖੋ ਗੁਲਾਮੀ ਕੀ ਹੁੰਦੀ ਹੈ, ਜਿਹੜੇ 2 ਜੱਜਾਂ ਦਾ ਬੈਂਚ ਫੈਸਲਾ ਸੁਣਾ ਰਿਹਾ ਹੈ ਉਹਨਾਂ 'ਚ ਇੱਕ ਜਸਟਿਸ ਅਲੀ ਮੁਹੰਮਦ ਮੈਗਰੇ ਹੈ, ਦੂਸਰਾ ਜਸਟਿਸ ਧੀਰਜ ਸਿੰਘ ਠਾਕਰ ਹੈ, ਜ਼ਾਹਰ ਹੈ ਡੋਗਰਾ, ਇੱਕ ਮੁਸਲਮਾਨ ਹੈ। ਪਰ ਇਹ ਗੁਲਾਮੀ ਹੈ ਕਿ ਉਹ ਜਿਹੜਾ ਮੁਸਲਮਾਨ ਜੱਜ ਵੀ ਹੈ ਉਹ ਇਹ ਕਹਿ ਰਿਹਾ ਉਹਨੇ ਉਹ ਜਿਹੜਾ ਪਬਲਿਕ ਇੰਟਰਸਟ ਲਿਟੀਗੇਸ਼ਨ ਨੂੰ ਡਿਸਮਿਸ ਕਰਤਾ ਤੇ ਉਹਦੇ 'ਚੋਂ ਕਹਿੰਦੇ ਨੇ ਇਟ ਇਜ਼ ਮੈਨੀਫੈਸਟ that so long as there is violence by unruly mobs the use of force is inevitable। ਪਹਿਲੀ ਗੱਲ ਤਾਂ ਉਹ ਮੌਬ ਅਨਰੂਲੀ ਨਹੀਂ ਹੈ, ਸਕੂਲਾਂ ਦੇ ਬੱਚੇ ਨੇ। ਫਿਰ ਉਹ ਕਹਿ ਰਿਹਾ ਨਾ ਕਿ ਜੇ ਫੋਰਸ ਜਿੰਨੀ ਮਰਜ਼ੀ ਕੋਈ ਯੂਜ਼ ਕਰੇ ਪੁਲਿਸ ਉਹਦੇ ਤੇ ਤਾਂ ਕੋਈ ਨਹੀਂ ਹੈ, ਕਿਉਂਕਿ ਇਹ ਉਹਨਾਂ ਦਾ ਹੱਕ ਹੈ ਕਿ what kind of force has to be used at a relevant point of time or in given situation and police has to be decided by the persons in charge of the place where the attack is। कौन अटैक कर रहे हैं। लेकिन ये गल साबित करती है कि अज ये नहीं कि सुप्रीम कोर्ट बायज हो के पिछले 7 महीने तो उहदे ते बैठा होया आर्टिकल 370 और उस दी कॉन्स्टिट्यूशनैलिटी नूं नहीं डिसाइड कर रहा है, पर जम्मू कश्मीर हाई कोर्ट अगों पहला ही उत्थे फौज लाई हुई है पर पुलिस नूं भी ये कह रहा है कि उड़ा दिओ कर दिओ अन्ने, कोई गल नहीं है, ये तुहाडा राइट है अन्ने करना। और एक पासे ये चल रहा ਜਿਹੜੇ ਹੁਣ ਹਮਦਰਦ ਵੀ ਨੇ ਉੱਥੋਂ ਦੇ ਜਿਹੜੇ ਉਹਨਾਂ 'ਚ ਭਾਵੇਂ ਮਮਤਾ ਬੈਨਰਜੀ ਦੀ ਪਾਰਟੀ ਹੈ ਜਾਂ ਕਾਂਗਰਸ ਦੇ ਨੇ, ਉਹ ਜੇ ਡਿਮਾਂਡ ਕਰ ਰਹੇ ਨੇ ਕਿ ਜੀ ਰਿਲੀਜ਼ ਕਰੋ, ਕਹਿ ਰਹੇ ਜੀ ਉਹਨੂੰ ਉਮਰ ਅਬਦੁੱਲਾ ਨੂੰ ਰਿਲੀਜ਼ ਕਰੋ, ਫਾਰੂਕ ਅਬਦੁੱਲਾ ਨੂੰ ਕਰੋ, ਮੁਫਤੀ ਮਹਿਬੂਬਾ ਨੂੰ ਕਰੋ,
ਪਰ ਕਿਸੇ ਨੇ ਇਹ ਨਹੀਂ ਕਿ ਭਾਈ ਜਿਹੜੇ ਤੁਸੀਂ ਹਜ਼ਾਰਾਂ ਬੰਦੇ ਬੇਗੁਨਾਹ ਫੜੇ ਹੋਏ ਨੇ ਉਹਨਾਂ ਨੂੰ ਰਿਲੀਜ਼ ਕਰੋ। ਔਰ ਮੈਂ ਸਮਝਦਾ ਅਗੇਨ ਇਹ ਸਿੱਖਾਂ ਦੇ ਹਿੱਸੇ ਆਇਆ ਹੈ। ਦਲ ਖਾਲਸਾ ਨੇ ਇਸ ਦੇ ਉੱਤੇ ਸਟੇਟਮੈਂਟ ਵੀ ਦਿੱਤੀ ਹੈ, ਪ੍ਰੋਟੈਸਟ ਵੀ ਕੀਤਾ ਹੈ, ਔਰ ਉਹਨਾਂ ਨੇ ਕਿਹਾ ਸੀਕ ਰਿਲੀਜ਼ ਆਫ ਕਸ਼ਮੀਰੀ ਪ੍ਰਿਜ਼ਨਰਸ instead few selective ones ਦਲ ਖਾਲਸਾ to 6 opposition parties, ਕਿਉਂਕਿ 6 opposition parties ਨੇ ਇਹਨਾਂ ਤਿੰਨਾਂ ਹੀ ਐਕਸ ਚੀਫ ਮਿਨਿਸਟਰਸ ਦੀ ਰਿਲੀਜ਼ ਦੀ ਮੰਗ ਕੀਤੀ ਹੈ। ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਉਸ ਪ੍ਰੋਟੈਸਟ ਦੇ ਵਿੱਚ ਇੱਕ ਸਿੱਖ ਯੰਗ ਮੈਨ ਜਿਹੜਾ ਗਲ ਦੇ ਹੱਥ ਦੇ ਵਿੱਚ ਪਲੈਕ ਜਿਹਦੇ 'ਚ ਆ ਕੇ ਰਿਲੀਜ਼ ਆਲ ਮੇਨ ਸਟ੍ਰੀਮ ਐਂਡ ਪ੍ਰੋ ਫਰੀडम ਪੀਪਲ, ਜਿਨ੍ਹਾਂ ਦੇ ਵਿੱਚ ਸੈਯਦ ਅਲੀ ਸ਼ਾਹ ਗਿਲਾਨੀ ਵੀ ਹੈ ਔਰ ਦੂਸਰੇ 2 ਲੀਡਰ ਵੀ ਨੇ। ਔਰ ਉਹਦੇ 'ਚ ਉਹਨਾਂ ਨੇ ਪ੍ਰਮੁੱਖ ਤੌਰ ਤੇ ਕਿਹਾ ਕਿ ਵੀ ਇਹ ਜਿਹੜੀਆਂ 6 ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਮਮਤਾ ਬੈਨਰਜੀ ਦੀ ਹੈ, ਜੇਡੀ ਪਾਰਟੀ ਹੈ, ਦੇਵ ਗੌੜਾ ਦੀ, CPIM ਦੂਸਰਿਆਂ ਦੀ ਹੈ, ਡੀ ਰਾਜਾ ਔਰ ਯਸ਼ਵੰਤ ਸਿਨਹਾ, ਅਰੁਣ ਸ਼ੌਰੀ ਨੇ ਵੀ ਮੰਗ ਕੀਤੀ ਇਹਨਾਂ ਨੂੰ ਛੱਡੋ। ਉਹਨਾਂ ਨੇ ਕਿਹਾ ਦਾ ਆਰਗੇਨਾਈਜੇਸ਼ਨ ਦਲ ਖਾਲਸਾ ਟਰਮਸ ਦਾ ਡਿਮਾਂਡ ਆਫ ਥੀਸ ਪਾਰਟੀਜ਼ ਸਿਲੈਕਟਿਵ, indifferent and short of complete justice, lacking the will to catch the bull by its horn। ਕਿ ਇਹ ਸਿਰਫ ਇਹਨਾਂ ਤਿੰਨਾਂ ਦੀ ਕਿਉਂ ਰਿਹਾਈ ਮੰਗ ਰਹੇ ਨੇ, ਕਿਉਂ ਨਹੀਂ ਇਹ ਕਹਿੰਦੇ ਉਹਨਾਂ ਨੇ ਜਿਹੜੀ ਦਲ ਖਾਲਸਾ ਦੀ ਸਟੇਟਮੈਂਟ 'ਚ ਕਿਹਾ ਕਿ ਵੀ ਇਹ ਜਿਹੜਾ ਫੋਰਨ ਡਿਗਨਿਟਰੀਜ਼ ਵਰ ਸੈਲੈਕਟਿਵਲੀ ਚੂਜ਼ਨ ਟੂ ਵਿਜ਼ਿਟ ਦਾ ਵੈਲੀ, ਜਿਵੇਂ ਉਹਨਾਂ ਨੇ ਸਿਲੈਕਟਿਵ ਭੇਜੇ ਇਸੇ ਤਰ੍ਹਾਂ ਇਹ ਪੋਲੀਟੀਕਲ ਪਾਰਟੀਜ਼ ਵੀ ਕਰ ਰਹੀਆਂ ਸਿਲੈਕਟਿਵ। ਉਹਨਾਂ ਨੇ ਇਹ ਕਿਹਾ ਕਿ ਵੀ hundreds of Kashmiris have been languishing in jails across the country. That includes leaders and activists from mainstream and pro-freedom camps since last month. Kashmiri nationalist leader Gilani was under indefinite detention and his health has worsened, but unfortunately the Indian civil society and international committees mum, even advocate Qum, president of Jammu and Kashmir High Court Bar Association, was reeling behind bars and his health has deteriorated, but nobody is demanding their release. So मैं appreciate करदा दल खालसा ਨੂੰ ਕਿ ਉਹਨਾਂ ਨੇ ਜਿੱਥੇ ਇਹ ਗੱਲ ਆਂਦੀ ਹੈ ਕਿ ਵੀ ਇਹ ਸਾਨੂੰ ਸਿਲੈਕਟਿਵ, ਕਿਉਂਕਿ ਉਹਨਾਂ ਤਿੰਨਾਂ ਨੇ ਤਾਂ ਤਿੰਨੋਂ ਹੀ ਪੋਲੀਟੀਕਲ ਪਹਿਲਾਂ ਹੀ ਪ੍ਰੋ ਇੰਡੀਆ ਨੇ, ਉਹਨਾਂ ਨੇ ਤਾਂ ਬਾਹਰ ਨਿਕਲ ਕੇ ਜਿਹੜੀ ਇਹਨੇ ਅਲਤਾਫ ਬੁਖਾਰੀ ਨੇ ਕੀਤੀ ਹੈ ਪਾਰਟੀ ਦੇ ਨਾਲ ਰਲ ਜਾਣਗੇ ਜਾਂ ਕੋਈ ਹੋਰ ਸੌਦੇਬਾਜ਼ੀ ਕਰਨਗੇ, ਪਰ ਅਸਲੀ ਉੱਥੇ ਮੀਰਵਾਇਜ਼ ਉਮਰ ਫਾਰੂਕ ਜਾਂ ਸੈਯਦ ਅਲੀ ਸ਼ਾਹ ਗਿਲਾਨੀ ਜਾਂ ਬਾਰ ਐਸੋਸੀਏਸ਼ਨ ਵਾਲੇ ਜਾਂ ਫਰੀडम ਫਾਈਟਰ ਨੇ, ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਰਿਲੀਜ਼ ਕਰੋ। ਬਿਲਕੁਲ ਸਾਹਿਬ, ਹੁਣ ਆਪਾਂ ਆਪਣੇ ਦਰਸ਼ਕਾਂ ਦੇ ਮੈਸੇਜ ਨੇ ਉਹ ਲੈ ਰਹੇ ਹਾਂ, ਸ਼ੇਅਰ ਕਰਨ ਜਾ ਰਹੇ ਹਾਂ। ਸੈਫ ਸੁਨਾਨੀ ਜੀ ਸਾਨੂੰ ਹਮੇਸ਼ਾ ਤਰ੍ਹਾਂ ਆਪਣਾ ਪਿਆਰ ਭੇਜਦੇ ਨੇ। ਆਸਿਮ ਦੁੱਗਲ ਜੀ ਕਹਿੰਦੇ ਨੇ ਡਾਕਟਰ ਸਾਹਿਬ ਫॉर ਮੀ ਇੰਡੀਆ ਸਰਵਿਸ ਐਟ ਲੀਸਟ 2 year, what do you think? ਇੰਡੀਆ ਤੁਹਾਡਾ ਸਵਾਲ ਦੁੱਗਲ ਸਾਹਿਬ ਕਲੀਅਰ ਨਹੀਂ ਹੋਇਆ ਵੀ ਤੁਸੀਂ ਜੀ। ਬਲਵਿੰਦਰ ਸਿੰਘ ਜੀ ਲਿਖਦੇ ਨੇ ਖਾਲਸਾ ਜੀ ਹੁਣ ਤਾਂ ਟਰਾਲਾ 2 ਘੰਟੇ ਪਹਿਲਾਂ ਹੀ ਖੜਾ ਕਰ ਦਿੰਦੇ ਹਾਂ ਲਾਈਵ ਵੇਖਣ ਲਈ। ਅਸੀਂ ਵਿਸਾਖਾਪਟਨਮ ਤੋਂ ਕੇਰਲਾ ਕੰਨਿਆ ਕੁਮਾਰੀ ਨੂੰ ਡਰਾਈਵ ਕਰਦੇ ਹਾਂ। ਸੋ ਨਾਈਸ, ਥੈਂਕ ਯੂ ਸੋ ਮਚ ਬਲਵਿੰਦਰ ਸਿੰਘ ਜੀ। ਤੁਹਾਡੇ ਵਰਗੇ ਵੀਰ ਜਦੋਂ ਇੰਨੀ ਅਹਿਮੀਅਤ ਦਿੰਦੇ ਨੇ ਤਾਂ ਸਾਨੂੰ ਲੱਗਦਾ ਹੈ ਵੀ ਜੋ ਅਸੀਂ ਕਰ ਰਹੇ ਹਾਂ ਉਹ ਵਰਥ ਹੈ। ਸੀਕਿੰਗ ਟਰੂਥ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਫਾਈਨਲੀ ਵਰਲਡ ਇਜ਼ ਵੇਕਿੰਗ ਅਪ ਸਲੋਲੀ ਬਟ ਸ਼ੋਰਲੀ against Indian atrocities। ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਤੁਸੀਂ ਠੀਕ ਕਹਿ ਰਹੇ ਹੋ। ਹੋਪਫੁਲੀ ਕੋਈ ਐਕਸ਼ਨ ਵੀ ਹੋਏ, ਅਦਰਵਾਈਜ਼ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਦੀ ਇਸ ਵੇਲੇ ਤੋਏ ਤਾਂ ਹੋ ਰਹੀ ਹੈ ਇੰਟਰਨੈਸ਼ਨਲ ਪਲੇਟਫਾਰਮ। ਜੀ ਪਾਕ ਡਿਫੈਂਡਰ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਔਰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਪ੍ਰਵਿੰਦਰ ਕੌਰ ਜੀ ਲਿਖਦੇ ਨੇ ਵੇਅਰਸ ਦਾ ਕਿਡਸ ਵੀਡੀਓਜ਼ ਆਫ ਅ ਸਿੱਖ ਸਟੱਡੀ ਸਰਕਲ। ਭੈਣ ਜੀ ਪ੍ਰਵਿੰਦਰ ਕੌਰ ਜੀ, ਅਸੀਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ ਆਲਰੇਡੀ, ਜਿਹੜੀ ਐਡੀਟਿੰਗ ਚੱਲ ਰਹੀ ਹੈ ਔਰ ਬਹੁਤ ਜਲਦੀ ਅਸੀਂ ਇਸ ਬਾਰੇ ਇਸ ਨੂੰ ਜਿਹੜਾ ਟੈਲੀਕਾਸਟ ਕਰਾਂਗੇ ਔਰ ਤੁਹਾਨੂੰ ਜ਼ਰੂਰ ਪਤਾ ਵੀ ਹੋਏਗਾ। ਜੀ ਅਲੀ ਲਿਆਜ਼ ਲਿਖਤੇ ਨੇ ਡਾਕਟਰ ਸਾਹਿਬ ਸਲਾਮ ਅਰਜ਼ ਹੈ ਔਰ ਖਾਲਸਾ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਤੋਂ ਇਲਾਵਾ ਅਸੀਂ ਕੀ ਕਰਦੇ ਪਏ ਹਾਂ, ਖਾਲਿਸਤਾਨ ਦਾ ਵਜੂਦ ਅਸੀਂ ਕਦੋਂ ਵੇਖ ਸਕਦੇ ਹਾਂ? ਅਲੀ ਇਜ਼ਾਜ਼ ਜੀ, ਜਿਹੜੇ ਨਾਰੇ ਹੁੰਦੇ ਨੇ ਇਹ ਤਾਂ ਤੁਹਾਡੀ ਇੱਕ ਡਿਫਾਈਂਸ ਵੀ ਹੁੰਦੀ ਹੈ ਔਰ ਇਹ ਯਾਦ ਦਹਾਨੀ ਵੀ ਹੁੰਦੀ ਹੈ ਜੀ। ਬਾਕੀ ਜਿਹੜੀਆਂ ਮੂਵਮੈਂਟਸ ਨੇ ਉਹਨਾਂ ਦੇ ਕਈ ਫੇਜ਼ਸ ਨੇ ਔਰ ਇਸ ਵੇਲੇ ਐਕਟੀਵਿਟੀ ਬਹੁਤ ਸਾਰੇ ਲੈਵਲਸ ਦੇ ਉੱਤੇ ਚੱਲ ਰਹੀ ਹੈ। ਜੇ ਤੁਸੀਂ ਸਾਡੇ ਪ੍ਰੋਗਰਾਮਾਂ ਨਾਲ ਜੁੜੇ ਰਹੋਗੇ ਤਾਂ ਤੁਹਾਨੂੰ ਇਹਦਾ ਜ਼ਰੂਰ ਅਹਿਸਾਸ ਹੋਏਗਾ ਕਿ ਜਿਹੜਾ ਆਉਣ ਵਾਲੇ ਪੀਰੀਅਡਸ ਵੀ ਕਿ ਕਿਵੇਂ ਅਸੀਂ ਆਪਣੀ ਮੰਜ਼ਿਲ ਵੱਲ ਵਧ ਰਹੇ ਹਾਂ ਜੀ। ਫਖਰ ਜ਼ਮਾਨ ਲਿਖਦੇ ਨੇ ਡਾਕਟਰ ਸਾਹਿਬ
जिंदाबाद खालिस्तान पाकिस्तान जिंदाबाद। डॉक्टर साहब, मैं आपके तजिया से मुकम्मल एग्री हूँ। ਬਹੁਤ ਬਹੁਤ ਸ਼ੁਕਰੀਆ ਫਖਰ ਜ਼ਮਾਨ ਜੀ। ਸਾਡੀ ਕੋਸ਼ਿਸ਼ ਹੁੰਦੀ ਹੈ ਸੱਚ ਦੀ ਤਹਿ ਤੱਕ ਜਾਣ ਦੀ। जी ਅਸੀਂ ਗਲਤ ਵੀ ਹੋ ਸਕਦੇ ਹਾਂ, ਪਰ ਸਾਡੀ ਪਹੁੰਚ ਇਮਾਨਦਾਰ ਹੁੰਦੀ ਹੈ ਕਿਸੇ ਇਸ਼ੂ ਨੂੰ ਸਮਝਣ ਦੀ। ਜੀ ਬਲਵਿੰਦਰ ਸਿੰਘ ਜੀ ਫੇਰ ਲਿਖਦੇ ਨੇ, ਸਿੰਘ ਸਾਹਿਬ ਜੀ ਸਾਊਥ ਦੇ ਲੜਕੇ ਆਪਣੀਆਂ ਗੱਡੀਆਂ ਤੇ ਡਰਾਈਵਿੰਗ ਕਰਦੇ ਹਨ, ਉਹ ਇਹਨਾਂ ਹਿੰਦੂਵਾਦੀਆਂ ਨੂੰ ਬਹੁਤ ਨਫ਼ਰਤ ਕਰਦੇ ਹਨ, ਉਹ ਇਮਾਨਦਾਰ ਲੋਕ ਹਨ। ਦੇਖੋ, ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਸਾਊਥ ਦੇ ਵਿੱਚ ਵੀ ਜੇ ਆਪਣੀ ਆਜ਼ਾਦੀ ਦੀ ਔਰ ਇਸ ਹਿੰਦੂਤਵਾ ਦੇ ਖਿਲਾਫ ਇੱਕ ਆਵਾਜ਼ ਉੱਠੇਗੀ ਤੇ ਫਿਰ ਇਹ ਟੁਕੜੇ ਟੁਕੜੇ ਹੋਣ ਵੱਲ ਭਾਰਤ ਵਧੇਗਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਊਥ ਦੇ ਉੱਤੇ ਵੀ ਇਹ ਹਿੰਦੂਤਵੀ ਆਪਣਾ ਗਲਬਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹਨੂੰ ਉਹ ਰੈਜ਼ਿਸਟ ਕਰਦੇ ਨੇ। जी नासिर मुनीब जी कहते हैं कि अमित शाह और मोदी और 1 साल रह गए तो इंडिया के टोटे टोटे कर देंगे। हाँ जी, हाँ जी, इंशाअल्लाह। फारिक लिखते हैं कि डॉक्टर साहब इस उन्होंने लिखा डॉक्टर साहब इज द ग्रेट। ਸੋ ਫਿਰ ਰੱਬ ਦਾ ਨਾਮ ਹੈ ਫਖਰ ਇਕਬਾਲ ਜੀ, ਪਰ ਤੁਹਾਡਾ ਸ਼ੁਕਰੀਆ, ਤੁਸੀਂ ਸਾਨੂੰ ਪਿਆਰ ਕਰਦੇ ਹੋ। बिल्कुल। सुरेंद्र सिंह जी कहते हैं वाहिगुरू जी मेहर करन। आतिक और रहमान जी लिखते हैं डॉक्टर साहब यू आर अमेजिंगली स्वीट। स्वीट फिर लिखा माई लॉबी। ਹਾਂ, ਇਹਨਾਂ ਨੇ ਪੁੱਛਿਆ ਕਿ ਵੀ ਇਹ ਕਹਿੰਦੇ ਨੇ ਵੀ ਮੇਰਾ ਨਾਮ ਖਾਲਿਦ ਹੈ ਨੀਦਰਲੈਂਡ ਤੋਂ। ਇਜ਼ देयर ਐਨੀ ਲਾਅ ਇਨ ਇੰਡੀਆ ਦੈਟ ਸੇਜ਼ ਨਾਟ ਟੂ ਡੂ ਬਿਜ਼ਨਸ ਵਿਦ ਮੁਸਲਿਮਸ? ਇਸ ਕਿਸਮ ਦਾ ਕਾਨੂੰਨ ਤਾਂ ਮੈਨੂੰ ਨਹੀਂ ਪਤਾ ਕਿ ਕੋਈ ਹੈ, ਮੇਰਾ ਨਹੀਂ ਖਿਆਲ ਹੈ, ਲੇਕਿਨ ਅਨਰਿਟਨ ਕਾਨੂੰਨ ਜ਼ਰੂਰ ਹੈ, ਕਿਉਂਕਿ ਮੁਸਲਮਾਨ ਦੇ ਲਈ ਉਹਨਾਂ ਦੀ ਜ਼ਬਾਨ ਦੇ ਵਿੱਚ ਵੀ ਲਫ਼ਜ਼ ਮਲੇਛ ਹੈ ਔਰ ਇਹ ਅਨਰਿਟਨ ਲਾਅ ਹੈ। ਨਾ ਮੁਸਲਮਾਨਾਂ ਦੇ ਲਈ ਨੌਕਰੀਆਂ ਨੇ, ਪੁਲਿਸ ਔਰ ਫੌਜ ਦੇ ਵਿੱਚ ਵੀ ਬਹੁਤ ਘੱਟ ਉਹਨਾਂ ਦੀ ਜੇ ਪਰਸੈਂਟੇਜ 15-16% ਨੇ ਪਾਪੂਲੇਸ਼ਨ ਦਾ ਤੇ ਲੈਸ ਦੈਨ 1% ਨੇ। ਔਰ ਕਾਰੋਬਾਰਾਂ ਦੇ ਵਿੱਚ ਵੀ ਜਿਹੜਾ ਇਹ ਅਨਰਿਟਨ ਹੈ, ਜਿਹੜੇ ਖਾਸ ਤੌਰ ਤੇ ਹਿੰਦੂ ਮਹਾਸਭਾ ਜਾਂ ਵਿਸ਼ਵ ਹਿੰਦੂ ਪਰਿਸ਼ਦ ਜਾਂ RSS ਉਹਨਾਂ ਦੇ ਸਪੀਕਰ ਓਪਨਲੀ ਕਾਲ ਦਿੰਦੇ ਨੇ ਕਿ ਮੁਸਲਮਾਨਾਂ ਦਾ ਬਾਈਕਾਟ ਕਰੋ। ਈਵਨ ਦਿੱਲੀ 'ਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਤੋਂ ਬਾਅਦ ਵੀ ਇਹ ਸਟੇਟਮੈਂਟਾਂ ਆਈਆਂ ਕਿ ਮੁਸਲਮਾਨਾਂ ਦਾ ਬਾਈਕਾਟ ਕਰੋ, ਪਰ ਕੋਈ ਲਾਅ ਮੇਰਾ ਨਹੀਂ ਖਿਆਲ ਇਸ ਕਿਸਮ ਦਾ। मोहम्मद चौधरी जी लिखते हैं डॉक्टर साहब एंड सिस्टर नीलम आई हैव मिस्ड यू मंडे एंड ट्यूसडे। We miss you too। ਹਾਂ, ਨਹੀਂ ਟਿਊਜ਼ਡੇ ਮੇਰਾ ਖਿਆਲ ਹੈ ਵਕਤ ਦਾ ਤੁਸੀਂ ਨਹੀਂ ਦੇਖਿਆ। ਹਾਂ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਘੜੀਆਂ ਉਹ 1 ਘੰਟਾ ਅੱਗੇ ਕਰ ਦਿੱਤੀਆਂ ਤੇ ਤੁਸੀਂ ਜਿੱਥੇ ਵੀ ਹਾਂ ਤੁਸੀਂ ਜਿੱਥੇ ਵੀ ਹੋ ਜਿਹੜੇ ਟਾਈਮ ਤੇ ਅੱਗੇ ਦੇਖਦੇ ਸੀ ਘੰਟਾ ਪਿੱਛੇ ਚਲੇ ਜਾਓ। ਹਾਂ, ਭਾਵੇਂ ਜਾਗਣਾ ਵੀ ਪਏ। ਜਾਗਣਾ ਮੇਰੇ ਖਿਆਲ ਇਹਨਾਂ ਦੇ 4 ਵਜੇ ਹੁੰਦੇ ਨੇ ਉੱਥੇ। ਹਾਂ, ਪਰ ਅਸੀਂ ਬੇਬਸ ਹਾਂ, ਹੁਣ ਕੀ ਕਰੀਏ, ਇਹ ਅਮਰੀਕਾ ਵਾਲੀ ਘੜੀਆਂ ਬਦਲ ਦਿੰਦੇ ਨੇ। ਮੇਰੇ ਖਿਆਲ 'ਚ ਹੁਣ ਆਪਾਂ ਬ੍ਰੇਕ ਲੈ ਲੈਣੇ ਆ ਕਿਉਂਕਿ ਟਾਈਮ ਵੀ ਹੋ ਗਿਆ। ਮੈਸੇਜ ਤੇ ਬੜੇ ਵਧੀਆ ਨੇ ਪੜਨ ਵਾਲੇ। ਵੈਸੇ ਤਾਂ ਅਬਦੁਲਦਾਰ ਕਹਿੰਦੇ ਨੇ ਸਟੋਰੀ ਆਫ ਰਾ ਐਂਡ ਮੋਦੀ ਇਜ਼ ਓਵਰ ਇਨ ਅਫਗਾਨਿਸਤਾਨ, ਖਾਲਿਸਤਾਨ ਜ਼ਿੰਦਾਬਾਦ। ਅਬਦੁਲ ਜੀ ਅਜੇ ਇਹ ਹਟਣਗੇ ਨਹੀਂ, ਸ਼ੈਤਾਨ ਦੀ ਔਲਾਦ ਨੇ, ਲੇਕਿਨ ਇਹ ਹੈ ਕਿ ਜਿਹੜਾ ਸਮਝੌਤਾ ਹੈ ਉਹ ਪਟੜੀ ਦੇ ਉੱਤੇ ਜ਼ਰੂਰ ਹੈ, ਕਿਉਂਕਿ UN ਸਿਕਿਉਰਿਟੀ ਕਾਉਂਸਲ ਦੀ ਐਂਡੋਰਸਮੈਂਟ ਇੱਕ ਬਹੁਤ ਵੱਡੀ ਡਿਵੈਲਪਮੈਂਟ। ਵਿਊਅਰਸ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਹੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ।
ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦਾ ਸ਼ਬਦ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਦੇ ਵਿੱਚ ਹੈ ਔਰ ਬਹੁਤ ਵਾਰ ਅਸੀਂ ਜਦੋਂ ਇਨਸਾਨੀ ਜਾਮੇ ਦੇ ਵਿੱਚ ਆਉਂਦੇ ਹਾਂ, ਇਨਸਾਨੀ ਵਜੂਦ ਦੇ ਵਿੱਚ ਜਿਹੜੀ ਚਾਹਨ ਬਹੁਤ ਸਾਰੇ ਬੰਦਿਆਂ ਦੀ, ਮਨੁੱਖਾਂ ਦੀ ਹੁੰਦੀ ਹੈ, ਜਿਸ ਨੂੰ ਅਸੀਂ ਇਆਸ਼ੀ ਲਫ਼ਜ਼ ਆਮ ਤੌਰ 'ਤੇ ਇਸਤੇਮਾਲ ਹੁੰਦਾ ਹੈ ਜੀ। ਬਹੁਤ ਚੰਗਾ ਪਹਿਰਾਵਾ, ਜੇ ਸੋਨੇ ਦੇ ਗਹਿਣੇ ਹੋਣ ਜਾਂ ਸੋਨੇ ਦੇ ਹਾਰ ਔਰ ਦੂਸਰੇ, ਇਹ ਵੀ ਇੱਕ ਬਹੁਤ ਪ੍ਰਾਈਡ ਹੁੰਦਾ ਹੈ ਕਿ ਮੈਂ ਬਾਕੀਆਂ ਨਾਲੋਂ ਅਮੀਰ ਹਾਂ। ਜੇ ਕਿਸੇ ਦੇ ਕੋਲ ਸੋਹਣਾ ਸਰੀਰ ਹੋਏ, ਸੋਹਣੀ ਉਹਦੀ ਬਾਡੀ ਬਿਲਟ ਹੋਏ ਤੇ ਬੰਦਾ ਉਸ ਦਾ ਵੀ ਹੰਕਾਰ ਕਰਦਾ ਹੈ। ਬਾਦਸ਼ਾਹਤ ਜਿਹੜੀ ਹੈ, ਰਾਜੇ, ਉਹ ਹੋਰ ਵੀ ਹੰਕਾਰੀ ਹੁੰਦੇ ਨੇ। ਉਹਨਾਂ ਦੇ ਕੋਲ ਹਾਥੀ ਦੀ ਸਵਾਰੀ, ਘੋੜੇ ਦੀ ਸਵਾਰੀ। ਸੋ ਜ਼ਾਹਰ ਹੈ ਜਿਨ੍ਹਾਂ ਦੇ ਕੋਲ ਧਨ ਔਰ ਦਿਖਾਵਾ ਹੁੰਦਾ ਹੈ, ਫਿਰ ਉਹਨਾਂ ਦੇ ਅੰਦਰ ਇਆਸ਼ੀ ਜਿਹਦਾ ਹਿੱਸਾ ਔਰਤਾਂ ਦੇ ਨਾਲ ਜਿਹੜੇ ਹੈ ਉਹ ਵੱਧ ਤੋਂ ਵੱਧ ਉਹਨਾਂ ਦੇ ਸੰਬੰਧ ਹੋਣ, ਇਹ ਵੀ ਇੱਕ ਉਹਨਾਂ ਦਾ ਜਿਹੜਾ ਇੱਕ ਪ੍ਰਾਈਡ ਹੁੰਦਾ ਹੈ। ਔਰ ਕੁੱਲ ਮਿਲਾ ਕੇ ਇਨ ਦਾ ਐਂਡ, ਕਿਉਂਕਿ ਇਹ ਸਾਰੇ ਸ਼ਬਦ ਦੇ ਵਿੱਚ ਇਸਤੇਮਾਲ ਗੁਰੂ ਸਾਹਿਬ ਨੇ ਇਹ ਸਾਰੇ ਸਵਾਦ ਜਾਂ ਡਿਜ਼ਾਇਰਸ ਜਾਂ ਚਾਹਤਾਂ ਕੀਤੀਆਂ ਨੇ, ਇਸ ਲਈ ਮੈਂ ਮੈਂਸ਼ਨ ਕਰ ਰਿਹਾ। ਪਰ ਜਦੋਂ ਬੰਦਾ ਉਹਦੇ 'ਚ ਇੰਡਲਜ ਹੋ ਰਿਹਾ ਹੁੰਦਾ, ਚੰਗੀ ਖੁਰਾਕ ਦੇ ਵਿੱਚ, ਚੰਗੇ ਖਾਣਿਆਂ 'ਚ, ਗਹਿਣਿਆਂ 'ਚ ਜਾਂ ਇਆਸ਼ੀ ਦੇ ਵਿੱਚ, ਉਹਨੂੰ ਇਹ ਭੁੱਲ ਜਾਂਦਾ ਹੈ ਕਿ ਅਲਟੀਮੇਟਲੀ ਮੈਂ ਸਵਾਹ ਦੇ ਨਾਲ ਰਲਣਾ ਹੈ, ਖੇਹ ਦੇ ਨਾਲ ਰਲਣਾ ਹੈ, ਮਿੱਟੀ ਹੋਣਾ ਹੈ, ਮੇਰਾ ਅੰਤ ਹੋਣਾ ਹੈ। ਔਰ ਉਹ ਉਸ ਹੰਕਾਰ ਦੇ ਵਿੱਚ ਉਹਨੂੰ ਆਪਣਾ ਅੰਤ ਔਰ ਜੀਵਨ ਦਾ ਮਕਸਦ ਭੁੱਲਿਆ ਹੁੰਦਾ ਹੈ। ਔਰ ਇਹ ਸ਼ਬਦ ਹੈ, ਪਾਵਤ ਰਲਿਆ ਜੋਬਨ ਬਲਿਆ, ਨਾਮ ਬਿਨਾ ਮਾਟੀ ਸੰਗ ਰਲਿਆ, ਕਾਨ ਕੁੰਡਲਿਆ ਬਸਤਰ ਓਢ ਲਿਆ, ਸੇਜ ਸੁਖਲਿਆ ਮਨ ਗਰਬਲਿਆ ਰਹਾਓ, ਤਲੈ ਕੁੰਚਰੀਆ ਸਿਰ ਕਨਕ ਛਤਰੀਆ, ਹਰ ਭਗਤ ਬਿਨਾ ਲੈ ਧਰਨ ਗਡਲਿਆ, रूप सुंदरिया अनक इस्त्रिया, हर रस बिन सब स्वाद फिकरिया, माया छलिया बिकार बिखलिया, शरण नानक प्रभ पुरख दयालिया। कि ਇਹ ਮਨੁੱਖ ਪਾਵਤ ਰਲਿਆ ਮੌਜਾਂ, ਕਿ ਮੌਜਾਂ ਮਾਣਦਾ, ਚਾਰ ਚਫੇਰੇ ਉਸ ਨੂੰ ਬੇਪਰਵਾਹ ਹੋ ਕੇ ਉਹ ਮੌਜਾਂ ਇਆਸ਼ੀ ਦੇ ਵਿੱਚ ਲੱਗਾ। ਜੋਬਨ ਬਲੀਆ, ਕਿਉਂਕਿ ਉਸ ਨੂੰ ਆਪਣੀ ਜਵਾਨੀ ਦਾ ਬੜਾ ਮਾਣ ਹੈ। ਬਲੀਆ ਬਲਵਾਨ, ਜੋਬਨ ਕਿ ਮੈਂ ਜਵਾਨ ਹੈ, ਮੇਰੇ ਸਾਹਮਣੇ ਕੌਣ ਖਲੋ ਸਕਦਾ। ਪਾਵਤ ਰਲਿਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲਿਆ। ਜਦੋਂ ਉਹ ਇਸ ਹੰਕਾਰ ਦੇ ਵਿੱਚ ਆਪਣੇ ਜੋਬਨ ਦੇ ਔਰ ਮੌਜਾਂ ਮਾਣਨ 'ਚ ਹੁੰਦਾ ਹੈ, ਉਹਨੂੰ ਇਹ ਭੁੱਲ ਜਾਂਦਾ ਹੈ ਕਿ ਅਲਟੀਮੇਟ ਹਕੀਕਤ ਰੱਬ ਹੈ, ਰੱਬ ਦੀ ਯਾਦ ਹੈ ਕਿ ਮੇਰਾ ਅੰਤ ਮਿੱਟੀ ਦੇ ਵਿੱਚ ਹੋਣਾ। ਉਹ ਬੇਸ਼ੱਕ ਸਾੜ ਕੇ ਹੋਏ, ਉਹ ਬੇਸ਼ੱਕ ਦਫਨਾ ਕੇ ਹੋਏ, ਅਲਟੀਮੇਟਲੀ ਮਿੱਟੀ ਹੈ, ਸਰੀਰ ਵੀ ਮਿੱਟੀ ਹੈ ਤੇ ਇਹਨੇ ਮਿੱਟੀ ਦੇ ਵਿੱਚ ਹੀ ਵਾਪਸ ਜਾਣਾ ਹੈ। ਹੁਣ ਕਾਨ ਕੁੰਡਲੀ ਹੈ ਕਿ ਕੰਨਾਂ ਦੇ ਵਿੱਚ ਸੋਨੇ ਦੇ ਕੁੰਡਲ ਪਾਏ ਹੋਏ ਨੇ, ਸੋਨੇ ਦੇ ਗਹਿਣੇ ਨੇ। ਬਸਤਰ ਓਢਲੀ ਹੈ, ਬੜੇ ਬੜੇ ਕੀਮਤੀ ਬਸਤਰ, ਰੇਸ਼ਮ ਪੱਟ ਜਿਹਨੂੰ ਕਹਿੰਦੇ ਸੀ, ਇਸ ਕਿਸਮ ਦੇ ਬੜੇ ਕੀਮਤੀ ਕੱਪੜੇ, ਕੰਨਾਂ ਦੇ ਵਿੱਚ ਸੋਨੇ ਦੇ ਕੁੰਡਲ। ਸੇਜ ਸੁਖਲੀਆ ਮਨ ਗਰਬਲੀਆ, ਕਿ ਬੜੇ ਆਰਾਮਦਾਇਕ ਉਸ ਦੇ ਪਹਿਰਾਵੇ, ਕਿ ਜੇ ਸਾਡਾ ਪਲੰਗ ਇੰਨੇ $1000 ਦਾ ਹੈ, ਇਹ ਫਰਨੀਚਰ ਅਸੀਂ ਕਰਤਾਰਪੁਰ ਤੋਂ ਮੰਗਵਾਏ। ਕਰਤਾਰਪੁਰ ਜਲੰਧਰ ਦੇ ਨੇੜੇ ਹੈ, ਅਮਰੀਕਾ ਕੈਨੇਡਾ 'ਚ ਮੈਂ ਦੇਖਿਆ ਉਹ ਉੱਥੋਂ ਮੰਗਵਾ ਰਹੇ ਹੁੰਦੇ ਨੇ, ਕਿਉਂਕਿ ਉੱਥੇ ਯੂਪੀ ਤੋਂ ਬੜੇ ਅੱਛੇ ਜਿਹੜੇ ਨੇ ਜਿਹੜੇ ਲੱਕੜ ਦੇ ਮਿਸਤਰੀ ਉਹ ਆ ਕੇ ਬਣਾਉਂਦੇ ਨੇ। ਵੈਸੇ ਇੱਥੇ ਚੀਨ ਤੋਂ ਵੀ ਮੰਗਵਾਉਂਦੇ ਨੇ। ਅਲਟੀਮੇਟਲੀ ਨੀਂਦ ਲਈ ਭਾਵੇਂ ਗੋਲੀਆਂ ਹੀ ਖਾਣੀਆਂ ਪੈਣ, ਜਿਹੜੀਆਂ ਜ਼ਮੀਨ ਤੇ ਸੁੱਤਿਆਂ ਵੀ ਨੀਂਦ ਆ ਜਾਂਦੀ ਹੈ। ਸੇਜ ਸੁਖਲੀਆ ਮਨ ਗਰਬਲੀਆ, ਕਿ ਬਹੁਤ ਵਧੀਆ ਬਿਸਤਰਾ ਹੈ, ਸੇਜ ਹੈ,
ਤੇ ਮਨ ਦੇ ਵਿੱਚ ਬੜਾ ਹੰਕਾਰ ਹੈ। ਮਨ ਜਿਹੜਾ ਹੈ ਉਸ ਪ੍ਰਾਈਡ ਦੇ ਵਿੱਚ ਹੈ। ਤਲੇ ਕੁੰਚਰ ਹੀ ਹੈ। ਇਹ ਹੁਣ ਉਹਨਾਂ ਬਾਦਸ਼ਾਹਾਂ ਦੀ ਗੱਲ ਹੈ। ਕੁੰਚਰ ਹਾਥੀ ਨੂੰ ਕਹਿੰਦੇ ਨੇ ਕਿ ਸਵਾਰੀ ਦੇ ਲਈ ਉਹਨਾਂ ਦੇ ਕੋਲ ਹਾਥੀ ਨੇ, ਉਹਨਾਂ ਦੇ ਥੱਲੇ ਹਾਥੀ ਦੀ ਸਵਾਰੀ ਹੈ। ਸਿਰ ਕਨਕ ਛਤਰੀ ਹੈ। ਕਨਕ ਸੰਸਕ੍ਰਿਤ ਦੇ ਵਿੱਚ ਸੋਨੇ ਨੂੰ ਕਹਿੰਦੇ ਨੇ ਕਿ ਸਿਰ ਦੇ ਉੱਤੇ ਸੋਨੇ ਦਾ ਛਤਰ ਝੂਲ ਰਿਹਾ, ਥੱਲੇ ਹਾਥੀ ਦੀ ਸਵਾਰੀ ਹੈ। ਹਰ ਭਗਤ ਬਿਨਾ ਲੈ ਧਰਨ ਗੜਲੀ। ਉਸ ਬਾਦਸ਼ਾਹ ਨੂੰ ਇਹ ਭੁੱਲ ਜਾਂਦਾ ਹੈ ਕਿ ਰੱਬ ਦੀ ਯਾਦ ਤੋਂ ਬਿਨਾ ਅਲਟੀਮੇਟਲੀ ਐਂਡ ਤਾਂ ਉਹ ਜ਼ਮੀਨ ਤੇ ਹੀ ਹੋਣਾ ਹੈ। ਜੀ ਬਿਲਕੁਲ। ਕਿ ਵੀ ਹੁਣ ਉਹ ਬਹਾਦਰ ਸ਼ਾਹ ਜ਼ਫਰ ਬਾਦਸ਼ਾਹ ਵੇੜੇ ਦਾ ਰੰਗੂਨ 'ਚ ਬੈਠਾ ਕੈਦ 'ਚ, ਉੱਥੇ ਬੈਠਾ ਗਜ਼ਲ ਲਿਖ ਰਿਹਾ ਕਿ ਭਾਈ ਉਮਰੇ ਦਰਾਜ਼ ਮਾंग कर लाए थे 4 दिन, 2 आरज़ू में कट गए 2 इंतज़ार में, कितना है बदनसीब ज़फ़र दफन के लिए 2 गज़ ज़मीं भी ना मिली, कुएं यार में लगता नहीं है दिल मेरा उजड़े दयार में। 2 गज़ ज़मीन कबर 2 गज़ कि भी उन्हें चाहना ही ਦਿੱਤੀ ਸੀ ਕਿ ਮੈਨੂੰ ਦਿੱਲੀ 'ਚ ਦਫਨਾਇਆ ਜਾਏ। ਅੰਗਰੇਜ਼ਾਂ ਨੇ ਕਿਹਾ ਨਹੀਂ, ਕਿੱਥੇ ਉਹ ਬਾਦਸ਼ਾਹ ਹੈ ਤੇ ਕਿੱਥੇ 2 ਗਜ਼ ਜ਼ਮੀਨ ਵੀ ਨਹੀਂ ਮਿਲਦੀ। ਇਹੋ ਜਿਹਾ ਬਦਨਸੀਬ ਵੀ ਮਨੁੱਖ ਅਲਟੀਮੇਟਲੀ ਹੁੰਦਾ ਹੈ, ਪਰ ਜਦੋਂ ਤਖਤ ਤੇ ਬੈਠਾ ਹੁੰਦਾ ਹੈ ਉਸ ਬਾਦਸ਼ਾਹ ਨੂੰ ਭੁੱਲ ਜਾਂਦਾ ਹੈ ਵੀ ਉਹ ਕੀ ਹੈ। ਰੂਪ ਸੁੰਦਰੀ ਹੈ ਅਨਕ ਇਸਤਰੀ ਹੈ, ਹਰ ਰਸ ਬਿਨ ਸਭ ਸਵਾਦ ਫਿਕਰੀ ਹੈ। ਇਹ ਆਸ਼ੀ ਦੇ ਲਈ ਜਿਹੜੇ ਤੁਰੇ ਲੋਕ ਨੇ ਕਿ ਉਹ ਮਲਟੀਪਲ ਵਿਮਨ ਉਹਨਾਂ ਦਾ ਆਨੰਦ ਮਾਣਦੇ ਨੇ। ਰੂਪ ਸੁੰਦਰੀ ਹੈ ਅਨਕ ਇਸਤਰੀ ਹੈ ਕਿ ਅੱਡ-ਅੱਡ ਖੂਬਸੂਰਤ ਔਰਤਾਂ ਦੀ ਉਹ ਕੰਪਨੀ ਨੂੰ ਲੱਭਦੇ ਨੇ। ਹਰ ਰਸ ਬਿਨ ਸਭ ਸਵਾਦ ਫਿਕਰੀ ਹੈ। ਪਰ ਕਿੰਨੀ ਕੁ ਦੇਰ ਅਲਟੀਮੇਟਲੀ ਤੁਸੀਂ ਉਹਨਾਂ ਸਵਾਦਾਂ ਦੇ ਵਿੱਚ ਫਸੇ, ਅਖੀਰ ਜਿਹੜਾ ਇਹ ਸਾਰੇ ਫਿੱਕੇ ਸਵਾਦ ਹੋ ਜਾਂਦੇ ਨੇ ਕਿਉਂਕਿ ਜ਼ਿੰਦਗੀ ਅੰਤ ਵੱਲ ਤੁਰਦੀ ਹੈ। ਤੇ ਫਿਰ ਇਸ ਗੱਲ ਦੀ ਸਮਝ ਆਉਂਦੀ ਹੈ ਮਾਇਆ ਛਲੀਆ ਬਿਕਾਰ ਬਿਖਲੀ ਹੈ। ਬਿਖਲ ਹੁੰਦਾ ਜ਼ਹਿਰ ਕਿ ਵੀ ਮੈਂ ਜੋ ਕੁਛ ਕਰਦਾ ਰਿਹਾ, ਚੰਗੇ ਪਹਿਰਾਵੇ, ਐਆਸ਼ੀ, ਚੰਗਾ ਦਿਖਾਵਾ, ਆਪਣੀ ਜਵਾਨੀ ਦਾ ਮਾਣ, ਇਹ ਤਾਂ ਸਾਰਾ ਇੱਕ ਛਲ ਸੀ, ਇੱਕ ਧੋਖਾ ਸੀ, ਕਪਟ ਸੀ ਮਾਇਆ ਦਾ ਜਿਹਦੇ 'ਚ ਮੈਂ ਫਸਿਆ। ਔਰ ਬਿਕਾਰ ਬਿਖਲੀ ਹੈ, ਮੈਂ ਉਹਨਾਂ ਜ਼ਹਿਰੀਲੇ ਬਿਕਾਰਾਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੀ। ਔਰ ਅਲਟੀਮੇਟ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਸ਼ਰਨ ਨਾਨਕ ਪ੍ਰਭ ਪੁਰਖ ਦਇਆਲੀ ਹੈ, ਦਇਆਵਾਨ ਕਿ ਹੇ ਇਨਸਾਨ ਉਸ ਰੱਬ ਦੀ ਸ਼ਰਨ ਦੇ ਵਿੱਚ ਆ ਜਾ, ਉਸ ਦੀ ਸ਼ੈਲਟਰ ਦੇ ਵਿੱਚ ਆ ਜਾ, ਉਸ ਦੇ ਕਦਮਾਂ ਦੇ ਉੱਤੇ ਆ ਕੇ ਡਿੱਗ ਪੈ, ਉਸ ਦੇ ਸਾਹਮਣੇ ਆਪਣਾ ਆਪ ਰੱਖ ਦੇ, ਇਹ ਕਹਿ ਕੇ ਕਿ ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਤੁਸੀਂ ਦਇਆਵਾਨ ਹੋ, ਤੁਸੀਂ ਕਰੀਮ ਹੋ, ਤੁਸੀਂ ਦਇਆ ਕਰਨ ਵਾਲੇ ਹੋ, ਤੁਸੀਂ ਤਰਸ ਕਰਨ ਵਾਲੇ ਹੋ। ਸ਼ਰਨ ਨਾਨਕ ਪ੍ਰਭ ਪੁਰਖ ਦਇਆਲੀ ਹੈ। ਫਿਰ ਰੱਬ ਤੁਹਾਨੂੰ ਆਪਣੇ ਗੜ ਨਾਲ ਲਾ ਕੇ ਤੁਹਾਡੇ ਇਹ ਸਾਰੇ ਵਿਕਾਰਾਂ ਦੇ ਗੁਨਾਹ ਮਾਫ ਕਰ ਦੇਗਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ। ਫॉर ਅ ਸਮਾਲ